ਕਹਿੰਦੇ ਹੁਣ ਤੂੰ ਗਾਉਣਾ ਵਾ ਕਿ ਸਿੱਖਣਾ ਵਾ। ਐ ਬਹਿ ਗਿਆ ਮੈਂ ਸਾਹਮਣੇ, ਕਹਿੰਦਾ ਤੁਹਾਡੇ ਸਾਹਮਣੇ ਕੀ ਕਰਨਾ। ਉਹੀ ਬਾਜਾ ਗਲ 'ਚ ਪਾ ਕੇ ਮੇਲਿਆਂ ਤੇ ਪਾਉਣ ਲਾਉਣ ਡਿਆ। ਉਹਨਾਂ ਨੇ ਜ਼ਬਰਦਸਤੀ ਨੇ ਕਿਹਾ ਨਹੀਂ ਜੀ, ਬਿੱਟੇ ਨੇ ਜਾ ਕੇ ਮਾਈਕ ਕੀਤਾ, ਪਿੱਛੋਂ ਸਾਊਂਡ ਵਾਲੇ ਨੇ ਕਿਸਮ ਦਾ ਲਪੇਟ ਮਾਰਿਆ। ਉਹਨੇ ਕਿਹਾ ਗਾਉਣਾ ਨਹੀਂ ਗਾਉਣਾ, ਮੇਰੇ ਮਾਈਕ ਦੀ ਕੋਈ ਮਾਂ ਪੈਣੀ। ਕਹਿੰਦਾ ਵੀ ਆ ਬਾਤ ਤੇ ਗਾਣਾ ਸੁਣਾਊਗਾ ਤੇ ਕਹਿੰਦੇ 1 2 3 4। बने चाहे दुश्मन जमाना हमारा, सलामत रहे दोस्ताना हमारा। बने चाहे दुश्मन जमाना हमारा, सलामत रहे दोस्ताना हमारा। सलामत रहे दोस्ताना हमारा। वाह जी वाह। ट्रेन जागू हो यार मैं ना सुबह सुता हुआ 8 बजे ते 11:30 12 में उठ पे। वो ख्वाबों के दिन, वो किताबों के दिन, सवालों की रातें, जवाबों के दिन। कई साल हमने गुजारे यहाँ, यहीं साथ खेले हुए हम जवान, हुए हम जवान। था बचपन बड़ा आशिकाना हमारा, सलामत रहे दोस्ताना हमारा। बने चाहे दुश्मन। अस्सलाम वालेकुम नाज़रीन, टी टाइम में खुश आमदीद। ਮੈਂ ਕਿਹਾ ਜਦੋਂ ਕੰਮ ਟੁਰਿਆ ਰਿਹਾ ਹੈ ਕਰਦਾ ਜਾਂ ਅਸੀਂ ਵੀ ਥੋੜਾ नहीं यार थैंक यू रहने दे मेरे। ਸੈਡ Song ਸੀ ਸਾਰਾ ਉਹ ਭਾਈ ਰਹਿੰਦੇ ਯਾਰ, ਤੂੰ ਫੌਰੀ ਉਸੇ ਟਾਈਮ ਹੀ ਮੈਂ ਇੱਕ ਜ਼ਿਹਨ 'ਚ ਸੋਚਿਆ ਕਿ ਇੰਨਾ ਕੁ ਗਾਣੇ ਦਾ ਪੋਰਸ਼ਨ ਰੱਖ ਕੇ ਕੋਈ ਸ਼ੋਅ ਸ਼ੁਰੂ ਕਰਨਾ। ਤੂੰ ਨਵੀਂ ਗੱਲ ਕਰਕੇ ਉਹਨੂੰ ਵਧਾ ਲੈਣਾ, ਉਹ ਫਿੱਕ ਪਾਉਣਾ ਸ਼ੁਰੂ ਹੋ ਜਾਂਦਾ। ਇੰਨਾ ਬਸ ਮੇਰੇ ਹਰ ਗਾਣੇ ਤੋਂ ਬਾਅਦ ਤੈਨੂੰ ਆਮਦ ਹੁੰਦੀ, ਮੇਰੇ ਹਰ ਗਾਣੇ ਤੋਂ ਤੂੰ ਆਪ ਸਿੰਗਰ ਬਣ ਜਾ। ਹਾਂ ਉਹ ਸਿੰਗਰ ਹੀ ਡਿਮਾਂਡ ਕਰ ਰਿਹਾ। ਕਹਿੰਦੇ ਰਫੀ ਸਾਹਿਬ ਤੇ ਕਿਸ਼ੋਰ ਕੁਮਾਰ ਦਾ ਆਪਸ 'ਚ ਇੰਨਾ ਪਿਆਰ ਸੀ, ਕਈ ਗਾਣੇ ਐਸੇ ਸੀ ਕਿ ਉਹ ਬਣਾ ਕੇ ਸਾਰੇ रफी साहब को लेके गए तो रफी साहब ने सुनया तो उन्हें कहने नहीं ये मेरे से अच्छा किशोर गाएगा। तो कई गाने बना के किशोर साहब को लेके गए तो किशोर साहब ने सुन के क्या मेरे से अच्छा ये रफी साहब गाएंगे, ये रफी साहब से गवाए। तो कई बार इदा होया कि हीरो ने कहा जी मैं किशोर साहब का ये गाना रखना, म्यूजिक डायरेक्टर ने कहा कि हम ये रफी साहब के लिए बनाया, ये उनके आवाज़ को देख। उन्हें कहा जी मैं फिल्म 'च नहीं काम करना, किशोर साहब गाएंगे। तो किशोर साहब को गए ने तो किशोर साहब ने हीरो ने कहा जो वो जो कहन दे तू साला लगता। सही गल है। ਜਦੋਂ ਕਹਿ ਰਹੇ ਤੈਨੂੰ फिर किशोर साहब ने अपनी फिल्म बनाई एक प्रोड्यूस की थी, क्योंकि यह बड़ी मजेदारी वाली गल है। किशोर साहब एक बहुत जॉली आदमी सी, कॉमेडियन टाइप हरकतां इदां दियां। उन्होंने तुसीं स्टेज ते गाने देखो भी वो की नाचा टापा करते सी स्टेज ते, ਉਹਦਾ स्टाइल मारते सी ते एंड ते लोगों ने उन्होंने वो हिसाब कि एक कॉमेडियन ते एक लो जिहा ते एक ਇਹ ਸਮਝਣ ਲੱਗ ਪਏ। ਤੇ ਉਹਨਾਂ ਨੇ ਇੰਨਾ ਦਿਲ ਤੇ ਲੈ ਲਿਆ, ਡਿਪਰੈਸ਼ਨ 'ਚ ਚਲੇ ਗਏ। ਇੱਕ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਮੈਂ ਇੰਨਾ ਸੀਰੀਅਸ ਹਾਂ ਤੇ ਮੈਂ ਅਗਰ ਕਰਦਾ ਸੀ ਮੈਨੂੰ ਨਹੀਂ ਪਤਾ ਮੇਰੇ ਤੇ ਇਹ ਛਾਪ ਲੱਗ ਜਾਣੀ। ਫਿਰ ਉਹਨਾਂ ਨੇ ਇਹ ਦੱਸਣ ਵਾਸਤੇ ਕਿ ਮੈਂ ਅੰਦਰੋਂ ਕਿੰਨਾ ਸੀਰੀਅਸ ਆਦਮੀ ਹਾਂ ਔਰ ਮੈਂ ਕਿੰਨਾ, ਉਹਨਾਂ ਨੇ ਆਪਣੀ ਫਿਲਮ ਬਣਾਈ ਇੱਕ ਜਿਹੜੀ ਸਾਰੀ ਰੋਣ ਪਿੱਟਣ ਵਾਲੀ ਸੀ। ਅੱਛਾ ਜੀ। ਉਹ 'ਚ ਅਮਿਤ ਕੁਮਾਰ ਵੀ ਉਹਨਾਂ ਦਾ ਬੇਟਾ ਛੋਟਾ, ਉਹਦੇ 'ਚ ਉਹਨਾਂ ਨੇ ਬਹੁਤ ਸੈਡ ਕੰਪੋਜ਼ ਵੀ ਆਪ ਕੀਤੇ ਗਾਣੇ, ਲੇਕਿਨ ਉਹ ਲੋਕਾਂ ਨੇ ਐਕਸੈਪਟ ਹੀ ਨਹੀਂ ਕੀਤੀ। ਉਹਨਾਂ ਨੇ ਕਿਹਾ ਨਹੀਂ ਏਦਾਂ ਬੋਲਣ ਕੇ ਅਸੀਂ ਆ ਕਿਸ਼ੋਰ ਹੈ ਨਹੀਂ ਹੈ। समझ आई। उस फिल्म वास्ते रफी साहब को गाने गवाए किशोर साहब ने। ਤੇ ਰਫੀ ਸਾਹਿਬ ਫਿਰ ਉਹਨਾਂ ਨੇ ਪੇਮੈਂਟ ਪੁੱਛੀ, ਜ਼ਾਹਰੀ ਪਾਲਾ ਉਹਨੂੰ ਪ੍ਰੋਡਿਊਸਰ ਵੀ ਸੀ ਰਫੀ ਸਾਹਿਬ ਨੇ, ਤੇ ਪੇਮੈਂਟ ਪੁੱਛੀ ਤੇ ਰਫੀ ਸਾਹਿਬ ਨੇ ਕਿਹਾ ਤੂੰ ਪੇਮੈਂਟ ਮੈਂ ਲਊਂਗਾ, ਤੂੰ ਘਰ ਆ ਕੇ ਯਾਨੀ ਤੂੰ ਮੇਰੇ ਘਰ ਆ ਕੇ ਮੈਨੂੰ ਪੈਸੇ ਦੇ, ਮੈਂ ਫੇਰ ਲਵਾਂਗਾ। ਤੇ ਕਿਸ਼ੋਰ ਸਾਹਿਬ ਘਰ ਗਏ ਨੇ, ਰਫੀ ਸਾਹਿਬ ਨੇ ਖਾਣਾ ਜਾਣਾ ਚਾਹ ਪਈ ਤੇ 1 ਰੁਪਈਆ ਲਿਆ ਉਹਨਾਂ ਕੋਲ। ਇਹ ਉਸ ਦੌਰ ਦਾ 1 ਰੁਪਈਆ
ਓਏ ਹੋਏ ਬਾਕੀ ਸਾਰੇ ਪੈਸੇ ਵਾਪਸ ਕਹਿੰਦੇ ਆ ਮੇਰੀ ਕੀਮਤ ਹੈ ਕਿ ਮੈਂ ਤੇਰੀ ਪੇਮੈਂਟ ਲੈ ਉਂਝ ਇਹ ਨਹੀਂ ਸਿੰਗਰ ਇਹਦੀ ਔਕਾਤ ਹੈਗੀ ਇਹ ਤਾਂ ਸਿੰਗਰ ਬਣਨ ਦੀ ਉਹ ਵੱਡੇ ਲੋਕ ਹੋਏ ਨੇ ਜਾਦਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਮਿੱਠੇ ਲਈ ਗਾਣਾ ਬਣਾਇਆ ਉਹਨੇ ਕਿਹਾ ਜਦੋਂ ਬਹੁਤ मिठा सिंगर से हाँ भाई प्रोड्यूसर ने आके किया कि ये गाना लिखा है आप गाएंगे कहते नहीं वो नुक्कड़ वाली दुकान नहीं उन्होंने अच्छा गा रहे ਕੋਈ ਵੀ ਕਿਸੇ ਹੋਰ ਕੋ ਉਸਤਾਦ ਜੀ ਉਹਨਾਂ ਨੇ ਕਿਹਾ ਪੇਮੈਂਟ ਦਾ ਤੇ ਕਹਿੰਦਾ ਘਰ ਆ ਕੇ ਦਿਓ ਉਹਨਾਂ ਦੇ ਇਸ ਕਿਸਮ ਦਾ ਪੈਰੀ ਪਿਆਰ ਉਹ ਮੇਰੇ ਬੱਚੇ ਭੁੱਖੇ ਮਰ ਗਏ ਨਹੀਂ ਉਹਨਾਂ ਨੇ ਕਿਹਾ ਇਹਨੇ ਕਿਹਾ ਪੇਮੈਂਟ ਉਹਨਾਂ ਨੇ ਕਿਹਾ ਮੈਂ ਲੂੰਗਾ ਲੇਕਿਨ ਘਰ ਆ ਕੇ ਘਰ ਗਿਆ ਵਾ ਤੇ ਉਹਨਾਂ ਨੇ 1 ਰੁਪਿਆ ਲਿਆ ਵਾ ਤੇ ਬਗੈਰ ਤਾਂ ਤੂੰ ਸ਼ਰਮ ਕਰ ਲੈ ਵੀ ਤੇਰੀ ਸਾਰੇ ਆਉਣ ਲੱਗਿਆ ਉਹਨਾਂ ਦਾ ਗੁਲਦਸਤਾ ਵੀ ਚੁੱਕ ਲਿਆ ਉਹ ਬੱਚੇ ਦਾ ਲੈਪਟਾਪ ਪਿਆ ਸੀ ਉਹ ਵੀ ਸਾਈਡ ਤੇ ਕਰ ਲਿਆ ਉਹ ਬਗੈਰਤ ਆਦਮੀ ਤੂੰ ਅੱਗੇ ਹੀ ਉਹਨਾਂ ਨੇ ਤੈਨੂੰ 1 ਰੁਪਿਆ ਲਿਆ ਤੇ ਮੈਂ ਹਲਕਾ ਜਿਹਾ ਗਾਉਣ ਦਾ ਕਿਹਾ ਵਾ ਤੁਸੀਂ ਸੁਣ ਲਦੇ ਬਾਪ ਦੀ ਸ਼ਾਨ ਹੀ ਗਾਉਣੀ ਸੀ ਅਸੀਂ ਚਲੋ ਕੋਈ ਨਹੀਂ ਅੱਛਾ ਉਹਨਾਂ ਨੇ ਕਿਹਾ ਕਿ ਪੇਮੈਂਟ ਜਿਹੜੀ ਆ ਉਹਨਾਂ ਨੇ ਕਿਹਾ ਕਿ ਘਰ ਆ ਕੇ ਦੇ ਇਹਨੂੰ ਉਹਨਾਂ ਨੇ ਕਿਹਾ ਪੇਮੈਂਟ ਕਹਿੰਦਾ ਮੈਂ ਬਾਹਰ ਕਿਹੜਾ ਮੈਨੂੰ ਫੜਾ ਦੇ ਨਹੀਂ ਉਹਨਾਂ ਨੇ ਕਿਹਾ ਪੇਮੈਂਟ ਇਹਨੇ ਕਿਹਾ ਜੀ ਮੈਂ ਲੈ ਲਾਂਗਾ ਘਰ ਆ ਕੇ ਉਹਨੇ ਕਿਹਾ ਨਹੀਂ ਘਰ ਨਹੀਂ ਤੂੰ ਆਉਣਾ ਇੱਥੇ 10 ਤੂੰ 1000 ਵੱਧ ਲੈ ਤੂੰ 1000 ਵੱਧ ਲੈ ਲਾ ਘਰ ਨਹੀਂ ਆਉਣਾ ਤੂੰ ਸਾਡੇ ਹੱਲ ਨਹੀਂ ਹੋਣਾ ਜਦੋਂ ਘਰੋਂ ਜਾਣਾ ਨਾ ਸਾਨੂੰ 3-4 ਚੀਜ਼ਾਂ ਨਵੀਆਂ ਲਿਆਉਣੀਆਂ ਪੈਂਦੀਆਂ ਪਤਾ सिंगर से कि अपनी भी फिल्म प्रोड्यूस करके ना फरीद को गाना गवा लिया फरीद ने क्या पेमेंट घर आ गई ਤੇ 1 ਰੁਪਿਆ ਹੀ ਲੈ ਕੇ ਜਾ ਰਿਹਾ ਕਹਿੰਦਾ ਯਾਰ ਉਸਨੇ ਇੱਕ ਹੀ ਲੈ ਅੱਛਾ ਇਹ ਦੋਵੇਂ ਮਸ਼ਹੂਰ ਸਿੰਗਰ ਤੇ ਇੱਕ ਦੂਜੇ ਨਾਲ ਇਦਾਂ ਕਰ ਰਹੇ ਨੇ ਬੰਦਾ ਹਜ਼ਾਰ ਮਸ਼ਹੂਰ ਮੈਂ ਮਜਬੂਰ ਆ ਹਾਂ ਉਹ ਸੁਣਾਈਏ ਨਹੀਂ ਗਾਣਾ ਅੱਛਾ ਇਦਾਂ ਦਾ ਵਾ ਇਹ ਨਹੀਂ ਇੱਕ ਬੰਦਾ ਜਾਂਦਾ ਨਾ ਕਿ ਉਹਨੇ ਅਗਰ ਕੋਈ ਚੀਜ਼ ਚੁੱਕਣੀ ਵੀ ਆ ਤੇ ਨਿੱਕੀ ਚੀਜ਼ ਚੁੱਕਦਾ ਕਿ ਪਤਾ ਨਾ ਲੱਗੇ ਲਾਈਕ ਹੁਣ ਮੋਬਾਈਲ ਪਿਆ ਜਾਂ ਕੋਈ ਛੋਟੀ ਆ ਚੀਜ਼ ਪਈ ਹੈ ਆ ਤੇ ਮਤਲਬ ਇੰਨੀ ਕੀ ਹੁੰਦੀ ਨਾ ਕਿ ਇੰਜ ਕਰਕੇ ਕਰਦੇ ਇੰਜ ਕਰਕੇ ਜਾਣ ਕੇ ਪਰ ਕੋ ਭਾਜੀ ਪਤਾ ਨਹੀਂ ਲੱਗਾ ਮੇਜ਼ ਚੁੱਕ ਲੈਂਦਾ ਹੁੰਦਾ ਸਿਰ ਤੇ ਸਾਗੋ ਚੁੱਕ ਲੈ ਤੇ ਮੇਜ਼ ਚੁੱਕ ਕੇ ਆ ਰਿਹਾ ਤਾਂ ਕਹਿੰਦੇ ਕੀ ਕਹਿੰਦਾ ਹੋ ਪਤਾ ਨਹੀਂ ਲੱਗਾ ਮੈਨੂੰ ਲੈ ਦੱਸ ਕਿਸੇ ਨੇ ਸ਼ਿਕਾਰਤਾ ਇੱਕ ਗੱਡੀ ਰੇਰ ਕੇ ਫਿਰ ਬਾਹਰੋਂ ਮਜ਼ਦੂਰ ਲੈ ਕੇ ਉਹਨਾਂ ਦੀ ਫ੍ਰਿਜ ਮੋਢੇ ਤੇ ਰਹਾਈ ਤੇ ਉਹਨਾਂ ਨੇ ਕਿਹਾ ਭਾਈ ਇਹ ਕਿਆ ਤੇ ਕਹਿੰਦਾ ਹੋ ਔਰ ਬੇਧਿਆਨੀ ਚ ਪਤਾ ਨਹੀਂ ਲੱਗਾ ਲਾਓ ਮਜ਼ਦੂਰੋ ਲੈ ਕਿਆਸੀ ਬੇਧਿਆਨੀ ਆ ਬਣਦੀ ਬੇਧਿਆਨੀ ਦੋ ਮਜ਼ਦੂਰ ਅੰਦਰ ਸੱਦੇ ਇੱਕ ਗੱਡੀ ਤਾਜੀ ਰੇਰ ਕੇ ਲੈ ਗਿਆ ਉਹ ਕਹਿੰਦੇ ਇਹ ਕੀ ਕਹਿੰਦਾ ਕਾਫ ਨਾ ਫਸ ਗਈ ਸੀ ਕਹਿੰਦਾ ਮੇਰੇ ਕਾਫ ਨਾ ਫਸ ਗਈ ਸ਼ੁਕਰ ਕਰ ਸਾਫਾ ਨਹੀਂ ਪਾਇਆ ਆਹੋ ਬੈਕ ਕਰਕੇ ਡਾਲਾ ਲਵਾ ਰਿਹਾ ਉਹਨਾਂ ਦੇ ਘਰ ਉਹ ਕਹਿੰਦੇ ਕਿ ਉਹ ਕਹਿੰਦਾ ਉਹ ਸੋਰੀ ਪਤਾ ਹੀ ਨਹੀਂ ਚੱਲਿਆ ਨਹੀਂ ਗਾਣਾ ਗਾ ਕੇ ਤੇ ਉਹਨਾਂ ਨੇ ਇਹਨੇ ਕਿਹਾ ਜੀ ਪੇਮੈਂਟ ਉਹਨਾਂ ਨੇ ਕਿਹਾ ਸਾਰੇ ਹਾਲੇ ਰਿਕਾਰਡ ਹੋਇਆ ਇਹਦਾ ਬੈਲੈਂਸ ਹੋਏਗਾ ਅਸੀਂ ਸੁਣਾਂਗੇ ਅਗਰ ਤੇ ਠੀਕ ਹੋਇਆ ਤੇ ਫਿਰ ਤੁਹਾਨੂੰ ਕੁਝ ਜਿਹੜਾ ਬੰਦਾ ਸਰ ਦੇ ਦਾਂਗੇ ਤੇ ਰੋਜ਼ ਤੇ ਜਾ ਕੇ ਘੰਟੇ ਬਾਅਦ ਉਹਨਾਂ ਨੂੰ ਫੋਨ ਸ਼ੁਰੂ ਕਰਤੇ ਮੈਸੇਜ ਕਬ ਤੱਕ ਮੈਂ ਸੁਣ ਲੈਂਗੇ ਆਪ ਕਰੀ ਜਾ ਰਿਹਾ ਹਾਂ 2 ਘੰਟੇ ਬਾਅਦ ਫਿਰ ਸੁਣਾ ਨਹੀਂ ਅਭੀ ਤੱਕ ਹੁਣ ਫਿਰ ਖਾਵਾਂ ਜੀ ਨਾ ਕਾਹਦੇ ਤੋਂ ਉਹ ਯਾਰ ਬਾਪ ਦੀ ਸ਼ਾਨ ਆ ਜਰਾ ਥੋੜਾ ਸੁਣ ਲਈਦਾ ਹੁੰਦਾ ਬਾਕੀ ਜੇ ਤੂੰ ਗਾਣਾ ਫਿਰ ਉਸਤਾਦ ਜੀ ਅੱਜ ਮੈਂ ਓ ਬਸ ਯਾਰ ਨਹੀਂ ਯਾਰ ਤੁਸੀਂ ਫਿਰ ਉਹ 뮤직 ਵਾਲੇ ਪਾਸੇ ਲੈ ਜਾਣਾ ਪ੍ਰੋਗਰਾਮ ਮਿਊਜ਼ਿਕ ਮੈਂ ਨਾ ਵਜਾਵੇ ਅਸੀਂ ਮਿਊਜ਼ਿਕ ਨੂੰ ਕੀ ਕਹਿਣਾ ਨਾ ਵਜਾਵੇ ਬਾਪ ਦੀ ਸ਼ਾਨ ਓਏ। ਹਾਂ ਚਲੋ ਜੀ ਯਾਰ ਇਹ ਬੜੀ ਇਹਦੀ ਬਹੁਤ ਅਸ਼ਦ ਜ਼ਰੂਰਤ ਹੈ ਸਾਨੂੰ ਰੈਪ ਵਾਲਾ ਉਸਤਾਦ ਜੀ ਜੇ ਇਹਨੇ ਗਾਣਾ ਆਉਂਦਾ ਫਿਰ ਮੈਂ ਬਸ ਯਾਰ ਜੀ ਵਿਚਾਰਾ ਅੱਧੇ ਘੰਟੇ ਬਾਅਦ ਬੋਲਣ ਲੱਗਦਾ ਤੁਸੀਂ ਉਹ ਵੀ ਚੁੱਪ ਕਰਾ ਦਿੰਦੇ ਹਾਜੀ ਰੈਪ ਵਾਲਾ ਗਾਣਾ ਆਇਆ ਸੀ ਕਿ ਉਹਨਾਂ ਨੂੰ ਕਹਿੰਦੇ ਆ ਇੱਕ ਕਿਸ਼ੋਰ ਖਾਨ ਸਾਹਿਬ ਕੋ ਕਿਹੜਾ ਕਿਸ਼ੋਰ ਅੱਛਾ ਰੈਪ ਗਾਣਾ ਇਹ ਕਹਿੰਦਾ ਕਿਸ਼ੋਰ ਸਾਹਿਬ ਕੋ ਗਾਓ ਇਹ ਉਨਕੇ लिए बना ਤੇ ਕਿਸ਼ੋਰ ਸਾਹਿਬ ਵਾਕਈ ਤਾਂ ਦੇ ਸੀ ਉਹ ਰੈਪ ਵੀ ਉਹਨਾਂ ਨੇ ਗਾ ਸਕਦਾ ਸੀ ਉਹਨਾਂ ਦਾ ਵਰਸਟਾਈਲ ਉਹਨਾਂ ਦਾ ਆਵਾਜ਼ ਸੀ। ਨਹੀਂ ਆ ਵੀ ਕਿਸ਼ੋਰ ਸਾਹਿਬ ਜਿਹੜਾ ਨਹੀਂ ਉਹ ਕੀ ਆਰਡੀ ਵੈਰੀ ਬਰਮਨ ਗੁੱਡ ਉਸਤਾਦ ਜੀ ਉਹ ਬਾਬੂ ਬਾਓ ਮੈਂ ਪੋੜਾ ਉਹਦਾ ਗਾਣਾ ਵੀ ਕਹਿ ਰਿਹਾ ਓਏ ਯਾਰ ਕਿਹੜਾ ਗਾਣਾ ਇਹ ਗਾਣਾ ਵੀ ਤਾਂ ਚਪੇੜਾ ਓਏ ਉਹ ਮਹਿਬੂਬ ਬਾਬਾ ਬੱਪੀ ਲਹਿਰੀ ਸਾਹਿਬ ਦੁੱਲਾ ਮੈਂ ਗੁਲਤੇ ਦੇ ਬਾ ਔਰ ਤੂੰ ਬੱਪੀ ਲਹਿਰੀ ਸਾਹਿਬ ਉਸਤਾਦ ਜੀ ਇੱਕ ਗਾਣਾ ਵਾ ਅਮਿਤਾਭ ਬੱਚਨ ਸਾਹਿਬ ਕਸ਼ਤੀ ਤੇ ਬੈਠੇ ਨਾਲ ਇੱਕ ਲੂਰੀ ਹੈ ਤੇ ਇੱਕ ਬਾਹਰ ਦੇ ਮੁਲਕ ਚੋਂ ਚਲਾ ਰਿਹਾ ਤੇ ਉਹ ਪਤਾ ਨਹੀਂ ਵਿੱਚ ਚਿੰਗਾਰੀ ਕੋਈ ਫੜ ਕੇ ਨਹੀਂ ਅਮਿਤਾਭ ਬੱਚਨ ਸਾਹਿਬ ਕਸ਼ਤੀ ਵਾਲਾ ਉਹ ਵਿੱਚ ਜੀ ਬੰਗਾਲੀ ਜੀ ਵੀ ਨਹੀਂ ਅਮਿਤਾਭ ਬੱਚਨ ਸਾਹਿਬ ਹਾਂਜੀ ਅਮਿਤਾਭ ਬੱਚਨ ਨਹੀਂ ਉਹ ਨਹੀਂ ਮੈਨੂੰ ਪਤਾ ਮੈਨੂੰ ਰਜੇਸ਼ ਖੰਨਾ ਸਾਹਿਬ ਦਾ ਪਤਾ ਕਸ਼ਤੀ 'ਚ ਬੈਠੇ ਨੇ ਰਾਤ ਦਾ ਟਾਈਮ ਆ ਹਾਂਜੀ ਕੀ ਸੁਭਾਨ ਅੱਲਾ ਮੈਂ ਉਸ ਡਾਇਰੈਕਟਰ ਦੇ ਸਦਕੇ ਜਾਵਾਂ ਉਹਨੇ ਰਾਤ ਦਰਮਿਆਨ ਦੇ ਵਿੱਚ ਕਸ਼ਤੀ ਹੈ ਸਮੁੰਦਰ ਦੇ ਉਧਰ ਰਜੇਸ਼ ਖੰਨਾ ਸਾਹਿਬ ਬੈਠੇ ਨੇ ਇੱਧਰ ਕੁੜੀ ਬੈਠੀ ਹੈ ਕਸ਼ਤੀ 'ਚ ਉਹਨਾਂ ਨੇ ਲਾਈਟ ਕੀ ਇਹਨ ਕਸ਼ਤੀ ਨਹੀਂ ਉਹ ਨਦੀ ਹੋਏਗੀ ਪਿੱਛੇ ਦੂਰ ਦੂਰ ਲਾਈਟਾਂ ਨਜ਼ਰ ਆ ਰਹੀਆਂ ਨੇ ਤੇ ਚਿੰਗਾਰੀ ਕੋਈ ਫੜ ਕੇ ਉਹਦੇ ਤੇ ਗਾਣਾ ਓਏ 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 ਹੋਏ ਜਸ ਆ ਗਈ ਕ੍ਰੀਏਟੀਵਿਟੀ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ ਮੈਂ ਇੱਕ ਦਿਨ ਇੱਥੇ ਗਾਣਾ ਦੱਸਿਆ ਰਫੀ ਸਾਹਿਬ ਦਾ ਕਿ ਯਾਰ ਇਹ ਗਾਣਾ ਆਜ ਪੁਰਾਣੀ ਰਾਹੋਂ 'ਚ ਮੈਂ ਗਾਇਆ ਸੀ ਤੇ ਮੈਂ ਇੱਕ ਦਿਨ ਸੁਣਨ ਲੱਗਿਆ ਮੈਂ ਸੁਣਨ ਲੱਗਾ ਤੇ ਥੱਲੇ ਕਮੈਂਟ ਪਹਿਲਾ ਭਲਾ ਕੀ
कौन कौन सज्जाद जानी से सुन के यहाँ आया है सुनने। ਇਹ ਕਿੰਨੀਆਂ ਜਗ੍ਹਾ ਤੇ ਹੋਇਆ ਵਾ ਇਹ ਕੰਮ? ਸਾਹ ਜੀ ਸੁਣਨਾ ਤੁਸੀਂ ਕਿਤੇ ਰਾਤ ਨੂੰ ਹੈਂਡ ਫ੍ਰੀ ਲਾਉਣੀ ਹੈ, ਅੱਖਾਂ ਬੰਦ ਕਰ ਲੈਣੀਆਂ ਨੇ ਤੇ ਤੁਸੀਂ ਲਾਉਣਾ ਚਿੰਗਾਰੀ ਕੋਈ ਭੜ ਕੇ, ਕਿਹੜਾ ਜੀ ਸ਼ਿਕਾਰੀ ਪੜ ਕੇ? ਚਿੰਗਾਰੀ ਕੋਈ ਭੜ ਕੇ ਬੜਾ ਸੁਣਾਈ ਦਿਓ। तो सावन उससे बुझाए। ਹਾਂ ਸਾਜੀ ਉਹ ਜਿਹੜਾ ਕਸ਼ਤੀ ਦਾ ਪਿੱਛੇ ਮੰਜ਼ਰ ਸੀ ਨਾ, ਯਾਨੀ ਉਹ ਕਸ਼ਤੀ ਦੇ ਵਿੱਚ ਹੁੰਦੇ ਤੇ ਉਹ ਹਿਸਾਬ ਦਾ ਪਿੱਛੇ ਅੱਗ ਤੇ ਦੀਵੇ ਦੋ ਇਹਨੇ ਵੀ ਸਾਜੋ ਕਰਨਾ ਇਹਨੇ ਆਪਣੇ ਲੱਕੜ ਦੇ ਬੂਹੇ ਨੂੰ ਅੱਗ ਲਾ ਕੇ ਕਿਕਲੋ सारा बुआ सड़ गया तो डायरेक्टर ने कहा कट ये दोबारा करेंगे, तो लकड़ मंडी फिर रहे हैं दरवाजे लाभ रहे हैं। ਸੁਣਾਈਏ ਗਾਣਾ ਜੀ। ਸਾਂਝਾ ਗਾਣਾ ਮਿਲ ਗਿਆ ਸਾਜੀ ਨੂੰ ਤੇ ਫਿਲਮ ਰੋਕੀ, ਪੂਰੀ ਫਿਲਮ ਬਣ ਗਈ। ਕਹਿੰਦਾ ਮੈਂ ਭਾਈ ਅੱਛਾ ਗਾਣਾ 4 ਸਾਲ ਲੱਗਾ ਰਿਹਾ। ਸਾਜੀ ਰਫੀ ਸਾਹਿਬ ਇੱਕੋ ਟੇਕ ਚ ਗਾ ਕੇ ਆ ਜਾਂਦੇ ਸੀ, ਇਹ ਵੀ ਗਿਆ ਇੱਕੋ ਟੇਕ ਚ। ਸਾਜੀ ਬਾਹਰ ਨਿਕਲਦੇ ਉਹਨੇ ਚਪੇੜਾ ਮਾਰੇ, ਉਹਨੇ ਕਿਹਾ ਸਹੀ ਤਰ੍ਹਾਂ ਗਾ, ਜਿੱਦਾਂ ਤੇ ਸਹੀ ਨਾ ਉਹ ਚੰਡਾ ਗਾਣੇ ਤੋਂ ਤੁਸੀਂ ਬਚ ਗਿਆ। ਉਹ ਮੈਂ ਕੱਢ ਲਿਆ ਸੀ ਉਹਨਾਂ ਦੇ ਵਿੱਚੋਂ। ਡਬਰਾ ਲਾਇਆ ਹੋਇਆ ਸੀ ਮੈਕ ਮੈਂ। ਇਹਨੇ ਭਾਜੀ ਗਾਣਾ ਸ਼ੁਰੂ ਕੀਤਾ, ਤੈਨੂੰ ਪਤਾ ਗਾਣੇ ਦੀ ਪਹਿਲੇ ਰਿਹਰਸਲ ਹੁੰਦੀ ਸੀ। ਹਾਂਜੀ ਯਾਨੀ ਕਿ ਭਾਵੇਂ ਰਫੀ ਸਾਹਿਬ ਨੇ ਭਾਵੇਂ ਲਤਾ ਜੀ ਨੇ ਜਿਹੜੇ ਮਰਜ਼ੀ ਨੇ 10-10 12-12 ਦਿਨ ਰੋਜ਼ ਉਹ ਮੌਸੀਕਾਰ ਦੇ ਘਰ ਜਾ ਕੇ ਤੇ ਉਹ ਰਿਹਰਸਲ ਕਰਨੀ। ਹਾਂ ਇਹਨੂੰ ਉਹਨਾਂ ਨੇ ਇੱਕ ਗਾਣਾ ਤਾਂ ਇਹਨੇ ਕਿਹਾ ਜੀ, ਉਹਨਾਂ ਨੇ ਪਹਿਲੇ ਦਿਨ ਇਹਨੂੰ ਜਦੋਂ ਯਾਨੀ ਉਹਨੇ ਤਰਸ ਸੁਣਾਈ ਨਾ ਤੇ ਉਹਨੇ ਕਿਹਾ ਹਾਂਜੀ ਕਹੋ, ਤੇ ਇਹਨੇ ਜਦੋਂ ਫਸਟ ਟਾਈਮ ਕਹੀ ਨਾ ਉਹਨੇ ਕਿਹਾ ਲਓ ਜੀ ਠੀਕ ਆ, ਤੁਸੀਂ ਬਾਕੀ ਜਿੰਨੀ ਵੀ ਜ਼ਿੰਦਗੀ ਨਾ ਰੋਜ਼ ਆ ਕੇ ਰਿਹਰਸਲ ਹੀ ਕਰਨੀ ਇਸ ਗਾਣੇ ਦੀ। 18 ਸਾਲ ਇਹਨੇ ਰਿਹਰਸਲ ਕੀਤੀ ਤੇ 18 ਸਾਲ ਬਾਅਦ ਆ ਕੇ ਮਾਈਕ ਤੇ ਜਦੋਂ ਖਲੋਤਾ ਤੇ ਪਹਿਲੀ ਲਾਈਨ ਗਈ ਤੇ ਉਹਨੇ ਕਿਹਾ ਨਹੀਂ ਅਭੀ ਮਿਹਨਤ ਕੀ ਜ਼ਰੂਰਤ ਹੈ। ਨਹੀਂ ਮੇਰੇ ਗਲੇ 'ਚ ਨਾ ਇੱਕ ਵੇਨ ਐਸੀ ਆ ਜਿਹੜੀ ਜਾਦੂਈ ਵੇਨ ਆ। ਵੇਲ ਨਹੀਂ ਵੈਨ, ਸਵਾਰੀਆਂ ਬੈਠੀਆਂ ਉਹਦੇ 'ਚ। ਉਹ ਮੈਨੂੰ ਰਿਆਜ਼ ਦੀ ਲੋੜ ਨਹੀਂ ਹੈ। ਸਾਜੀ ਰਫੀ ਸਾਹਿਬ ਦੇ ਮਗਰ ਮਿਊਜ਼ੀਸ਼ੀਅਨ ਰੋਂਦੇ ਹੁੰਦੇ ਸੀ ਜਦੋਂ ਗਾਉਂਦੇ ਸੀ, ਹਾਂ ਇਹਦੇ ਮਗਰ ਵੀ ਰੋਂਦੇ ਸੀ। ਉਹ ਰੋਂਦੇ ਸੀ ਵੀ ਇਹ ਕਿਦੋਂ ਹਟੂਗਾ, ਇਹਦੇ ਕੋਲ ਜਾਨ ਛਡਾਉਣ। ਜਦੋਂ ਕਿ ਸਿੰਗਰ ਗਾ ਰਹੇ ਸੀ ਨਾ, ਰਫੀ ਸਾਹਿਬ ਕਿਸ਼ੋਰ ਸਾਹਿਬ ਗਾ ਰਹੇ ਨੇ ਤੇ ਮਿਊਜ਼ੀਸ਼ੀਅਨ ਮਜ਼ਾ ਲੈ ਰਹੇ ਨਾਲ ਆਇਆ ਵਜਾ ਰਹੇ ਨੇ, ਤੇ ਅਗਰ ਰਫੀ ਸਾਹਿਬ ਨੇ ਉਹਨਾਂ ਨਾਲ ਗਾਉਂਦੇ ਗਾਉਂਦੇ ਦੇਖਿਆ ਤਾਂ ਉਹ ਕਹਿੰਦੇ ਕਿ ਕੀ ਬਾਤ ਹਾਏ ਹੈ, ਹਾਏ ਹਾਏ। ਇਹ ਵੀ ਗਾ ਰਹੇ ਹਾਂਜੀ ਐ ਭਾਈ ਦਾ ਗਾ। ਬਸ ਇਹ ਵੀ ਗਾਉਂਦਾ ਕਦੋਂ ਜਦੋਂ ਮਿਊਜ਼ੀਸ਼ੀਅਨ ਪਹਿਲੇ ਗਿਆਨ ਹੁੰਦੇ ਸੀ। ਓਕੇ ਆਹੋ ਤੇ ਇਹਦੇ ਨਾਲ ਜਦੋਂ ਗਾਉਂਦਾ ਗਾਉਂਦਾ ਵੇਖ ਮੁਕਾ ਯਾਰ ਕੀ ਕਰਨ ਦੇ? ਆਹੋ ਮੈਂ ਤਾਂ ਓਕੇ ਤਾਂ ਮਕਾਉਣ ਨੂੰ ਕਰਦੇ ਕਿ ਆਡੀਅנס ਦੀ ਮਕਾਉਣ ਦੀ ਆਡੀਅנס ਨਹੀਂ ਹੁੰਦੀ ਉੱਥੇ ਸਟੂਡੀਓ 'ਚ। ਨਹੀਂ ਆ ਜਿਹੜਾ ਕੰਸਰਟ ਹੁੰਦਾ ਸੀ ਇਹਦੇ ਨਾਲ ਇੱਕੋ ਹੀ ਮਿਊਜ਼ੀਸ਼ੀਅਨ ਹੁੰਦਾ ਸੀ, ਉਹ ਛੱਡ ਕੇ ਤਬਲਾ ਵਜਾਉਣ ਲੱਗ ਪੈਂਦਾ ਸੀ, ਤਬਲਾ ਛੱਡ ਕੇ ਵਾਇਲਨ ਵਜਾਉਣ ਲੱਗ ਪੈਂਦਾ, ਉਹੀ ਹੁੰਦਾ ਸੀ ਇਹਦੇ ਨਾਲ। ਸਾਜੀ ਰਫੀ ਸਾਹਿਬ ਦੇ ਮਗਰ ਮਿਊਜ਼ੀਸ਼ੀਅਨ ਜਿਹੜੇ ਉਹ ਦਾਦ ਵੀ ਦਿੰਦੇ ਸੀ, ਕਿਆ ਕਹਿੰਦੇ ਵਾਹ ਵਾਹ ਵਾਹ। ਇਹਨੇ ਵੀ ਸਾਜੀ ਪਿੱਛੇ ਮੁੜ ਕੇ ਵੇਖਿਆ, ਕਹਿੰਦਾ ਖੁਦ ਤੇਰੀ ਦਾਦ ਤੇ। ਰਫੀ ਸਾਹਿਬ ਦੇ ਮਗਰ ਮਿਊਜ਼ੀਸ਼ੀਅਨ ਹੁੰਦੇ ਸੀ ਰਿਕਾਰਡਿੰਗ ਦੇ ਦੌਰਾਨ, ਇਹਦੇ ਮਗਰ ਮਿਊਜ਼ੀਸ਼ੀਅਨ ਹੁੰਦੇ ਸੀ ਰਿਕਾਰਡਿੰਗ ਤੋਂ ਬਾਅਦ ਸੜਕ ਤੇ, ਕੋਈ ਜੁੱਤੀ ਉਹਨਾਂ ਦੀ ਪਾ ਜਾਂਦਾ। ਦੂਸਰੇ ਸਿੰਗਰ ਤੇ ਦੇਖਦੇ ਨਾ ਮਿਊਜ਼ੀਸ਼ੀਅਨ ਨਾਲ ਮੁਸਕਰਾਉਂਦੇ ਨਾਲ ਮਜ਼ਾਕ। ਇਹਦੇ ਬਾਰੇ ਚ ਮਸ਼ਹੂਰ ਹੁੰਦਾ ਸੀ, ਸਟੂਡੀਓ ਜਾਂਦੇ ਮਿਊਜ਼ੀਸ਼ੀਅਨ ਆਜ ਕੌਣ ਸਿੰਗਰ ਉਨਕਾ ਮਿੱਠਾ ਉਨਕਾ ਜੁੱਤੀਆਂ ਉੱਥੇ ਲਗਾਓ ਸਾਰੇ ਇੱਕ ਜਗ੍ਹਾ ਤੇ ਜੇਬ ਚ ਨਾ ਪੈਸੇ ਕੋ ਜੇਬ ਚ ਕਰ ਲਓ, ਚੱਲੀ ਜਾਓ ਮਿੰਟ ਮਿਊਜ਼ੀਸ਼ੀਅਨ ਨੂੰ ਪੜਾ ਲਓ। ਇਹ ਪਹਿਲੇ ਪੌਣਾ ਘੰਟਾ ਇਤਮਾਮ ਹੁੰਦਾ ਸੀ, ਇਹ ਖਾਲੀ ਜੇਬਾਂ ਬੈਠੇ ਨੇ ਸਾਰਾ ਹਿਸਾਬ ਕਿਤਾਬ। ਰਫੀ ਸਾਹਿਬ ਨੇ ਸਾਜੀ ਇੱਕ ਵਜਾਉਂਦਿਆਂ ਜੁੱਤੀ ਕਿਸੇ ਨੇ ਕਿਹਾ ਕਿ ਉਹ ਜਿਹੜਾ ਨਹੀਂ ਕਈ ਬੰਦੇ ਏਦਾਂ ਕਰਦੇ, ਅਕਸਰ ਏਦਾਂ ਕਰਦੇ ਕਿ ਤੁਹਾਨੂੰ ਪਤਾ ਕਿ ਇੱਥੇ ਮੈਂ ਆਇਆ ਤਾਂ ਹੁਣ ਇਹਨਾਂ ਨੇ ਸਿਗਰਟ ਮੰਗਣੇ, ਤੇ ਉਹ ਭਰੀ ਡੱਬੀ ਚੋਂ ਇੱਕ ਸਿਗਰਟ ਕੱਟ ਕੇ ਤਾਂ ਡੱਬੀਆਂ ਜਾਣ ਕੇ ਸਿੱਟ ਦਿੰਦੇ ਦਰਵਾਜ਼ੇ, ਕਿ ਉਹਨੂੰ ਲੱਗਿਆ ਆਖਰੀ ਸੀ। ਉਹ ਸਭ ਤੋਂ ਪਹਿਲੇ ਸਟਾਰਟ ਇਹਦੀ ਰਿਕਾਰਡਿੰਗ ਤੋਂ ਹੋਇਆ ਸੀ। ਇੱਕ ਬੈਂਜੋ ਨੂੰ ਆਦ ਨੇ ਕੀਤਾ ਸੀ ਚਾਚੇ ਨੇ। ਬੈਂਜੋ ਕੀ ਹੁੰਦਾ ਜੀ? ਅੱਛਾ ਉਸਤਾਦ ਜੀ, ਉਹ ਜਿਹੜੇ ਰਫੀ ਸਾਹਿਬ ਨੇ ਜੁੱਤੀ ਲਾ ਕੇ ਕਿਤੇ ਚਲੇ ਗਏ, ਉਹਨੂੰ ਕਿਹਾ ਪਸੰਦ ਆ ਗਈ ਜੁੱਤੀ, ਨਹੀਂ ਲਾ ਕੇ ਚਲਾ ਗਿਆ, ਉਹ ਮਗਰ ਛੱਡ ਕੇ ਸਾਲਿਆ ਵਾਸ਼ਰੂਮ ਵਾਲੇ ਲਾ ਗਈ। ਜੋ ਲੱਕ ਚ ਮਾਰਨ ਦੇ ਓਏ ਲੈ ਕੇ ਉਹਦੇ ਨਾਲ ਇਹ ਵੀ ਬੜਾ ਦਿਆਲੂ ਸੀ, ਇਹਨੇ ਵੀ ਜੁੱਤੀ ਉਹਨੇ ਕਿਹਾ ਜੀ ਸਾਰੇ ਆਪੇ ਪਿੱਛੇ ਜੁੱਤੀ ਨੇ ਕਿਹਾ ਤੁਮ ਪਹਿਨ ਲਓ, ਇਹਨੇ ਉਹਨੂੰ ਜੁੱਤੀ ਦੇ ਕੇ ਚਲੀ ਗਈ। ਅਗਲੇ ਦਿਨ ਸੁਬਹ ਆ ਗਿਆ, ਕਹਿੰਦਾ ਸਾਰਾ ਲੈ ਲਓ, ਇੱਕ 6 ਨੰਬਰ ਇੱਕ 9 ਨੰਬਰ, ਇੱਕ ਦੀ ਅੱਡੀ ਬਾਹਰ ਆ, ਇੱਕ ਦਾ ਪੈਰ ਬਾਹਰ। ਇਦਾਂ ਹੋ ਜਾਂਦਾ ਵਾ ਚਾਰ ਸਾਲ ਨਹੀਂ। ਫਿਰ ਰਫੀ ਸਾਹਿਬ ਦੀ ਕਿਹੜੀ ਆਦਤ ਸੀ, ਉਹਨੇ ਬੜੀ ਕਾਪੀ ਕੀਤੀ ਉਹਨਾਂ ਦੀ। ਰਫੀ ਸਾਹਿਬ ਦੀ ਆਦਤ ਸੀ ਕਿ ਉਹ ਉਹਨਾਂ ਕੋਲ ਕੋਈ ਫਕੀਰ ਪੈਸੇ ਮੰਗਦਾ ਸੀ ਨਾ, ਤੇ ਉਹ ਜੇਬ 'ਚ ਹੱਥ ਮਾਰ ਕੇ ਜਿੰਨੇ ਜੇਬ 'ਚ ਆਉਂਦੇ ਸੀ ਨਾ ਕੱਢ ਕੇ ਫੜਾ ਦਿੰਦੇ ਸੀ, ਕਦੀ ਗਿਣੇ ਨਹੀਂ ਸੀ। ਤੇ ਕਿਸੇ ਨੇ ਨਾਲ ਦੇ ਨੇ ਪੁੱਛਿਆ ਕਿ ਰਫੀ ਸਾਹਿਬ ਤੁਸੀਂ, ਤੇ ਉਹਨਾਂ ਨੇ ਕਿਹਾ ਕਿ ਜਬ ਉਹ ਮੁਝੇ ਨਹੀਂ ਗਿਣ ਕੇ ਦੇਤਾ ਤਾਂ ਮੈਂ ਕੋ ਗਿਣ ਕੇ, ਇਹਨੇ ਕਾਪੀ ਕੀਤੀ ਫਿਰ। ਬਸ ਵੱਡੇ ਲੋਕਾਂ ਦੀਆਂ ਕਾਪੀਆਂ ਹੁੰਦੀਆਂ ਦੋਸਤ। ਇਹਨੇ ਵੀ ਸਾਜੀ ਕਾਪੀ ਕਰਕੇ ਫਕੀਰ ਦੇ ਹੱਥ ਦੇ ਨੇ ਕੱਢ ਕੇ ਪਲਾਸਟਿਕ ਦੀ ਕਿਰਲੀ ਰੱਖ, ਫਕੀਰ ਦਾ ਤੇਰੀ ਟੋਜਾ ਕੁੜੀ। ਓਏ 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 ਯਾਰ
ਯਾਰ ਇਹਨੇ ਵੀ ਤਾਜੀ ਕਾਪੀ ਕੀਤੀ, ਪੈਸੇ ਲਏ ਤੇ ਬਾਅਦ 'ਚ ਉਹਨੂੰ ਮਲੰਗ ਨੂੰ ਲੱਭਦਾ ਫਿਰ ਕਹਿੰਦਾ ਉਹ ਮੇਰਾ ਸ਼ਨਾਖਤੀ ਕਾਰਡ ਨਹੀਂ ਮਿਲਦਾ। ਇਹਨੇ ਵੀ ਇੰਜ ਕੀਤਾ, ਇਹਨੇ ਥੱਬੂ ਦਿੱਤਾ, ਆਏ ਹਾਏ। ਥੱਬੂ ਕੱਢ ਕੇ ਦਿੱਤਾ ਤੇ ਨਾਲ ਦੇ ਨੇ ਪੁੱਛਿਆ ਸਰ ਤੁਸੀਂ ਗੇਂਦਰੋਂ ਕਿਤੇ ਨਹੀਂ ਲਈ ਜਿੱਦਾਂ ਮੌਲਾ ਦੇ ਰਿਹਾ ਮੌਦਾ ਦੇ ਰਹੇ ਤੇ ਘੰਟੇ ਬਾਅਦ ਤੋਂ ਵਾਪਸ ਆਣਗੇ ਤਾਂ ਫਕੀਰ ਨੇ ਇਹਦਾ ਢੇਰ ਉੱਥੇ ਲਾਇਆ ਤੇ ਪਰਚੀਆਂ ਸਾਈਡ ਤੇ ਕਰ ਕਰਕੇ ਵਿੱਚ ਟੀਪੇ ਲੱਭਣ ਦੇ ਜਿਹੜਾ ਇਹਨੇ ਫੜਾਇਆ। ਉਹ ਇੰਨੀਆਂ ਪਰਚੀਆਂ ਦੇ ਵਿੱਚ ਕਿਤੇ ਕਿਤੇ 2 ਟੀਪੇ ਵਜ਼ੀਰ ਖੱਪ ਗਿਆ ਵਿਚਾਰਾ। ਮੈਂ ਕਰਕੇ ਸਤਾਜੀ ਜੇਬ ਚ ਆਇਆ ਬਗੈਰ ਕਿ ਨਹੀਂ ਫਕੀਰ ਨੂੰ ਦੇਤੇ ਤੇ ਉਹ ਨਾਲ ਦਾ ਕਹਿੰਦਾ ਆਪਨੇ ਸਾਰੇ ਦੇ। ਉਹ ਕਹਿੰਦਾ ਦੋਵਾਂ ਸਾਈਡਾਂ ਤੇ ਬਾਬੇ ਹੀ ਆ। ਨਹੀਂ ਇਧਰਲੀ ਜੇਬ ਚ ਨੋਟ ਫੜਾਏ ਨੇ ਤੇ ਇਧਰਲੀ ਜੇਬ ਚ ਬਿੱਲ ਫੜਾਉਂਦੇ ਆ ਤੇ ਫਕੀਰ ਬਿੱਲ ਲੈਣ ਚ ਲੱਗਾ, ਉਹਨੇ 180 ਰੁਪਏ ਕੋਲੋਂ ਪਾ ਕੇ ਤਾਰੇ। ਅਗਲੇ ਦਿਨ ਗੱਡੀ ਲੈ ਕੇ ਲੰਘੇ ਤੇ ਉਹਨੇ ਗੱਡੀ ਵੇਖ ਕੇ ਦੌੜ ਲਾ ਲਈ। ਇਹਨੇ ਕਿਹਾ ਹਾਂ ਜੀ, ਇਹਨੇ ਕਹਿੰਦੀ ਅੱਲਾ ਦਾ ਸ਼ੁਕਰ ਫਕੀਰੀ ਛੱਡ ਦਿੱਤੀ, ਆਪਣਾ ਕੰਮ ਕਰ ਲਿਆ। ਤਾਂ ਜੀ ਰਫੀ ਸਾਹਿਬ ਨੇ ਆਪਣਾ ਸ਼ਾਗਿਰਦ ਲੈ ਕੇ ਟੈਰਸ ਤੇ ਖੜੇ ਹੋ ਕੇ ਗੱਲਾਂ ਕੀਤੀਆਂ ਨਾ, ਉਹਨਾਂ ਨੂੰ ਕਹਿੰਦੇ ਮੈਂ ਕੁਛ ਨਹੀਂ, ਮੈਂ ਸ਼ੁਰੂ ਸੇ ਆਤੇ। ਇਹ ਵੀ ਸ਼ਾਗਿਰਦ ਲੈ ਕੇ ਟੈਰਸ। रफी साहब ने कहा कि मैं तो कुछ भी नहीं करता, पता नहीं लोग क्यों पसंद करते हैं। ਆਹ ਇਹ ਵੀ ਸ਼ਾਗਿਰਦ ਲੈ ਕੇ ਟੈਰਸ ਤੇ इन्हें ਖੜਾ। क्या मैं नहीं मेहनत करता फिर भी पता नहीं क्यों नहीं पसंद करते। ਨਹੀਂ ਬੇਸਿਕਲੀ ਮੈਨੂੰ ਰਫੀ ਸਾਹਿਬ ਪਸੰਦ ਹੀ ਬਹੁਤ ਆ। ਰਫੀ ਸਾਹਿਬ ਦੀ ਤਾਂ ਮੇਰੀ ਰਿਜ਼ੈਂਬਲੈਂਸ ਬੜੀ ਮਿਲਦੀ ਹੈ। ਆਹੋ ਤਾਜੀ ਇਹਨੇ ਵੀ ਸ਼ਾਗਿਰਦ ਨੂੰ ਖਿਲਾ ਰਿਹਾ, ਉਹਨੂੰ ਨਸੀਹਤ ਕਰਨ ਦਾ, ਕਹਿੰਦਾ ਯਾਰ ਮੈਂ ਬੜਾ ਕਾਮਯਾਬ ਹੋਣਾ ਸੀ, ਮੈਂ ਮੁਨਾਫਿਕ ਨਾ ਹੁੰਦਾ। ਇੰਨਾ ਮਹਿੰਗਾ ਗਾਣਾ ਇਹਨੇ ਫੜ ਲਿਆ, ਉਹ ਗਾਇਆ ਨਹੀਂ ਗਿਆ ਤੇ ਬਾਅਦ ਚ ਨੌਕਰ ਦਾ ਰੋਲ ਕਰਨ ਦਿਆ ਫਿਲਮ ਚ। ਨੌਕਰ ਦਾ ਰੋਲ ਬੜਾ ਮਹਿੰਗਾ ਰੋਲ ਹੁੰਦਾ ਇਹਨੂੰ ਹੈ, ਇਹ ਤੇ ਪਤਾ ਥਰੂ ਆਊਟ ਨਹੀਂ ਚੱਲਣ ਵਾਲਾ। ਸ਼ੁਰੂ ਤੋਂ ਲੈ ਕੇ ਐਂਡ ਤੱਕ ਨੌਕਰ ਹੀ ਖੇਡਦਾ ਵਾ, ਨੌਕਰ ਹੀ ਸਾਰੇ ਅੰਦਰ ਬੁਲਾਉਣੇ। ਪੁੱਤ ਤੂੰ ਨਹੀਂ ਮਿੱਠਾ ਜੀ, ਵੈਸੇ ਕਦੀ ਸ਼ੌਕ ਹੈ ਸਾਡੀ ਕਿ ਫਿਲਮ ਦਾ, ਕਿਉਂਕਿ ਮਿੱਠੇ ਦਾ ਸਟਰਕਚਰ ਜਿਹੜਾ ਨਾ ਬੋਡੀ ਸਟਰਕਚਰ ਔਰ ਗੱਲਬਾਤ ਇੱਕ ਫਿਲਮ ਹੈ। हाँ नहीं मिठे का बड़ा चाल, मिठे का ला देना, मैं चाल लवा देना मिठे का। ਪਤਾ ਨਹੀਂ ਅੱਧਾ ਤਾਂ ਲੱਥ ਗਿਆ ਵਾ। नहीं मतलब तेरा काम करा के टेंशन ना ले। ਦੇਖੋ ਜੀ ਹੁਣ ਮੈਨੂੰ ਇੰਨਾ ਪਤਾ ਵਾ, ਮੈਂ 17 ਸਾਲਾਂ ਦਾ ਵੀ ਹੋਇਆ ਮੇਰੇ ਝੂਰੀ ਨਹੀਂ ਪੈਣੀ। क्यों? ਇਹਦਾ ਮੂੰਹ ਐਂਜ ਉਸਤਾਦ ਫੋਲਡ ਹੋਣਾ। ਓਏ ਮੂੰਹਾਂ ਤੇ ਮੋਚੀ ਤਰਪਾਲ ਵਾਲੀ ਗੋਲਡ ਹੋਣਾ। ਸ਼ਾਗਿਰਦ ਨੂੰ ਲੈ ਕੇ ਸਤਾਜੀ ਟੈਰਸ ਤੇ ਨਸੀਹਤਾਂ ਕਰਦਾ ਮਾੜਾ ਜਿਹਾ ਪੈਰ ਅੜਿਆ ਉਹ ਥੱਲੇ ਵੀ ਤਾਂ ਭੱਲੇ ਕੇ ਉਸਤਾਦ ਜੀ ਸ਼ਾਗਿਰਦ ਨੂੰ ਲੈ ਕੇ ਟੈਰਸ ਤੇ ਖੜਾ ਤੇ ਉਹਨੂੰ ਦੱਸੀਦਾ ਨਾ ਵੀ ਮੈਂ ਕੁਝ ਨਹੀਂ, ਤੇ ਉਹਨੂੰ ਪੁੱਛਣ ਡਿਆ ਕੋਈ ਹੈ ਤੇ ਕੋਈ ਦੇਖ ਸੁਣ ਚਾਹ ਤੇ ਪੀ ਕੇ ਆਈ ਹੈ। रफी साहब ने ना क्या उत्ते खलोते महेंद्र कपूर सी ना नाल, ते ओ महेंद्र कपूर साहब हिंदू सी, हिंदू ने मतलब ते रफी साहब मुसलमान सी। ते रफी साहब ने कहा देखो चांद सितारे है ना, कहंदा मैं कहा हाँ जी, ते कहंदे किन्नी उस जात दी करम नवाजी है साडे मेरे ते सारे दा, कहंदा हाँ, ते कहंदे चलो सजदा करिए। ते महेंद्र कपूर साहब कहंदे मैं भी यानी इन्ने सरेंडर सी उस जात अरे वाह वाह, ਟੈਰਸ ਤੇ ਸਜਦਾ ਕਰਨ ਲੱਗ ਪਏ ਰਫੀ ਉਹ ਹਿੰਦੂ ਹੋ ਕੇ ਉਹਨਾਂ ਨੇ ਨਾਲ। ਹਾਂ ਕਿਆ ਨਾਲ। ਬਾਤ ਹੈ। ਤੇ ਉਸਤਾਦ ਸੀ ਨਾ, ਹੁਣ ਗੁਰੂ ਸੀ, ਤੇ ਗੁਰੂ ਨੇ ਜੋ ਕਹਿਤਾ ਤੇ ਨਾਲੇ ਉਹ ਭਾਵੇਂ ਜੋ ਵੀ ਆ ਉਹ ਜ਼ਾਤ ਤੇ ਹੋਈ ਹੈ ਨਾ ਸਾਰੀ ਉਹਦਾ ਨਾਲ। साजिद महेंद्र कपूर साहब ने उन्होंने कहा ये तारे देखो, तो ये उन्होंने कहा उस सजदा करे। ਇਹ ਵੀ ਆਪਣੇ ਸ਼ਹੀਦ ਨੂੰ ਤੇ ਲੈ ਕੇ ਖਲੋਤਾ, ਕਹਿੰਦਾ ਆਓ ਇਹ ਤਾਰੇ ਦੇਖੋ, ਆਓ ਤੇ ਪੱਕਾ ਸਿਗੜ ਆਹੋ ਨਹੀਂ ਸ਼ਾਗਿਰਦਾਂ ਦਾ ਵੀ ਤਾਂ ਫਰਕ ਹੁੰਦਾ। ਨਹੀਂ ਸੀਰੀਅਸਲੀ ਉਸਤਾਦ ਜੀ ਚੀਜ਼ ਤੋਂ ਹਟ ਕੇ ਮੈਂ ਤਕਰੀਬਨ 9-10 ਸਾਲ ਦਾ ਸੀ ਜਦੋਂ ਦਾ ਮੈਨੂੰ ਰਫੀ ਸਾਹਿਬ ਬੜੇ ਪਸੰਦ ਆ। ਸੀਰੀਅਸਲੀ ਇਹ ਪਤਾ ਕੀ ਗੱਲ ਆ, ਬਹੁਤ ਘੱਟ ਕਿਸਮਤ ਵਾਲਿਆਂ ਨੂੰ ਇਦਾਂ ਦਾ ਸ਼ਾਗਿਰਦ ਮਿਲਦਾ ਜਿਹੜਾ ਸਿਰਫ ਉਹਨੂੰ ਸਿਰਫ ਇੰਨੀ ਆਵਾਜ਼ ਆਵੇ ਕਿ ਮੇਰੇ ਉਸਤਾਦ ਨੇ ਆ ਕਿਹਾ, ਹਾਏ ਹਾਏ ਉਸ ਤੋਂ ਅੱਗੇ ਉਹਦਾ ਦਿਮਾਗ ਨਾ ਚੱਲਦਾ ਹੋਵੇ। 99 ਸ਼ਾਗਿਰਦ ਇਦਾਂ ਨੇ ਕਿ ਉਹਨੂੰ ਜੋ ਉਸਤਾਦ ਨੇ ਕਿਹਾ ਨਾ ਉਹਦੀ ਜਮਾ ਤਫਰੀ ਕਰਨ ਲੱਗ ਪੈਂਦੇ। ਅੱਛਾ ਉਸਤਾਦ ਨੇ ਇਦਾਂ ਕਿਹਾ ਵਾ ਸਾਜੀ, ਤੇ ਤੁਸੀਂ ਇਦਾਂ ਕਿਉਂ ਨਹੀਂ ਕਰ ਲੈਂਦੇ ਆਪਾਂ, ਯਾਨੀ ਅੱਗੋਂ ਬਹੁਤ ਘੱਟ ਸ਼ਾਗਿਰਦ ਹੁੰਦੇ ਔਰ ਉਹ ਹਮੇਸ਼ਾ ਉੱਥੇ ਹੀ ਰਹਿੰਦੇ ਨੇ। ਉਹ ਸ਼ਾਗਿਰਦ ਨੂੰ ਕਦੀ ਭਾਗ ਨਹੀਂ ਲੱਗਦੇ, ਭਾਗ ਉਸੇ ਸ਼ਾਗਿਰਦ ਨੂੰ ਲੱਗਦਾ ਜਿਹੜਾ ਸਿਰਫ ਇੰਨਾ ਹੀ ਗੱਲ ਐ ਉਸਤਾਦ ਨੇ ਕਿਹਾ, ਉਹਦੇ ਚ ਨਫਾ ਵਾ ਨੁਕਸਾਨ ਆ ਫਲਾਂ ਡਿੰਗ। ਉਹਨੇ ਕਿਹਾ ਪਰ ਮੇਰੇ ਲਈ ਲੋਕ ਆ, ਮੈਂ ਅੱਗੇ ਸੋਚਣਾ ਹੀ ਨਹੀਂ ਕਿਉਂ ਕਿਹਾ, ਕਿੱਦਾਂ ਕਿਹਾ। ਭਾਵੇਂ ਉਹ ਗਲਤ ਕੰਮ ਆ, ਭਾਵੇਂ ਉਹਦੇ ਚ ਨੁਕਸਾਨ ਆ, ਲੇਕਿਨ ਉਹਦੀ ਇਸ ਚੀਜ਼ ਚ ਬਰਕਤ ਪੈਣੀ ਹੈ ਕਿ ਉਹਨੇ ਉਸਤਾਦ ਦੀ ਗੱਲ ਮੰਨੀ। ਤੇ ਉਹ ਮਹਿੰਦਰ ਕਪੂਰ ਸਾਹਿਬ ਨੇ ਉਹਨੇ ਕਿਹਾ ਮੈਂ ਚੁੱਪ। ਰਫੀ ਸਾਹਿਬ ਅਸੀਂ ਜਿੱਥੇ ਸਾਨੂੰ ਬੁਲਾਉਣ ਗਏ ਸੀ ਸ਼ੋਅ ਸੀ, ਉਹ ਸ਼ੋਅ ਵਾਲੇ ਆਏ ਨਹੀਂ ਤੇ ਮੈਂ ਤੇ ਚੁੱਪ, ਮੈਂ ਕੋ ਪੁੱਛਾਂ ਕਿ ਆਏ ਨਹੀਂ ਹੈ ਨਾ। ਤੇ ਉਹ ਮੈਂ ਤਾਂ ਦੱਸਿਆ ਨਹੀਂ ਕਿ ਉਹ ਸਿੰਗਰ ਦੇ ਉਹ ਸ਼ਾਗਿਰਦ ਸੀ ਮਹਿੰਦਰ ਕਪੂਰ ਸਾਹਿਬ, ਉੱਥੇ ਖੜੇ ਨੇ, ਕਹਿੰਦੇ ਅਸੀਂ ਖੜੇ ਜਿੱਥੇ ਉਹ ਕੋਠੀ ਚੀਆਂ ਜਿਹੜਾ ਘਰ ਸੀ
ਤੇ ਉਹ ਸਾਨੂੰ ਲੈਣ ਨਹੀਂ ਆ ਰਹੇ, ਲੇਟ ਹੋਈ ਜਾ ਰਹੇ। ਤੇ ਕਹਿੰਦੇ ਮੈਂ ਚੁੱਪ, ਮੈਂ ਨਹੀਂ ਕਿਹਾ ਵੀ ਰਫੀ ਸਾਹਿਬ ਨੂੰ ਇਹ ਆ, ਕਹਿੰਦੇ ਮੈਂ ਕੋ ਕਵਾਂ। ਤੇ ਮੈਂ ਕਿਹਾ ਇੱਥੇ ਸ਼ਾਗਿਰਦ ਹੁੰਦਾ ਕੋਈ? ਉਹਨੇ ਕਹਿਣਾ ਸੀ ਮੈਂ ਤੁਹਾਨੂੰ 20 ਵਾਰੀ ਕਿਹਾ ਤੁਸੀਂ ਮੇਰਾ ਨੰਬਰ ਦੇ ਦਿਆ ਕਰੋ, ਤੁਸੀਂ ਵੀ ਨਹੀਂ ਹਟਦੇ। ਹੁਣ ਖਲੋਤੇ ਇੱਥੇ ਆਪ ਵੀ, ਤੁਸੀਂ ਮੈਂ ਵੀ ਜਲੀਲ ਹੋਣੇ ਆ। ਤੇ ਉਸਤਾਦ ਕੱਚਾ ਜਿਹਾ ਹੋਇਆ ਪਿਆ ਆਪ, ਉਸਤਾਦ ਨੇ ਹੋਰ ਕਿਤੇ ਬੇਇੱਜ਼ਤ ਨਹੀਂ ਹੋਣਾ, ਸ਼ਾਗਿਰਦ ਤੋਂ ਹੋ ਗਿਆ। ਆਹੋ ਤੂੰ ਦਿਓ ਜੋ ਲੇਟ ਹੋ ਰਹੇ, ਉਸਤਾਦ ਸ਼ਾਗਿਰਦ ਤੋਂ ਅੱਗੇ ਕੱਚਾ ਹੋਈ ਜਾ ਰਿਹਾ। ਏਦਾਂ ਹੀ। ਆਹੋ ਤੁਹਾਨੂੰ ਮੈਂ 20,000 ਵਾਰੀ ਕਿਹਾ ਉਸਤਾਦ ਜੀ ਤੁਸੀਂ ਵੀ ਆਪਣੀ ਮਰਜ਼ੀ ਕਰਨੀ ਹੁੰਦੀ ਹੈ। ਉਹਨਾਂ ਨੂੰ ਬੰਦਾ ਸਿੱਧੀ ਪਹਿਲੇ ਗੱਲ ਕਰੇ, ਤੁਸੀਂ ਨਹੀਂ ਤੁਹਾਨੂੰ ਗੱਲ ਦਾ ਪਤਾ ਲੱਗਦਾ, ਤੁਸੀਂ ਮੈਨੂੰ ਮੇਰਾ ਨੰਬਰ ਦਿਓ, ਵੇਖਣਾ ਮੈਂ ਪਹੁੰਚਦਾ ਕਿ ਆਉਂਦੇ ਕਿ ਨਹੀਂ ਹੁਣ ਤੱਕ। ਉਸਤਾਦ ਹੈ ਕਿਹੜਾ ਵਿਚਾਰਾ, ਲੈ ਆਹ ਉਸਤਾਦ ਹੁੰਦੇ ਅੱਜ ਕੱਲ ਦੇ। ਏਦਾਂ ਹੀ। ਸਾਜੀ ਸਾਜੀ ਮਿੱਠਾ ਆਪਣੇ ਸ਼ਾਗਿਰਦ ਨੂੰ ਕਹਿੰਦਾ ਆ ਉੱਪਰ ਟੈਰਸ ਤੇ ਚਲੀ, ਉਹ ਕਹਿੰਦਾ ਜਾ ਯਾਰ ਉਸਤਾਦ ਤੂੰ ਹੋ ਆ। ਸਾਜੀ ਭਾਈ ਜਾਨ ਕੈਸਰ ਨੇ 12-13 ਸਾਲ 14 ਸਾਲ ਖਿਦਮਤ ਕੀਤੀ ਅਖਤਰ ਹੁਸੈਨ ਕੀ ਹਾਂ ਹਾਂ ਆਹੋ ਬਰਤਨ ਧੋਤੇ। ਤੇ ਇੱਕ ਦਿਨ ਭਾਜੀ ਕਹਿਣ ਲੱਗੇ ਕਿ ਮੈਂ ਵੀ ਉਸਤਾਦ ਜੀ ਨਹੀਂ ਨਹੀਂ 12 ਜਦੋਂ ਵਾਲਦ ਸਾਹਿਬ ਫੌਤ ਹੋਏ ਨਾ, ਭਾਈ ਜਾਤ ਦੇ ਜਦੋਂ ਵਾਲਦ ਸਾਹਿਬ ਫੌਤ ਹੋ ਗਏ ਨਾ 12 ਸਾਲਾਂ ਬਾਅਦ, ਤੇ ਉਦੋਂ ਉਸਤਾਦ ਉਹਨਾਂ ਨੇ ਕਿਹਾ ਕਿ ਚੱਲ ਜਾ ਹੁਣ ਤੇਰੇ ਘਰ ਤੇਰੀ ਲੋੜ ਆ, ਤੇਰਾ ਪਿਓ ਨਹੀਂ ਰਿਹਾ। ਤੇ ਕਹਿੰਦੇ ਮੈਂ ਕਿਹੜਾ ਮੂੰਹ ਲੈ ਕੇ ਜਾਣਾ ਵੀ 12 ਸਾਲ ਅਖਤਰ ਹੁਸੈਨ ਅੱਖੀਆਂ ਕੋ ਤੇ ਸਿੱਖਿਆ ਕੁਝ ਵੀ ਨਹੀਂ, ਮੈਨੂੰ ਤੇ ਆਉਂਦਾ ਹੀ ਕੁਝ ਨਹੀਂ, ਮੈਂ ਤਾਂ ਨਹੀਂ ਜਾਣਾ। ਅੱਗੋਂ ਉਸਤਾਦ ਨੇ ਕਿਹਾ ਕਿ ਹੁਣ ਤੂੰ ਸਿੱਖਣਾ ਹੈ ਕਿ ਗਾਉਣਾ? ਹਾਏ 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 ਹਾਏ। ਤੇ ਕਹਿੰਦੇ ਉਹਨਾਂ ਨੇ ਕਿਹਾ ਜੀ ਮੈਂ ਗਾਉਣਾ, ਤਾਂ ਆ ਰਹੀ ਗੱਲ ਆ। ਕਹਿੰਦੇ ਮੈਂ ਗਾਉਣਾ, ਤੇ ਕਹਿੰਦੇ ਜਾ ਫਿਰ ਥਾਪੀ ਦਿੱਤੀ, ਕਹਿੰਦੇ ਜਾ ਗਾਏਗਾ। ਔਰ ਇਹ ਵੀ ਕਿਹਾ ਵੀ ਇਦਾਂ ਦਾ ਕੋਈ ਔਰ ਨਹੀਂ ਉਹਨਾਂ ਨੇ ਕਿਹਾ ਜੇ ਤੂੰ ਚੰਗਾ ਨਹੀਂ ਨਾ ਗਾਏਗਾ ਤੇ ਤੂੰ ਮਾੜਾ ਵੀ ਨਹੀਂ ਗਾਏਗਾ। ਯਾਨੀ ਉਹਨਾਂ ਨੇ ਉਸ ਹਿਸਾਬ ਦੇ ਨਾਲ ਕਿ ਜੋ ਜ਼ਮਾਨੇ ਚੱਲਦਾ ਪਿਆ ਉੱਤੇ ਤੂੰ ਖਲੋਤਾ ਹੋਏਗਾ ਤੇ ਤੂੰ ਨਜ਼ਰ ਆਏਗਾ। ਤੇ ਉਹ ਇਦਾਂ ਹੀ ਉਹ ਆਪ ਕਹਿੰਦੇ ਮੈਨੂੰ ਹੁਣ ਮੈਂ ਸਿੱਖਿਆ ਰਾਤ, ਪਤਾ ਨਹੀਂ ਮੈਨੂੰ ਕਿੱਦਾਂ। ਉਸਤਾਦ ਜੀ ਦੁਆ ਬੜੀ ਗੱਲ ਉਹ ਕੀ ਕਰਨਾ ਮੂਵੀ ਦਾ? ਮੂਵੀ ਕਰਾ ਦੇਣੀ ਤੈਨੂੰ। ਸਾਜੀ ਭਾਈ ਜਾਨ ਕੈਸਰ ਨੇ 12 ਸਾਲ ਬਾਅਦ ਉਸਤਾਦ ਨੂੰ ਪੁੱਛਿਆ ਕਿ ਮੈਂ ਜਾਵਾਂ, ਮੇਰੇ ਵਾਲਦ ਸਾਹਿਬ ਬਹੁਤ ਹੋ ਗਏ। ਤੇ ਉਹਨੇ ਕਿਹਾ ਮੈਂ ਗਾਣਾ ਤੇ ਸਿੱਖਿਆ ਨਹੀਂ। ਇਹਨੇ ਵੀ ਪੁੱਛਿਆ, ਕਹਿੰਦਾ ਜੀ ਮੈਂ ਗਾਣਾ ਤੇ ਸਿੱਖਿਆ ਨਹੀਂ। ਕਹਿੰਦਾ ਯਾਰ ਮੈਂ ਤੈਨੂੰ ਪਹਿਲੇ ਦਿਨ ਕਿਹਾ ਤੈਨੂੰ ਨਹੀਂ ਆਉਣਾ। ਮੈਂ ਵੀ 12 ਤੂੰ ਸਿਰਫ ਭਾਂਡੇ ਭੁੰਡੇ ਧੋਣ ਲਈ ਆਇਆ। ਮੈਂ ਵੀ 12 ਸਾਲ ਲੱਗਾ ਰਹੇ ਤੇ 12 ਸਾਲ ਬਾਅਦ ਉਸਤਾਦ ਨੇ ਕਿਹਾ ਜਾ ਤੂੰ, ਕਹਿੰਦਾ ਉਸਤਾਦ ਜੀ ਫਿਰ ਫਰਿੱਜਾਂ ਦਾ ਸਿੱਖ ਲਾ। 12 ਸਾਲ ਬਾਅਦ ਕੰਮ ਸਿੱਖ ਕੇ ਆ ਕੇ ਫਰਿੱਜਾਂ ਦੇ ਕੰਮ ਤੇ ਲੱਗ ਗਏ। ਸਾਜੀ 12 ਸਾਲ ਬਾਅਦ ਉਸਤਾਦ ਨੇ ਕਿਹਾ ਤੇ ਵੀ ਜਾ। ਕੋਈ ਪੁੱਛ ਰਿਹਾ ਮਿੱਠੇ ਤੂੰ 12 ਸਾਲ, ਤੇ ਅੱਗੋਂ ਆਪ ਨਹੀਂ ਕੁਝ ਕਹਿ ਰਿਹਾ, ਅੱਗੋਂ ਕਹਿ ਰਿਹਾ ਤੁਹਾਨੂੰ ਪਤਾ ਹੀ ਅੱਜ ਕੱਲ ਉਸਤਾਦ ਕਿੱਦਾਂ ਦੇ ਹੁੰਦੇ ਲੈ ਉੱਤੇ ਪਾਤਾ ਸਾਰਾ ਕੁਝ। 12 ਸਾਲ ਬਾਅਦ ਉਹਨਾਂ ਨੇ ਕਿਹਾ ਜਾ, ਤੇ ਕਹਿੰਦਾ ਜੀ ਸਿਖਾਇਆ ਤੇ ਹੈ ਕੁਝ ਨਹੀਂ। ਕਹਿੰਦਾ ਨੇ ਤੂੰ ਗਾਏਗਾ। ਉਸਤਾਦ ਜੀ ਮੈਂ ਨੂੰ ਉਹਨਾਂ ਦਾ ਜ਼ੇਵਰ ਚੁੱਕ ਲਿਆ। ਨਹੀਂ 12 ਸਾਲ ਉਹਨਾਂ ਨੇ ਉਹ ਕੰਮ ਕਰਾਇਆ ਚੰਗਾ, ਭਾਂਡੇ ਧੁਆ, ਬੱਕਰੀਆਂ ਸਹੀ ਕਰਾ, ਬੱਚੇ ਪਾਲ, ਸੌਦੇ। 12 ਸਾਲ ਬਾਅਦ ਉਹਨਾਂ ਨੇ ਕਿਹਾ ਜਾ ਮਿੱਠੇ। ਇਹਨੇ ਕਿਹਾ ਜੀ ਮੈਂ ਸਿੱਖਿਆ ਤੇ ਕੁਛ ਨਹੀਂ। ਉਹਨੇ ਕਿਹਾ ਹੁਣ ਤੂੰ ਸਿੱਖਣਾ ਕਿ ਗਾਉਣਾ? ਕਹਿੰਦਾ ਮੈਂ ਗਾਉਣਾ। ਕਹਿੰਦਾ ਜਾ ਫਿਰ ਤੂੰ ਗਾਏਗਾ। ਜਾ ਕੇ ਪਹਿਲਾਂ ਹੀ ਕਿਤੇ ਸ਼ੁਰੂ ਕੀਤਾ, ਉਹਨਾਂ ਨੇ ਕੋਈ ਜੁੱਤੀਆਂ ਟਮਾਟਰ ਮਾਰੇ ਤੇ ਗੁੱਸੇ 'ਚ ਵਾਪਸ ਆਇਆ ਤੇ ਉਸਤਾਦ ਦੇ ਘਰ ਦੇ ਬੂਹੇ ਤੇ ਲਿਖਾ ਘਰ ਕਿਰਾਏ ਕੇ ਲਈ ਖਾਲੀ ਹੈ। ਉਸਤਾਦ ਨੇ ਮੌਕਾ ਕਰਕੇ ਤੇ ਇੱਟ ਲੈ ਕੇ ਜਾਂਦਾ। ਯਾਰ ਇਹ ਗਾਣਾ ਤਾਂ ਤੁਸੀਂ ਮਰਦੇ ਦਮ ਤੱਕ ਵੀ ਲੱਗੇ ਰਹੋ, ਤੁਹਾਨੂੰ ਸਿੱਖਿਆ ਨਹੀਂ ਜਾਣਾ। ਇਹ ਗਾਣਾ ਜਿੰਨਾ 11 ਸਾਲ ਹੀ ਹੋਏ ਹਲੇ ਉਸਤਾਦ ਕੋਲ, ਤੇ ਉਹਨੂੰ ਕਹੀ ਜਾ ਰਿਹਾ ਉਸਤਾਦ ਜੀ ਅਗਲੇ ਸਾਲ ਲੱਗਦਾ ਤੁਸੀਂ ਮੈਨੂੰ ਭੇਜ ਦੇਣਾ। ਸਾਜੀ ਮਾਸਟਰ ਅਬਦੁੱਲਾ ਸਾਹਿਬ ਦੇ ਕੋਲ ਖਾਤਾ ਹੁੰਦੇ ਸਨ ਨਾ, ਮਦਨ ਮੋਹਨ ਸਾਹਿਬ ਦਾ। ਹਾਏ ਹਾਏ ਹਾਏ। ਕਿੰਨੇ ਵੱਡੇ ਲੋਕ, ਕਿਆ ਅਜ਼ੀਮ ਲੋਕ। ਇਹਨੂੰ ਵੀ ਖਾਤਾ ਹੁੰਦੇ ਸੀ ਮਦਨ ਮੋਹਨ ਸਾਹਿਬ, ਕਿਉਂਕਿ ਉੱਤੇ ਲਿਖਿਆ ਹੁੰਦਾ ਸੀ ਖੁਦਾ ਦਾ ਨਾ ਗਾਣਾ ਨਾ ਗਾਈ, ਤੈਨੂੰ ਰੱਬ ਦਾ ਵਾਸਤਾ ਹੀ ਗਾਣਾ ਨਾ ਗਾਈ। ਉਹ ਜਿਹੜੀ ਮੈਂ ਤਰਜ ਬਣਾਈ ਸੀਗੀ, ਹਾਂ ਪੜਾਈ ਸੀ ਇਹਨੇ ਪੁੱਛਿਆ, ਇਹਨੇ ਕਿਹਾ ਜੀ, ਉਹਨਾਂ ਨੇ ਕਿਹਾ ਜਾ ਮਿੱਠੇ 12 ਸਾਲ ਬਾਅਦ ਜਾ ਤੂੰ ਘਰ ਜਾ। ਤੇ ਘਰ ਦੇ ਨੇ ਕਿਹਾ ਜੀ ਮੈਂ ਤਾਂ ਸਿੱਖਿਆ ਕੁਛ ਵੀ ਨਹੀਂ। ਤੇ ਉਹਨਾਂ ਨੇ ਕਿਹਾ ਹੁਣ ਤੂੰ ਸਿੱਖਣਾ ਕਿ ਗਾਉਣਾ? ਕਹਿੰਦਾ ਤੁਸੀਂ ਦੇਖ ਲਓ ਉਸਤਾਦ ਹੋ, ਤੁਸੀਂ ਜਿੱਦਾਂ ਕਹੋਗੇ ਕਰ ਦਿੰਦੇ, ਤੁਹਾਨੂੰ ਬਿਹਤਰ ਪਤਾ ਵਾ ਜੋ ਮੇਰੇ ਲਈ ਬਿਹਤਰ ਹੈ। ਉਹਨੇ ਕਿਹਾ ਫਿਰ ਰਹਿ ਜਾ 12 ਸਾਲ। ਨਹੀਂ ਹੁਣ ਫਿਲਮ ਦਾ ਕੀ? ਸ਼ਾਗਿਰਦ ਹੋਣ ਚੱਲਾ ਮਿਊਜ਼ਿਕ ਵਾਸਤੇ, ਤੇ ਘਰਦੇ ਨੂੰ ਕਹਿੰਦਾ ਲਓ ਜੀ ਮੈਂ ਆਇਆ 12 ਸਾਲਾਂ ਤੱਕ। ਨਹੀਂ ਮੈਂ ਜਾਣ ਉਹ ਨਹੀਂ ਕਰਨੀ ਹੈ। ਐਕਟਿੰਗ ਕੋਈ ਵੀ ਸ਼ੋਭਾ ਨਾ, ਐਕਟਿੰਗ, ਸਿੰਗਿੰਗ ਤੇ ਸਕਿੱਲ। ਗੱਲ ਤੇ ਉਸਤਾਦ ਨੂੰ ਬਿਸਤ ਕਰਾ ਰਿਹਾ ਹੈ। ਜਿੱਥੇ ਗਾ ਰਿਹਾ ਕਹਿੰਦਾ ਫਿੱਟੇ ਮੂੰਹ ਤੇਰਾ, ਕਹਿੰਦਾ ਜੀ ਉਹ ਜਿੱਦਾਂ ਉਸਤਾਦ ਨੇ ਸਿਖਾਇਆ ਉਹੀ ਗਾ ਰਿਹਾ ਜੀ, ਮੇਰਾ ਤਾਂ ਨਹੀਂ। 12 ਸਾਲ ਵੀ ਹਾਂ ਤੇ ਉਸਤਾਦ ਦਾ ਦੱਸੀ ਜਾ ਰਿਹਾ। ਨਹੀਂ 12 ਤੇ ਸਾਲ ਜਿੱਥੇ ਚੰਗਾ ਗਾਇਆ ਜਾ ਰਿਹਾ ਉੱਥੇ ਕਹਿੰਦਾ ਬਾਬਾ ਜੀ ਮਿਹਨਤਾਂ ਕੀਤੀਆਂ। ਵਜਾਹਤ ਤੇ ਅੱਖੀਆਂ ਸਾਫ ਕੋਲ। ਫੀਲਡ 'ਚ ਢੋਲ ਉਹ ਵਜਾਹਤ ਅਤਰੇ ਅੱਖੀਆਂ ਸਾਹਿਬ ਨਹੀਂ, ਵਜਾਹਤ ਅਤਰੇ ਸਾਹਿਬ ਹੋਰ ਨੇ, ਅਖਤਰ ਹੁਸੈਨ ਅੱਖੀਆਂ ਸਾਹਿਬ ਹੋਰ ਨੇ, ਵੱਡੀ ਦੁਨੀਆ ਉਹ। ਆਹੋ ਜੀ ਹਾਂਜੀ। ਅੱਲਾਹ ਤਾਲਾ ਜਨਤਾ ਹੀ ਘਰ ਦੇ ਨੇ। ਅਖਤਰ ਹੁਸੈਨ ਅੱਖੀਆਂ ਸਾਹਿਬ ਮਾਸਟਰ ਅਬਦੁੱਲਾ ਦੇ ਭਾਈ ਨੇ, ਵੱਡੇ ਸਕੇ।
ਹਾਂਜੀ 12 ਸਾਲ ਸਾਜੀ ਨੇ ਲਾਏ, ਉਹ ਕਹਿੰਦੇ ਜਾ ਹੁਣ ਤੂੰ ਗਾਏਗਾ, ਤੇ ਹਾਰ ਕੇ ਅਸ਼ਰਫ ਲਿੱਟੀ ਦਾ ਸ਼ਾਗਿਰਦ ਹੋ ਗਿਆ ਤਾਂ ਲਿੱਟੀ ਉਹ ਤਾਂ ਇਹ ਸਿੰਗਰ ਲੈ ਅਸ਼ਰਫ ਲਿੱਟੀ ਸਾਜੀ ਫੀਲਡ 'ਚ ਢੋਲੀ ਸਾਰਿਆਂ ਨੂੰ ਦੱਸੀ ਜਾਣਾ, ਕਹਿੰਦਾ ਨਸੀਬੋ ਲਾਲ ਮੇਰੀ ਸਗੀ ਖਾਲਾ। ਓਏ ਇਹ ਫੀਲਡ ਵਰਕ ਹੁੰਦਾ ਵਾ, ਇਹ ਤੁਹਾਨੂੰ ਲਾਜ਼ਮੀ ਤੁਸੀਂ ਨਾਲ ਮੇਲ ਬੜਾ ਖਾਲਾ ਕਹਤਾ ਫਿਰ ਕੀ ਹੋਇਆ? ਕਿਉਂ ਜੀ ਅਸੀਂ ਬੋਲਾ ਖਾਲਾ, ਅਸੀਂ ਮਾਂ ਵੀ ਕਹਿ ਸਕਦੇ, ਤੁਹਾਡੀ ਮਾਂ ਕੀ ਆ? ਨਹੀਂ ਕਹਿ ਪਰ ਸਕਦੇ, ਜਾ ਤੀ ਦੇਖ ਲਿਆ ਉਹਨੂੰ ਕਹਿ ਸਕਦੇ। ਨਹੀਂ ਬਾਕੀ ਰਰਸ਼ਨ ਲਿੱਟੀ ਹੈ, ਇਹਦਾ ਮੇਰਾ ਕੋਈ ਤਾਂ ਨਹੀਂ ਇਹ ਵੀ ਕੌਣ ਇਹ ਮਾੜਾ ਰਰਸ਼ਨ ਲਿੱਟੀ ਨਹੀਂ ਸਹੀ ਹੋ ਤਾਂ ਵਾਲਦਾ ਨੇ ਤੁਹਾਡੀ ਨੇ ਉਹ ਮੰਜੀ 'ਚ ਡਾਂਗ ਫੇਰਦਾ ਕਿੱਡਾ ਅੱਛਾ ਹੈ। ਨਹੀਂ ਨਿਸਤਾਜ ਜੀ ਉਹਦਾ ਕੱਪੜਾ ਪੈਸ਼ਨ ਆ। ਸਾਜੀ 88 ਗਾਣਿਆਂ ਤੇ ਪਾਬੰਦੀ ਲੱਗ ਗਈ ਆ ਇਹੋ ਜਿਹੇ ਜਿੰਨਾ ਚ ਅਲਫਾਜ਼ ਆ। ਯਾਰ ਪਾਬੰਦੀ ਕੀ ਲੱਗ ਗਈ? ਜਦੋਂ ਮਰਜ਼ੀ ਲੱਗ ਤੂੰ ਕਾਰ ਚਲਾਇਆ ਵਾ ਉੱਥੇ ਕੀ ਪਾਬੰਦੀ ਤੇ? ਨਹੀਂ ਉਦੋਂ ਉਹਨਾਂ ਨੇ ਤੇ ਕਿਹਾ ਨਹੀਂ ਉਹ ਇਹ ਪਾਬੰਦੀ ਇਹ ਹੈ ਨਾ ਵੀ ਕਿਤੇ ਸ਼ਾਦੀ ਤੋਂ ਉੱਚੀ ਆਵਾਜ਼ 'ਚ ਲੱਗਾ ਹੋਵੇ ਤੇ, ਲੇਕਿਨ ਤੂੰ ਮੋਬਾਈਲ 'ਚ ਸੁਣ ਰਿਹਾ, ਹੈਂਡ ਫ੍ਰੀ ਲਾ ਕੇ ਸੁਣ ਰਿਹਾ, ਕਾਰ 'ਚ ਸੁਣ ਰਿਹਾ, ਸ਼ਾਦੀ 'ਚ ਹਾਲ ਚ ਅੰਦਰ ਮਾੜਾ ਜਿਹਾ ਡਾਂਸ ਹੋ ਰਿਹਾ, ਕਿੱਥੇ ਕੀ ਕਰ ਨਹੀਂ ਲੇਗਾ? ਉਹ ਕਹਿੰਦੇ ਵੀ ਥੱਲੇ 12 ਵੋਲਟ ਦੇ ਸਪੀਕਰ ਸੁਣ ਸਕਦੇ, ਥੱਲੇ ਆਵਾਜ਼ ਤੁਹਾਡੇ ਤੱਕ ਪਹੁੰਚੇ। ਨਹੀਂ ਇਹਦੀ ਰਿਕਾਰਡਿੰਗ ਤੇ ਪਾਬੰਦੀ ਲਾਈ ਜੇ ਹਾਂਜੀ ਹੁਣ ਉਹ ਕਿ ਜਿਹੜਾ ਸਟੂਡੀਓ ਇਹ ਰਿਕਾਰਡ ਕਰੇ ਔਰ ਬਾਹਰ ਆ ਗਿਆ ਉਹਦਾ ਪਤਾ ਕਰਨੇ ਕਿ ਸਟੂਡੀਓ ਨੇ ਰਿਕਾਰਡ ਕੀਤਾ, ਕਿੰਨੇ ਲਿਖਿਆ, ਕਿੰਨੇ ਸਕਦਾ ਉਹਦਾ। 80 ਸਾਲ ਲੇਕਿਨ ਸਾਜ ਜੀ ਉਹ ਤੇ ਬਹੁਤ ਹੁਣ ਛੋਟੀ ਜੀ ਚੀਜ਼ ਲੱਗ ਰਹੀ ਜੋ ਸੋਸ਼ਲ ਮੀਡੀਆ ਤੇ ਹੋ ਰਿਹਾ। ਸਹੀ ਗੱਲ ਇੰਡੀਆ 'ਚ ਵੀ ਹਰ ਸ਼ਾ ਬੈਨ ਹੋ ਗਈ ਆ, ਇੰਡੀਆ 'ਚ ਵੀ ਗੰਦੇ ਗਾਣੇ ਬੈਨ ਕਰਤੇ। ਜਿਹੜਾ ਵੀ ਉਧਰ ਜਿਹਨੇ ਗਾਣਾ ਗਾਇਆ ਨਾ ਗੰਦਾ ਗਾਇਆ ਜਾਂ ਰਿਕਾਰਡ ਕਰਾਇਆ ਤਾਂ ਉਹਦੇ ਤੇ ਪਾਕਿਸਤਾਨ ਦੇ ਤਹਿਤ ਕਤਲ ਦੀ ਸਜ਼ਾ ਤੇ ਪਾ ਦਿੱਤੀ। ਉਹ ਕਤਲ ਦੀ ਸਜ਼ਾ ਇੰਡੀਆ ਤੇ ਪਾਕਿਸਤਾਨ ਉਹਨਾਂ ਨੇ ਬੈਨ ਕੀਤੇ ਗੰਦੇ ਗਾਣੇ, ਤਾਂ ਉਸਤਾਦ ਜੀ ਲੋਕਾਂ ਨੂੰ WhatsApp ਦੇ ਰਿਹਾ ਪਰਸਨਲ ਜੀ, ਕਹਿੰਦਾ ਮੇਰੇ ਕੋਲ ਸੁਣ ਲੈ। ਨਹੀਂ ਹਰ ਸ਼ਾਇ ਬੈਨ ਲਿੰਕ ਤੁਹਾਨੂੰ ਕੀ ਪਤਾ ਉਸ ਟਾਈਮ ਮੋਬਾਈਲ ਫਾਰ ਲੱਗੀ ਹੋਈ ਹੈ। ਗੰਦੇ ਗਾਣੇ ਬੰਦ ਕੀਤੇ ਤੇ ਲੋਕਾਂ ਨੇ ਕਹਿ ਰਿਹਾ ਸਾਡੀ ਰੋਜ਼ੀ ਰੋਟੀ ਦੇ ਮਗਰ ਪੈ ਗਈ ਹਕੂਮਤ। ਅੱਛਾ ਕੈਸੀ ਗੱਲ ਉਸਤਾਦ ਜੀ, ਉਹ ਜਦੋਂ ਦੌਰ ਸੀ ਨਾ, ਤੁਸੀਂ ਗੱਲ ਦੱਸ ਰਹੇ ਸੀ ਰਫੀ ਸਾਹਿਬ ਔਰ ਕਿਸ਼ੋਰ ਸਾਹਿਬ, ਕਿ ਜਦੋਂ ਸਟਾਰਟ ਹੋਈ ਗੱਲ ਪਾਕਿਸਤਾਨ ਦੇ ਉਹਦੇ ਵਿੱਚ ਮੈਡਮ ਨੂਰਜਾ, ਬਾਵਰੀ, ਚਕੋਰੀ, ਹਾਏ ਹਾਏ ਕੀ ਗੱਲ ਹਾਂ ਇਹ ਭਲਾ ਕਿਹੜਾ ਗਾਣਾ? ਸੁਣਾਓ ਥੋੜਾ ਜਿਹਾ। ਮਲਹਾਰਾ ਬਾਵਰੀ ਚਕੋਰੀ करे दुनिया से चोरी चोरी बाब जिस दिन से पिया दिल ले गए, हाय हाय। ठीक है, लटुल जी सुलझा जाने, इधर भी मास्टरपीस तैयार होए सन साजी, ये भी कैसे? ਹਾਂ अच्छा वैसे ਉਦੋਂ ਹਲੇ ਲੈਦਾ ਹੋਏ ਸੀ ਨਾ ਤੇ हाँ ਉਹ ਉਹੀ ਸੀ ਸਿਸਟਮ। हाँ ਜਦੋਂ ਫਿਰ ਜ਼ਿਆਦਾ ਗੈਪ ਪੈਂਦਾ ਰਿਹਾ, ਪੰਜਾਬੀ ਟੈਪ ਆ ਗਿਆ ਫਿਲਮਾਂ ਦਾ, ਉਹ ਫਿਰ ਚੇਂਜ ਹੁੰਦਾ ਉਹ ਮੈਨੂੰ ਕਿਹਾ ਉਸਤਾਦ ਜੀ ਇਹ ਪਾਕਿਸਤਾਨ ਚ ਕਿਉਂ ਬੜਿਆ, ਇਹਨੇ ਕਿਤੇ ਮਹਿੰਦੀ ਹਸਨ ਸਾਹਿਬ ਦੀ ਤਾਰੀਫ ਕਰਨੀ, ਤੂੰ ਡਾਇਰੈਕਟ ਹੀ नहीं नहीं वो तो यार ये ते मेहदी हसन ਨਹੀਂ साहब ਮੇਰੀ ਸੰਸਾਰ ਹੈ। ਗਰਾਊਂਡ ਬਣਾ ਕੇ ਜੋ दुनिया जान दे लोग ਆਪਣਾ तारीफ करते। ਰੀਤੂ ਗਨ ਸੈਨਾ ਸਾਹਿਬ ਸਾਡੀ ਗੱਲ ਸੁਣੋ। ਮੈਡਮ ਨੂਰ ਜਹਾਂ ਜੀ ਦਾ ਸਭ ਤੋਂ ਜਿਹੜਾ ਹਿੱਟ ਗਾਣਾ ਨਾ, ਐ ਹਵੇਲੀ ਤੇਰਾ ਬਾਗਪਨ ਲੁੱਟ ਗਿਆ। ओए सहेल तेरा हवेली दे फिटे ਐ ਸਹੇਲੀ ਤੇਰਾ ਬਾਗਪਨ ਲੁੱਟ ਗਿਆ, ਬਾਗਪਨ। ਆਏ ਨਾ ਤੋੜ ਦੇ। ਇਹ ਕਿਹਦਾ ਗਾਣਾ? ਮੈਡਮ ਨੂਰ ਜਹਾਂ ਦਾ ਆਏ ਹਾਏ ਬੜਾ ਅੱਛਾ ਉਸਤਾਦ ਜੀ, ਜਿਹੜੇ ਖਾਨ ਸਾਹਿਬ ਮਹਿਦੀ ਹਸਨ ਸਾਹਿਬ ਯੂਕੇ ਗਏ ਸੀ, ਕਹਿੰਦੇ ਵੀ ਉਹਨਾਂ ਨੇ ਕੀਬੋਰਡ ਤੇ ਹੱਥ ਰੱਖਿਆ, ਨਵੇਂ ਕੀਬੋਰਡ ਤੇ ਉਹਨਾਂ ਨੇ ਕਿਹਾ ਕਿ ਇਹ ਖਰਾਬ ਹੈਗਾ, ਸਾਜੀ ਇਹਨੇ ਵੀ ਰੱਖਿਆ, ਉਹਨਾਂ ਨੂੰ ਕੁੱਟਿਆ, ਉਹਨੇ ਕਿਹਾ ਕਰਤਾ ਹੀ ਨਹੀਂ ਖਰਾਬ। ਨਹੀਂ ਇਹਨੇ ਬਾਅਦ ਚ ਇੱਕ ਹੋਰ ਗੱਲ ਵੀ ਕਹੀ, ਇਹਨੇ ਹੱਥ ਰੱਖਿਆ ਨੇ ਕਿ ਭਾਜੀ ਇਹ ਖਰਾਬ ਹੈ ਮੈਂ ਲੈ ਲਾ। ਉਹਦੇ ਕਿਹਾ ਭਾਵੇਂ ਇਹ ਹੋਰ ਸਾਲ ਵੀ ਖਰਾਬ ਪਿਆ ਨਾ ਤੇਰੇ ਜਿਹੜਾ ਸਾਜੀ ਉਹ ਇਹਨੂੰ ਕੀਬੋਰਡ ਚਪੇੜਾਂ ਕਰਦੀਆਂ ਉਹਨਾਂ ਨੇ। ਤੇ ਖਾਨ ਸਾਹਿਬ ਨੂੰ ਉਹਨੇ ਖਾਨ ਸਮੇਂ ਦੇ ਸਨੇ ਕਹਿੰਦਾ ਕਿ ਕੀਬੋਰਡ ਸੁਰ ਚ ਨਹੀਂਗਾ, ਉਹਨਾਂ ਨੇ ਉਹਨੂੰ ਉੱਥੇ ਜਗ੍ਹਾ ਭੇਜਿਆ, ਉਹਨਾਂ ਨੇ ਕੰਪਿਊਟਰ ਲਾਇਆ ਤੇ ਬਾਕੀ ਐਗਜ਼ੈਕਟ ਉਹ ਸੁਰ ਚ ਨਹੀਂ ਸੀ। ਇਹਨੇ ਵੀ ਇਦਾਂ ਕੀਤਾ, ਇਹਨੇ ਕਿਹਾ ਸੀ ਸੁਰ ਚ ਨਹੀਂਗਾ, ਉਹਨਾਂ ਨੇ ਉੱਥੋਂ ਬੰਦਾ ਭੇਜਿਆ, ਉਹ ਲੈ ਕੇ ਗਿਆ, ਉਹਨੇ ਕਿਹਾ ਜੀ 100% ਓਕੇ, ਉਹਨਾਂ ਨੇ ਬਣ ਲਿਆ। ਉਹਨਾਂ ਨੇ ਕਿਹਾ ਖਰਚਾ ਦੇ ਮੁੰਡੇ ਦੇ ਜਾਣ ਦਾ ਜਿਹੜਾ ਤੂੰ ਟਾਈਮ ਜ਼ਾਇਆ ਕੀਤਾ, $100 ਪਾਤਾ ਉਹਨਾਂ ਨੇ। ਉਹਨਾਂ ਨੇ ਮਸ਼ੀਨ ਚ ਤੁੰਨਿਆ ਕੀਬੋਰਡ, ਉਹ ਕਹਿੰਦੇ ਓਕੇ ਆ, ਉਹ ਬਾਅਦ ਚ ਇਹਨੂੰ ਤੁੰਨਣ ਨਹੀਂ ਉਹਨਾਂ ਨੇ ਪਹਿਲੇ ਕੀਬੋਰਡ ਭੇਜਿਆ ਓਕੇ ਸੀ, ਪਰ ਉਹਨਾਂ ਨੇ ਇਹਨੂੰ ਭੇਜਿਆ ਕੰਨਾਂ ਵਾਲੇ ਕੋਲ। ਕੰਨਾਂ ਵਾਲੇ ਨੇ ਕਿਹਾ ਇਹਦਾ ਤਾਂ ਬੇੜਾ ਹੀ ਗਰਕ ਹੋਇਆ ਪਿਆ। ਪਰ ਅਸੀਂ ਕਿਰੋ ਪਾਕ ਕੋ ਹਿੰਦ ਜਦੋਂ ਆਇਆ ਪਾਰਟੀਸ਼ਨ ਨਹੀਂ ਸੀ ਨਾ ਹੋਏ, ਹਾਂਜੀ ਇੱਕ ਬਜ਼ੁਰਗ ਪੀਪਲ ਦੇ ਥੱਲੇ ਬੈਠੇ ਸੀ, ਉਹਨਾਂ ਨੇ ਦਾਦਾ ਜੀ ਨੂੰ ਕਿਹਾ ਸੀ ਕਿ ਤੇਰੇ ਘਰ ਇੱਕ ਪੁੱਤਰ ਹੋਏਗਾ, ਪੋਤਾ ਹੋਏਗਾ ਤੇਰੇ ਘਰ। ਇੱਕ ਨੰਬਰ ਪਹਿਲੇ ਉਹ ਸਮੋਸਿਆਂ ਦਾ ਕੰਮ ਕਰੇਗਾ, ਫਿਰ ਫੁਟਕਾਰ ਬਣ ਜਾਏਗਾ। ਲੇਕਿਨ ਸਮੋਸਿਆਂ ਦੇ ਕਿਤੇ ਨਾ ਕਿਤੇ ਦੇਰ ਚ ਰਹਿਣਗੀਆਂ। ਤੇਰੇ ਘਰ ਪੋਤਾ ਹੋਏਗਾ, ਉਹਨੂੰ ਲੋਕੀ ਮਾਸਟਰ ਮਿੱਠਾ ਕਹਿਣਗੇ। ਮਾਸਟਰ ਮਿੱਠਾ ਅੱਛਾ ਮਾਸਟਰ ਮਿੱਠਾ ਕਿਸੇ ਨੇ ਨਹੀਂ ਕਿਹਾ, ਮਿਸਤਰੀ ਭਾ ਮਿੱਠੂ ਕਹਿ ਆਪਣੇ ਆਪ ਨੂੰ ਗਲੀ ਚ ਕਹਿੰਦਾ ਮੈਨੂੰ ਮਿੱਠਾ ਬਾਟੀ ਕਰ ਕੋ। ਔਰ ਉਹ ਬਜ਼ੁਰਗਾਂ ਉਹਨਾਂ ਨੇ ਨੂੰ ਕੀਬੋਰਡ ਤੇ ਸਾਜੀ ਇਹਨੇ ਜਾ ਕੇ ਹੱਥ ਰੱਖਿਆ ਤੇ ਉਹਨਾਂ ਨੂੰ ਆਵਾਜ਼ ਦੇ ਕੇ ਕਹਿੰਦਾ ਹੈਲੋ
this is not working. No, this is a not 100% pitch correct. नहीं। So, अच्छा not working. Not working. ਉਸਤਾਦ ਜੀ ਉਹਨਾਂ ਚਪੇੜਾ ਮਾਰੀ, ਉਹਨੇ ਕਿਹਾ ਇਹਦਾ ਡਾਕਟਰ ਤੇ ਜੇਬ ਚ ਪਾਇਆ। ਉਹ ਬਜ਼ੁਰਗਾਂ ਨੇ ਮੇਰੇ ਦਾਦਾ ਜੀ ਪਿੱਪਲ ਦਾ ਪਤਾ ਦਿੱਤਾ, ਨਾਲੇ ਉੱਥੇ ਮੱਛ ਬਣ ਰਿਹਾ ਸੀ, ਮੱਛ ਦੀ ਇੰਨੇ ਕਰਕੇ ਸਵਾਦ ਤੈਨੂੰ ਕਹਿੰਦਾ ਫੜ ਲੈ ਜਾ, ਬੱਚਾ ਸਾਰੀ ਜ਼ਿੰਦਗੀ ਦੁਨੀਆ ਦਾ ਰਾਜ ਕਰੇਗਾ। ਉਹ ਸਵਾਦ ਨਹੀਂ ਸੀ, ਉਹਨੇ ਕਿਹਾ ਸੀ ਥੋੜਾ ਜ਼ਹਿਰ ਲੈ ਜਾ ਜੇ ਨਹੀਂ ਉਹ ਸਵਾਦ ਚ 7 ਚੁੱਲ੍ਹਿਆਂ ਦੀ ਉਹਨੇ ਇਕੱਠੀ ਕੀਤੀ, 7 ਚੁੱਲ੍ਹਿਆਂ ਦੀ ਇਕੱਠੀ ਕਰਕੇ ਉਹਨੇ ਕਿਹਾ, ਉਹਨੇ ਕਿਹਾ ਲੈ ਜਾ ਉਹਦੇ ਮੱਥੇ ਤੇ ਲਾ ਦੀ। ਨਹੀਂ, ਉਹ ਬਾਬਾ ਜੀ ਦਾ ਜ਼ਰਫ ਆ। ਭਾਜੀ ਇਹਨੇ ਵੀ ਉੱਥੇ ਕਿਹਾ, ਕਹਿੰਦਾ ਇਹ ਬਾਜਾ ਸੋੜ ਚ ਨਹੀਂ ਆ। ਉਹ ਹੱਥ ਮਾਰ ਕਹਿੰਦੇ ਭਾਜੀ ਇਹ ਤੁਹਾਡੀ ਉਂਗਲੀ ਸੁੱਜੀ ਹੈ। ਨਾਖੂਨ ਟੁੱਟਾ ਸੀ ਉਦੋਂ ਹੋ ਜਾਂਦਾ ਵਾ। ਅੱਛਾ ਜੀ। ਤੇ ਉਹ ਬਾਬਾ ਜੀ ਨੇ ਕਿਹਾ ਸੀਗਾ ਕਿ ਉਹ ਤੇਰਾ ਜਿਹੜਾ ਪੋਤਾ ਹੋਏਗਾ ਨਾ, ਉਹ ਇੱਕ ਵਾਰੀ ਆਵਾਜ਼ ਲਾਏਗਾ ਕੰਪਿਊਟਰ ਸੜ ਜਾਏਗਾ। ਹਾਏ ਵਾਹ, ਮੈਚ ਹੋਏਗਾ। ਔਰ ਇਹਨੇ ਸਾਡੇ ਕੰਪਿਊਟਰ ਸਾਜੀ ਇਹ ਸਾਜੀ ਆਵਾਜ਼ ਲਾਉਂਦਾ ਸੀ ਤੈਨੂੰ ਲੈਟਰ ਚ ਬੰਦ ਨਹੀਂ ਅਸਲ ਚ ਭਾਈ ਉਹਨੇ ਉਹ ਕਾਪੀ ਕਰ ਰਹੇ ਨੇ ਖਾਨ ਸਾਹਿਬ ਨੁਸਰਤ ਦੀ ਕਿ ਕੰਪਿਊਟਰ ਪਿੱਛੇ ਛੱਡ ਦੇ ਸਪੀਡ ਚ, ਉਹਨੂੰ ਪਤਾ ਨਹੀਂ, ਉਹ ਕਹਿੰਦਾ ਕੰਪਿਊਟਰ ਸਾੜੇਗਾ, ਯਾਨੀ ਉਹ ਇੰਨੀ ਸਪੀਡ ਚ ਸਰਗਮ ਪਲਟਾ ਕਰੇਗਾ ਕਿ ਕੰਪਿਊਟਰ ਚ ਧੂਆਂ ਨਿਕਲ ਆਏਗਾ। ਓਹੋ, ਹਾਲਾਂਕਿ ਵੀ ਉਹ ਤਾਂ ਸੌਫਟਵੇਅਰ ਆ, ਉਹਨੇ ਕੀ ਛੱਡਣਾ। ਨਹੀਂ ਅੱਗੇ ਪਿੱਛੇ ਸੌਫਟਵੇਅਰ ਵੀ ਕਿਸੇ ਆਲ ਫੋਲੋ, ਹਾਂ ਨਹੀਂ ਤੂੰ ਕਰ ਦੇਣਾ ਆਲ ਫੋਲੋ, ਐਪਾਂ ਵੀ ਆਲ ਫੋਲੋ ਹੋ ਜਾਂਦੀਆਂ ਵਾ। ਹਾਂ ਸਹੀ ਗੱਲ। ਇਹ ਬਾਹਰ ਜਾ ਕੇ ਆਪਣੇ ਬਾਜੇ ਤੇ ਹੱਥ ਰੱਖ ਕੇ ਗਈ ਹੋਵੇ, ਇਹ ਸੋਚ ਨਹੀਂ। ਉਹ ਕਹਿੰਦੇ ਨਹੀਂ ਆਇਆ ਕਰ। ਬਾਜਾ ਤੁਸੀਂ ਕਿਸੇ ਬੇਲੈ ਬੰਦੇ ਨੂੰ ਫੜਾ ਦਿਓ, ਤੁਸੀਂ ਫੁੱਲ ਸੁਰਚ ਕਰਕੇ ਇਹਨੂੰ 2 ਮਿੰਟ ਫੜਾ ਦੇ, ਐਂ ਕਰਕੇ ਬੇਲੈ ਕਰ ਦੇਗਾ ਬਾਜਾ, ਬੇਸੁਰਾ ਕਰ ਦੇਗਾ, ਸਭ ਤੋਂ ਸਾਰਾ ਪਤਾ। ਬਾਜਾ ਵਜਾ ਰਿਹਾ ਤੇ ਇੰਨਾ ਘੁੱਟ ਕੇ ਵਜਾ ਰਿਹਾ, ਉਹ ਬਾਜੀ ਬਣ ਗਿਆ। ਬਾਜੀ ਨਿਕਲ ਜਾ ਰਹਿ ਗਿਆ। ਉਹਨਾਂ ਨੂੰ ਕਹਿੰਦਾ ਮੈਂ ਗਾ ਕੇ ਬਾਰਿਸ਼ ਕਰਾਵਾਂਗਾ। ਤਾਜੀ ਸ਼ੁਰੂ ਹੋ ਗਿਆ, ਉੱਥੇ ਐਕਸੀਡੈਂਟ ਕਰਾਉਣ ਲੱਗ ਪਏ। ਸਾਜੀ ਨੂੰ ਕਿੰਨਾ ਲਗੇ ਚ ਡਿੱਗਣ ਦੇ ਦੀ ਬਾਤ। ਬਾਜਾ ਇਹਨੇ ਲਿਆਂਦਾ ਉਸਤਾਦ ਜੀ, ਕੋਈ 2-4 ਸਾਲ ਇਹਨੇ ਸਿੱਖਿਆ, ਸਿੱਖਦਾ ਤੇ ਨਹੀਂ ਆਇਆ, ਬਾਅਦ ਦੇ ਵਿੱਚੋਂ ਕੱਢ ਕੇ ਨਾ ਬਟਨ ਵਿੱਚ ਬਿਸਤਰੇ ਰੱਖੇ। ਔਰ ਉਹਨਾਂ ਬਜ਼ੁਰਗਾਂ ਨੇ ਸੀਰੀਅਸਲੀ ਇੱਕ ਲਾਲ ਨਹੀਂ ਜਾਇਆ ਚਾਹੀਦਾ। ਨਹੀਂ ਉਹ ਜਿਹੜਾ ਸਮੋਸੀਆਂ ਲਾਈਆਂ ਸੀ ਉਹ ਬਾਜਾ ਹੀ ਕੱਟ ਕੇ ਅੱਗੇ ਸ਼ੀਸ਼ਾ ਵੀ ਲੱਗਾ ਹੁੰਦਾ। ਉਹੀ ਬਾਜਾ ਗਲ ਚ ਪਾ ਕੇ ਮੇਲਿਆਂ ਤੇ ਪਾਣ ਲਾਉਣੇ। ਐਂ ਕਾ ਤੋਂ ਝੂਠ ਬੋਲੀ ਜਾਣੇ, ਉਹਦਾ ਇਸਤਰੀ ਸਟੈਂਡ ਬਣਾਇਆ ਸੀਗਾ। ਨਹੀਂ ਇਸਤਰੀ ਸਟੈਂਡ ਇੰਨੇ ਕ ਬਾਜੇ ਦਾ ਨਹੀਂ ਬਣਦਾ। ਬਿਸਤਰੇ ਉਹ ਬਸ ਕਰ ਤੂੰ ਆਪਣਾ 2-2 ਸਾਲ ਦੇ ਬੱਚਿਆਂ ਦੇ ਕੱਪੜੇ ਇਸਤਰੀ ਕਰਨੇ। ਬਿਸਤਰੇ ਰੱਖੋ ਇਹਨੇ। ਬਾਜਾ ਨਹੀਂ ਉਹ ਬਿਸਤਰੇ ਉਹ ਵੀ ਗਲਤ ਮੈਂ ਕਿਹਾ ਤੇ ਯਾਰ ਮੈਂ ਨਾਲ ਸਹੀ ਨਹੀਂ ਕੀਤਾ ਕਿ ਸਮੋਸੀਆਂ ਦੀ ਟਰੇ ਰੱਖ ਦਿੱਤੀ ਵਿੱਚ, ਇਹ ਆ ਸਕਦੀ ਭਾਜੀ? ਬਾਜਾ ਇੰਜ ਖੜੇ ਤੁਸੀਂ ਰੋ ਕੁਝ ਵੀ ਰੱਖ ਸਕਦੇ ਹੋ ਜੀ। ਬਾਜਾ ਖੜੇ ਰੋ ਕਰਕੇ ਸਤਾਜ ਬਿਮਾਰ ਬੁੜੇ ਨੂੰ ਹਵਾ ਦੇ ਰਿਹਾ। ਸਾਜੀ ਬਾਜਾ ਜਿਹੜਾ ਨਹੀਂ ਸਿੱਖਿਆ ਗਿਆ, ਬਾਅਦ ਵਿੱਚ ਉਹ ਦੁਕਾਨ ਤੇ ਰੱਖ ਕੇ ਤੇ ਲੋਕਾਂ ਨੂੰ ਪੁੱਛਣਾ ਕਿੰਨੇ ਦਾ, 20 ਰੁਪਏ ਦਾ, 30 ਰੁਪਏ ਦਾ ਬੈਲੈਂਸ ਕਰਦਾ, ਥੱਲੇ ਬੈਲ ਰੱਖੇ। ਉਹ ਯਾਰ ਬਾਜਾ ਤੁਸੀਂ ਸਿੱਖੋ, ਇਹ ਗਲੇ ਦੀ ਮੈਂ ਗੱਲ ਕਰ ਰਿਹਾ। ਉਹ ਫਿਰ ਜਿਹੜੀ ਸਵਾਦ ਦਿੱਤੀ ਸੀ ਨਾ ਤਾਇਆ ਜੀ ਨੇ, ਦਾਦਾ ਬਾਜੇ ਜੀ ਦੇ ਨੇ, ਉਤਲੇ ਪਾਸੇ ਸ਼ੀਸ਼ੇ ਲਵਾ ਕੇ ਕਚਹਿਰੀ ਬਾਜ਼ਾਰ ਕਾਊਂਟਰ ਬਣਾਇਆ। ਪਹਿਲਾਂ ਲਿਖਦਾ ਉਸਤਾਦ ਕਹਿੰਦਾ ਜਾ 12 ਸਾਲ ਹੋ ਗਏ ਤੈਨੂੰ, ਜਾ ਹੁਣ ਤੂੰ ਗਾ ਜਾ, ਨਹੀਂ ਜਾ ਘਰ ਸੰਭਾਲ। ਕਹਿੰਦਾ ਮੈਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ, ਕੁਝ ਸਿਖਾਇਆ ਹੀ ਨਹੀਂ। ਕਹਿੰਦੇ ਹੁਣ ਤੂੰ ਗਾਉਣਾ ਵਾ ਕਿ ਸਿੱਖਣਾ ਵਾ? ਐ ਬਹਿ ਗਿਆ ਮਸਾਂ, ਕਹਿੰਦਾ ਤੁਹਾਡੇ ਸਾਹਮਣੇ ਕੀ ਕਰਨਾ ਤੁਸੀਂ ਮਸ਼ਵਰਾ ਦਿਓ ਕੀ ਕਰਨਾ। ਕਿ ਮਤਲਬ ਗਾ ਲਵਾਂ ਕਿ ਸਿੱਖ ਲਵਾਂ? ਮੈਂ ਕਿਹਾ ਦੇਖ ਲਾ। ਨਹੀਂ ਫਿਰ ਤੁਸੀਂ ਦੱਸੋ। ਡਬਲ ਮਾਈਂਡਡ ਕਰ ਦਿੱਤਾ। ਸੋਨੇ ਦੇ ਦੰਦ ਲਵਾਏ ਤੇ ਇੱਥੇ ਤੱਕ ਰਾਸ਼ਾਂ ਪਾਤੀ। ਤਾਜੀ ਇਹ ਬਾਹਰ ਚਲਾ ਗਿਆ ਵਾਜਾ ਲੈ ਕੇ, 5 ਮਿੰਟ ਵਜਾਇਆ, ਸਾਰਾ ਮੱਕੋ ਮੱਕੀ ਕੀਤਾ। ਉਹ ਪੱਖੇ 'ਚ ਚੂਟਾ ਦੇਤਾ। ਉਹ ਤੇਰਾ ਚੂਚਾ ਏ। ਨਹੀਂ ਉਹ ਪਿਛਲੇ ਦਾਦਾ ਜੀ ਨੇ ਘਰ ਆ ਕੇ ਨਾ ਇੰਜ ਕਰਕੇ ਸਵਾਦ ਵਿੱਚ ਅਰਕੇ ਗੁਲਾਬ ਵਰਕੇ ਮਾਤਾ ਵਰਕੇ ਸੌਂ ਵਰਕੇ ਜੁਆਇੰਟ ਸਾਰੇ ਅਰਕ ਪਾ ਕੇ ਉਹਨੇ ਮਿਕਸ ਕਰਕੇ ਇੰਜ ਕਰਕੇ ਮੇਰੇ ਅੰਦਰ ਲਾਈ ਸੀਗੀ। ਕਾਂ ਨਹੀਂ ਕਾਂ, ਕਾਂ ਦੇ ਨਾਲ ਜਿਹੜੇ ਘਨੋਏ ਹੁੰਦੇ ਐ ਅੰਦਰ ਉਹਨੇ ਕਹਿੰਦਾ ਜੀ ਬੇੜਾ ਰੱਖਿਆ ਜੇ ਹੁਣ। ਇਹ ਤਾਂ ਜਿਹੜਾ ਆਲਾ ਕਾ ਨਹੀਂ, ਉਹ ਵੀ ਮਿੱਠਾ ਕਰਦਾ ਹੀ। ਭਾਈ ਤੁਸੀਂ ਅੰਦਰ ਫੱਟੀ ਫਿਰ ਕੇ ਆਏ, ਤੁਹਾਨੂੰ ਇੰਨਾ ਪਤਾ। ਯਾਰ ਫਾਈਨ ਯਾਰ ਦੇਖੋ ਆਪ ਦੇਖੋ ਫਟੀ ਪੁਰਾਣੀ ਬਾਤ ਕੀ ਆ। ਤਾਜੀ ਇਹ ਬਾਹਰ ਚਲਾ ਗਿਆ, ਉੱਥੇ ਬੇਲ ਆਇਆ, ਗਾ ਕੇ ਉਹਨਾਂ ਨੂੰ ਕਹੀਏ ਮੈਨੂੰ ਸ਼ਰਾਬ ਭਲਾ ਕਿਹਨੇ ਪਿਲਾਈ? ਸੁਣਾ ਗਾ ਕੇ ਮੈਂ ਸ਼ਰਾਬ ਕਿੰਨੇ ਉਹਨਾਂ ਨੇ ਕਿਹਾ ਭਾਜੀ ਪਿਆਈ ਹੈ ਤੇ ਇੰਨਾ ਕੁ ਗਾ ਰਹੇ ਹੋ। ਨਹੀਂ ਤਾਜੀ ਸੀਰੀਅਸਲੀ ਮੈਂ ਅਗਰ ਕਰੰਟ ਇਸ਼ੂ ਤੋਂ ਹੀ ਗਾਈ ਜਾਵਾਂ ਨਾ ਸੀਰੀਅਸ ਨਹੀਂ ਨਾ ਹੁੰਦਾ ਤੂੰ, ਗਾਣਾ ਸੀਰੀਅਸ ਕੰਮ ਆ। ਯਾਰ ਚਾਹਤ ਫਤਿਹ ਅਲੀ ਕਿੱਦਾਂ ਦਾ ਗਾਉਂਦਾ, ਲੇਕਿਨ ਸੀਰੀਅਸ ਹੋ ਕੇ ਕਰਦਾ ਉਹ। ਆ ਵੇਖੋ ਮੈਂ ਤੁਹਾਨੂੰ ਸੀਰੀਅਸ ਇਹਦਾ ਮਤਲਬ ਹੈ ਸੀਰੀਅਸ ਕਿਸੇ ਵੀ ਕੰਮ ਚ ਹੋਵੋ, ਉਹਦੇ ਨਾਲ ਸਿੰਸੀਅਰ ਹੋਵੋ ਕੰਮ ਨਾਲ। ਚਾਹਤ ਫਤਿਹ ਅਲੀ ਸਾਹਿਬ ਸਾਰੀ ਦੁਨੀਆ ਚੋਂ ਮਰਜ਼ੀ ਕਹੀ ਜੋ, ਉਹ ਆਪਣੇ ਕੰਮ ਦੇ ਨਾਲ ਕਿੰਨਾ ਸਿੰਸੀਅਰ ਹੈ ਚੈੱਕ ਕਰ। ਉਹਦਾ ਅੱਧਾ ਦਿਮਾਗ ਆ ਕਿ ਗੁਰਦਾ ਯਾਰ ਭਾਵੇਂ ਉਹਦਾ ਕੱਖ ਵੀ ਨਹੀਂ, ਤੂੰ ਆਪਣੇ ਕੰਮ, ਉਹਨੇ ਕਦੀ ਆਪਣੇ ਕੰਮ ਦਾ ਆਪ ਮਜ਼ਾਕ ਉਡਾਇਆ? ਉਹਨੇ ਕਦੀ ਆਪਣੇ ਕੰਮ 'ਚ ਨੁਕਸ ਪਾਇਆ? ਉਹ ਨਹੀਂ ਪਾ ਔਰ ਸਕਦਾ। ਯਾਰ ਦੇਖ
ਉਹ ਉਦੋਂ ਫਿਜ਼ਾ ਵਾਲੀ ਜਿਹੜੀ ਮੈਡਮ ਉਹਨਾਂ ਦੇ ਸ਼ੋਅ 'ਚ ਉਹ ਜਿਹੜਾ ਬੱਚੋ ਪੜਾ ਕਰੋ ਹਾਂਜੀ ਇਹ ਕਿੱਥੋਂ ਏਡੀਆਂ ਅੱਛੀਆਂ ਵੱਡੀਆਂ ਲੈਣਾ ਤੈਨੂੰ ਆਉਂਦੀਆਂ ਨੇ ਜ਼ੇਨ 'ਚ ਲੇਕਿਨ ਉਹ ਅੱਗੋਂ ਉਹਨੇ ਕਿਹਾ ਬਾਪੇ ਨੇ ਇਹਨੂੰ ਕਹਿੰਦੇ ਆਪਣੇ ਕੰਮ ਨਾਲ ਸੀਰੀਅਸ ਹੋਣਾ ਤੂੰ ਅਗਰ ਗਾਉਣਾ ਵਾ ਤੂੰ ਸੀਰੀਅਸ ਹੀ ਨਹੀਂਗਾ ਤੁਹਾਨੂੰ ਇਸ ਚੀਜ਼ ਦਾ ਪਤਾ ਕਿ ਅਜੇ ਦੇਵਗਨ ਦੀ ਇੱਕ ਫਿਲਮ ਸੀਗੀ ਉਹ ਸਾਰੇ ਪਾਗਲ ਇੱਕ ਪਾਸੇ ਦੌੜਦੇ ਆ ਦੇਖੀ ਤੁਸੀਂ ਫਿਲਮ ਅਜੇ ਦੇਵਗਨ ਦਾ ਕੂਲ ਹਾਂ ਦਿਲ ਵਾਲੇ ਚਾਹਤ ਫਤਿਹ ਅਲੀ ਖਾਨ ਤਾਂ ਉਸ ਬੱਸ 'ਚ ਦੌੜੇ ਹੋਏ ਆ ਉਹ ਸਹੀ ਇਨਸਾਨ ਨਹੀਂ ਹੈਗੇ ਤੁਸੀਂ ਉਹਨੂੰ ਸਹੀ ਸਮਝੀ ਜਾਣਦੇ ਸਾਰੇ ਉਹ ਆਲ ਫੋਲ ਕਰੈਕਟਰ ਵਾ ਉਹ ਬੱਸ 'ਚ ਕੀ ਸੀ ਪਤਾ ਨਹੀਂ ਸਾਰੇ ਅੱਛਾ ਅੱਛਾ ਉਹ ਜਿਹੜੇ ਪਾਗਲ ਦੌੜ ਪਾਗਲ ਦੇ ਬੱਸ ਖੁੱਲ ਜਾਂਦੀ ਸਾਰੇ ਦੌੜ ਜਾਂਦੇ ਨਹੀਂ ਉਹ ਤੁਹਾਡੇ ਲੈਜੈਂਡ ਨੇ ਪਾਇਆ ਤਾਂ ਕਿਹਨੇ ਕਿਹਾ ਬੰਦਾ ਤੁਹਾਡੇ ਕੋਲ ਹੈਗਾ ਮੌਜੂਦ ਦੱਸ ਨਹੀਂ ਲੈਜੈਂਡ ਨਹੀਂ ਹੁੰਦੇ ਇੱਕ ਮਸ਼ਹੂਰ ਆਦਮੀ ਨੇ ਲੈਜੈਂਡ ਤੇ ਨੰਨਾ ਸੀ ਓਏ ਉਹਦੇ ਵਾਲ ਹੀ ਖੜੇ ਝਾੜੂ ਵਰਗੇ ਆ ਪੁਰ ਕਰਾ ਦੇ ਉਹਨਾਂ ਹਾਂਜੀ ਮੈਡਮ ਨੂਰਜਹਾਨ ਦਾ ਵਾਕਿਆ ਕਹਿੰਦੇ ਨੇ ਹਾਏ ਕਿ ਹਾਏ ਹਾਏ ਇੱਕ ਕਨਸਰਟ ਦੇ ਵਿੱਚ ਮੈਡਮ ਜੀ ਨੂੰ ਉਹਨਾਂ ਨੇ ਵੈਸੇ ਗੈਸਟ ਬੁਲਾਇਆ ਤੇ ਉਹਨਾਂ ਨੇ ਕਿਹਾ ਮੈਡਮ ਕੁਝ ਸੁਣਾਏ ਤੇ ਮੈਡਮ ਨੇ ਕਹਾ ਕਿ ਮੇਰਾ ਗਲਾ ਖਰਾਬ ਹੈ ਤੇ ਬੋਲਿਆ ਵੀ ਨਹੀਂ ਜਾ ਰਿਹਾ बहुत ज्यादा यानी बंद होया पे गला उन्होंने कहा नहीं मैडम अब इतनी आवाम आई आप आई हो तो हम सुने ना हजारों की तादाद उन्होंने कहा नहीं गा नहीं सकूंगी बड़ी मुश्किल उन्होंने खैर आगे ना कोई खान साहब मेहदी हसन ने कहा कि मैडम एक अस्ताई इतना सुना ते मैडम दा गला बंद है ते जाके माइक ते खड़ियां ने ते उन्होंने कहा इंज कीता एक बारी ते आवाज दे कहीं से कहाँ है उस्ताद जी ते मैडम गाई है ते उन्होंने उड़ा के रखती हर शय ਹਾਸੇ ਢਾਤੀ ਮੈਂ मिठा साहब भी भाजी ਮੈਡਮ ਸਟਾਲ ਵੀ ਸੀ ਪਹਿਲੇ ਪਤਾ ਸੀ ਇਹਨੇ ਇਹ ਗੱਲ ਸੁਣਾਈ ਇਸ ਕਰਕੇ मिठा साहब ने उन्होंने क्या आप सुनाए कुछ मिठा साहब ने कहा गला बिल्कुल बंद है ਤੇ ਬਾਅਦ ਕਹਿੰਦਾ ਚਲੋ ਠੀਕ ਹੋ ਗਿਆ उन्होंने मैं क्या ओए शुक्र है ਉਹਦਾ ਗਲਾ ਬੰਦ ਜੇ ਇਹ ਤਾਂ ਸੁਣਨਾ ਪੈਣਾ ਸੀ ਸੀਰੀਅਸਲੀ ਇਹਨੂੰ ਉਹਨਾਂ ਸਟੇਜ ਤੇ ਨਹੀਂ ਉਹਨਾਂ ਨੇ ਲੈ ਗਏ ਉਹਨਾਂ ਨੇ ਜ਼ਬਰਦਸਤੀ ਨੇ ਕਿਹਾ ਨਹੀਂ ਜੀ ਮਿੱਠੇ ਨੇ ਜਾ ਕੇ ਮਾਈਕ ਕੀਤਾ ਪਿੱਛੋਂ ਸਾਊਂਡ ਵਾਲੇ ਨੇ ਇਸ ਕਿਸਮ ਦਾ ਲਪੇਟ ਮਾਰਿਆ ਉਹਨੇ ਕਿਹਾ ਗਾਉਣਾ ਨਹੀਂ ਗਾਉਣਾ ਮੇਰੇ ਮਾਈਕ ਦੀ ਕੋ ਮਾਰ ਪਏਗਾ यार मैं ਤੇ ਸਾਹਮਣੇ ਮਿੱਠੇ ਨੂੰ ਜਾ ਕੇ ਕਿਹਾ ਕਹੀਂ ਆਪ ਤੂੰ ਨਹੀਂ ਗਾਏਂਗੇ ਅੱਲਾ ਪਾ ਇਹ ਸਾਡੇ ਇੰਨੇ ਨਸੀਬ ਕਿਤੋਂ ਕਿ ਹਾਸਾ ਮੈਂ ਜੀ ਸਾਨੂੰ ਆ ਕੇ ਕਹਿ ਲਿਆ ਅੱਛਾ ਚੱਲ ਕੋਈ ਕੁਛ ਸੁਣਾ ਬਾਪ ਵਾਲਾ ਸੁਣਾ ਲੱਗਾ ਸਰ ਬਾਪ ਦੀ ਸ਼ਾਨ ਸਾਜੀ ਉਹਨਾਂ ਨੇ ਕਿਹਾ ਕਿ ਆਏ ਸਰ ਗਾਣਾ ਗਾਏ ਕਹਿੰਦਾ ਨਹੀਂ ਮੇਰਾ ਗਲਾ ਖਰਾਬ ਕਹਿੰਦੇ ਨਹੀਂ ਗਾਏ ਕਹਿੰਦਾ ਨਹੀਂ ਪੈਰ ਤੇ ਵੀ ਸੱਟ ਲੱਗੀ ਅੱਛਾ ਉਸ ਤੋਂ ਅਗਲੀਆਂ ਗੱਲਾਂ ਦੱਸ ਰਿਹਾ ਇਹਨੂੰ ਕਿਹਾ ਉਸਤਾਦ ਜੀ ਕਿ ਬਾਪ ਦੀ ਸ਼ਾਨ ਸੁਣਾ ਦਿਓ ਜੀ ਕਹਿੰਦਾ ਯਾਰੋ ਯਹੀ ਦੋ ਅੱਛਾ ਬੇਟੇ ਨੇ ਉਹ ਆਏ ਨੇ ਇੱਕ ਬੰਦਾ ਆਇਆ ਉਹਨੇ ਕਿਹਾ ਜਨਾਬ ਮਿੱਠਾ ਸਾਹਿਬ ਗਾਣਾ ਸੁਣਾ ਇਹਨੇ ਕਿਹਾ ਮੇਰਾ ਗਲਾ ਖਰਾਬ ਉਹਨੇ ਕਹਾ ਉਠੋ ਇਹ ਗਲਾ ਉਰੇ ਆ ਚੱਲ ਤੇ ਕੌਨਸਰਟ ਚ ਧੁੰਦੇ ਲੈ ਕੇ ਉਹ ਚੱਲ ਗਲਾ ਖਰਾਬ ਨੂੰ ਮੈਂ ਮਾਰੂੰਗਾ ਚੱਲ ਉੱਠ ਓਏ ਆਇਆ ਟੱਟਾ ਗਾ ਦੇ ਆਹੋ अच्छा जी बाप की शान मैं वैसे नवी एक लाइन अच्छी है माँ की शान बाप की शान ਨਹੀਂ ਉਹ ਸਾਡੇ ਪੰਜਾਬ ਚ ਸਰਦਾਰਗੀ ਦਾ ਗਾਣਾ ਹਿੱਟ ਹੋਇਆ ਸਾਜੀ ਬਾਪ ਕੀ ਸ਼ਾਨ बापू तेरा करके ਆਹਾ ਬਾਪ ਦੀ ਸ਼ਾਨ ਗਾ ਦੇ ਨਾਲ ਗਿੱਚ ਕਰਦੇ ਆ कहते चल चल बाप की शान गाਉਂਦੇ ਆ ਤੇ ਹਰ ਬੰਦਾ ਸਮਝੀ ਜਾ ਰਿਹਾ ਕਿ ਪਤਾ ਨਹੀਂ ਮੇਰੇ ਲਈ ਗਾ ਰਿਹਾ ਪਤਾ ਨਹੀਂ अच्छा चलो अच्छा सच उन्होंने कहा बाप की शान सुना तो कहना शारा हो रही थी खेत में ये बाप की शान ਕਹਿੰਦਾ ਨਹੀਂ ਆ ਬਾਪ ਤੇ ਗਾਣਾ ਸੁਣਾਊਗਾ ਤੇ ਕਹਿੰਦੇ 1 2 3 4 उन्होंने क्या थी अच्छी शान क्या तदाद नहीं के ਬਾਪ ਦੀ उन्होंने कहा बाप की शान सुना तो कहना दिल में मेरे है दर्द अब्बू चलो जी बाप की शान सुनाओ ਤਾਂ ਸ਼ੁਰੂ ਕਰਤੀ ਮੇਰੇ ਦੁਸ਼ਮਨ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ भाई थोड़ा सुर ऊंचा ला लो मैं गड्डी आवाज क्यों आ रही है ਮਾਮੇ ਚਾਚੇ ਫੂਫੇ ਖਾਲੂ ਖਾਲਕ ਹੋਣਗੇ आहा ਤੇਰੇ ਜੀਆਂ ਮੌਜਾਂ ਨਹੀਂ ਉਹ ਪਾਲਦਾ ਭਾਵੇਂ ਪਾਉ ਖਰਚਾ ਦੱਸ ਵੀ ਦੇ ਮੈਂ ਨਹੀਂ ਹੁਣ ਕਿਸੇ ਨੂੰ ਟਾਲਦਾ ਬਾਬੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ हाँ ਇਹ ਹੁਣ ਸੀਰੀਅਸ ਨਹੀਂ ਗਾਇਆ ਤਾਂ ਜੀ ਉਹਨਾਂ ਨੇ ਕਿਹਾ ਬਾਪ ਦੀ ਸ਼ਾਨ ਸੁਣਾ ਦੇ ਉੱਥੇ ਕਹਿੰਦੇ ਮਾਏ ਨੀ ਉਹ ਮੇਰਾ ਬਚਨਾ ਨਾ ਸੀ ਬੇਟਾ
ਯਾਰ ਕਿਹੜਾ ਇੱਕ ਹੋਰ ਗਾਣਾ ਦੇ ਸਹੀ ਨਹੀਂ ਮੇਰਾ ਦਿਲ ਤੜਕੇ ਹਾਏ ਹਾਏ ਸਹੀ ਨਹੀਂ ਮੇਰਾ ਦਿਲ ਧੜਕ ਅੱਖ ਤੜਕੇ ਨਾਲ ਦਿਲ ਭਾਈ ਬਾਪ ਦੀ ਸ਼ਾਨ ਤੇ ਰਹੋ ਤੁਸੀਂ, ਇਹ ਮੈਂ ਗਿਆ ਵਾ। ਬਾਪ ਦੀ ਸ਼ਾਨ ਸੁਣਾਉਂਦੇ ਤੇ ਬਾਪ ਘਟਣ ਦੇ ਕਹਿੰਦਾ ਇਹ ਤੇ ਮੇਰੇ ਚ ਹੈ ਹੀ ਨਹੀਂ। ਉਹਨਾਂ ਕਹ ਬਾਪ ਦੀ ਸ਼ਾਨ ਸੁਣਾਦੇ ਉੱਤੇ ਸੁਣਾਉਂਦੇ ਕਿੱਦਣ ਸੁਣਿਆ ਟਰੱਕ ਸੁਣਦਾ ਕਿਹਦੇ ਸ਼ੇਰ ਮਾਰਨਾ। ਸਵੇਰ ਦਾ ਪਿਓ ਖੰਗ ਰਿਹਾ, ਦਵਾਈ ਦਾ ਕਹਿ ਰਿਹਾ, ਤੇ ਉਹਨੂੰ ਕਹਿੰਦਾ ਹੁਣ ਮੈਂ ਤੇਰੀ ਸ਼ਾਨ ਨਾਲ ਉੱਥੇ ਸੁਣਾਵਾਂ, ਤੈਨੂੰ ਦਵਾਈ ਪਹਿਲੇ ਲਿਆ ਦਵਾਂ। ਲੈ ਆ ਕੀ ਗੱਲ ਆ, ਕਹਿੰਦਾ ਤੈਨੂੰ ਹੁਣ ਤੇਰੇ ਕੰਮ ਕਰੀ ਜਾਵਾਂ ਮੈਂ, ਉੱਥੇ ਤੇਰੀ ਸ਼ਾਨ ਬਿਆਨ ਕਰਨੀ ਉਹ ਕਿੰਨੇ ਕਰਨੀ ਹੈ? ਉਹ ਕਹਿੰਦਾ ਜਾ ਕਰਿਆ ਜਾ ਮੇਰੀ ਸ਼ਾਨ ਪਹਿਲੇ ਬਿਆਨ ਕਰੇ। ਨਹੀਂ ਉਸਤਾਦ ਜੀ ਸੀਰੀਅਸਲੀ ਹੁਣ ਮੈਂ ਸੀਰੀਅਸ ਨਹੀਂ ਗਾਇਆ, ਤੁਸੀਂ ਕਹਿੰਦੇ ਸੀਰੀਅਸ ਲੈਣਾ, ਨਾ ਕੋਈ ਹੱਸਿਆ ਨਾ ਹੁੱਸਿਆ ਨਾ ਕੋਈ ਅੱਖਾਂ ਘਵਾਈਆਂ, ਨਹੀਂ ਸੁਰ ਥੋੜਾ ਥੱਲੇ ਸੀ ਨਾ ਬੜਾ ਕਰਕੇ ਅੱਜ ਇਦਾਂ ਹੀ ਚੱਲਦਾ ਵਾ। उन्होंने कहा बाप की शान सुनाते तो सुनाना मैं अपने दुश्मन के बच्चों को पढ़ाना। ਜੇ ਹੁਣ ਬੁੜਾ ਨਾ ਹਰ ਛੇ ਬੰਦੇ ਨੂੰ ਆਉਣੀ ਚਾਹੀਦੀ। ਤੁਹਾਨੂੰ ਕੁਆਲੀ ਸੁਣਾਵਾਂ ਥੋੜੀ ਕਵਾਲੀ ਹਾਂ। ਉਹਨਾਂ ਤੇਰੀ ਨੇ ਸੂਰਤ ਹੈ। ਤੇਰੀ ਸੂਰਤ ਤੇਰੀ ਸੂਰਤ ਅੱਛਾ ਕੌਣ ਹੈ? ਤੇਰੀ ਸੂਰਤ ਤੇਰੀ ਆਹ ਤੇ ਉਹ ਕਹਿੰਦਾ ਤੇਰੀ ਸੂਰਤ ਤੇਰੀ ਆ ਵੇਖੀ ਕਿਦਾਂ ਤੇਰੀ ਸੂਰਤ ਤੇਰੀ ਸੂਰਤ ਉਹ ਕੋ ਕਲੈਪ ਨਹੀਂ ਦਿਓ ਹੋਲੀ। ਚੱਲ नहीं है नजर तिरछी हुई तो हया बन गई, हाँ नजर तिरछी हुई तो हया बन गई, ओए। नजर तहाँ हुई तो हया बन गई। यार ताहा केड़ी उर्दू है यार आप इसकी ताहा उसका अपना कलाम है। मेरी रिजेबलस है ना। नजर ताहा हुई तो जी। नजर तिरछी हुई तो कुया बन गई, नजर तहाँ हुई तो दुआ बन गई, नजर नीची हुई तो हया बन गई, नजर जब मुख्तलिफ हुई तो बेवफा बन गई। तेरी सूरत तेरी सूरत गोया भी है आहो, तेरी तेरी सूरत तेरी सूरत यार वाह वाह। निगाहों में फिरती रहे, इश्क तेरा सताए तो मैं क्या करूं। तेरी सूरत तेरी बहुत बात है। ਉਹਨਾਂ ਨੇ ਕਿਹਾ ਬਾਪ ਦੀ ਸ਼ਾਨ ਸੁਣਾ ਤੇ ਸਟੇਜ ਤੇ ਜਾ ਕੇ ਕਹਿੰਦਾ ਪਹਿਲੇ ਇੱਕ ਦੋ ਸ਼ਾਰ ਮਹਿਬੂਬਾ ਕੇ ਲਈ ਫਿਰ ਬਾਤ। नहीं हो ਰਾਜੀ ਉਹ ਜਿਹੜਾ ਸਟਾਰ ਸਿੱਖ ਦੇ ਇੱਥੇ ਇਦਾਂ ਨਹੀਂ ਭੇਜਦੀਆਂ। उन्होंने कहा बाप दी शान सुना ਤੇ ਸਟੇਜ ਤੇ ਖਲੋ ਕੇ ਜੋ ਜੋ ਪਹਿਲ ਸੋਚਣ ਲਿਆ ਉਹਨਾਂ ਨੇ ਕੀ ਹੋਇਆ ਕਹਿੰਦਾ ਕਿ ਮੈਂ ਕੋਈ ਯਾਦ ਤੇ ਕਰ ਲੈਣਾ ਯਾਰ ਦੱਸ ਉਹਨੇ ਕਹੇ ਪਚੀਦਾ ਪਚੀਦਾ ਨਹੀਂ ਸਤਾਰ ਦਾ ਕੀ ਕਹਿਣ ਲੱਗੇ ਸੀ ਭਾਈ ਤੁਸੀਂ? ਸਾਜੀ ਤਾਰਾਂ ਜਿਹੜੀਆਂ ਇੱਥੇ ਫਿਰ ਜਾਂਦੀਆਂ ਓਏ ਹੋਏ ਹੋਏ ਉਹ ਸਿੱਖਣ ਲਈ ਸਾਜੀ ਉਹ ਇਦਾਂ ਸਰੰਗੀ ਸਰੰਗੀ ਸਿੱਖਣ ਸਲਵੰਡਰ ਉਹ ਸਾਜੀ ਸਰੰਗੀ ਹੋਏ ਇਹਨੇ ਵੀ ਸਾਜੀ ਉੱਥੇ ਪੜ ਕੇ ਨਾ ਏਦਾਂ ਤਾਰਾਂ ਫੇਰਨ ਨੇ। ਮੈਂ ਕਿਹਾ ਕੀ ਕਹਿੰਦਾ ਯਾਰ ਗੱਡੀ ਵਜਾ ਕਰਨੀ ਉਹ ਤਾਂ ਸਿੱਧੇ ਹੱਥ ਨਾਲ ਵਜਾ ਸਕਦਾ। ਗੜਬੀ ਵਾਲਾ ਤੱਲਾ ਕੀ ਕੋਈ ਨਹੀਂ। ਹੁਣ ਉਸਤਾਦ ਫਿਲਮਾਂ ਜਾਈਏ ਕਿ ਰਹਿਣ ਦੀਏ, ਅਸੀਂ ਮੀਰ ਤੋੜ ਦਈਏ। ਮੈਂ ਤੁਹਾਨੂੰ ਇੰਨੀ ਗੜਵੀ ਕਿਹੜਾ ਗਾਣਾ ਸੀ? ਕਿਸੇ ਗਾਣੇ 'ਚ ਗੜਵੀ ਦਿਲ ਮੰਗਨੀਆਂ ਗੜੀ ਨਹੀਂ ਮੈਡਮ ਦਾ ਇੱਕ ਮਸ਼ਹੂਰ ਗਾਣਾ ਵੀ ਸੀ ਚਲੰਤਰ ਜਿਹਾ ਵਾਮੀ ਗਾਣਾ ਗੜਵੀ ਨਹੀਂ ਗੜਬੀ ਵੱਜੀ ਆ ਇੰਡੀਅਨ ਦੇ ਗਾਣੇ ਵਿੱਚ ਟੁੱਕਰ ਟੁੱਕਰ ਦੇਖਤੇ ਹੋ ਕਿਆ ਟੁੱਟ ਟੁੱਟ ਇੱਕ ਟੁਕਰ ਟੁਕਰ ਮੰਗਤੇ ਹੋ ਕਿਆ। ਟੁੱਕਰ ਟੁੱਕਰ ਮੰਗਤੇ ਹੋ ਗਿਆ ਇੱਕੋ ਵਾਰੀ ਪੂਰੀ ਮੰਗ ਲਾ ਰੋਟੀ। ਨਹੀਂ ਉਹ ਕੀ ਕਰੀਏ ਫਿਲਮ ਦਾ ਫਿਰ? ਨਹੀਂ ਕਹਿੰਦਾ ਟੁੱਕਰ ਟੁੱਕਰ ਮੰਗਤੇ ਹੋ ਗਿਆ ਰੋਟੀ ਤੇਰੀ ਸਾਲਨ ਤੇਰਾ। ਹੁਣ ਤੁਸੀਂ ਕਰਨੀ ਹਨੀ ਸਿੰਘ ਭਾਈ ਨਾਲ ਗੱਲ ਨੇ ਕਿ ਨਹੀਂ? ਸਾਜੀ ਆਲਮ ਲੋਹਾਰ ਸਾਹਿਬ ਮਾਲਾ ਓਏ ਹੋਏ 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 ਜਗ੍ਹਾ ਐਸੇ ਮਤਲਬ ਜੀਦਾਰ ਸਿੰਗਰ ਹੋਏ ਨੇ ਕਿ ਜਿੱਥੇ ਕਹਿੰਦੇ ਗਾਣ ਲਈ ਜਾਣਾ ਨਾ ਤੇ ਉਸਤਾਦ ਜੀ ਉਹਨਾਂ ਨੇ ਜਾਂਦੇ ਪੁੱਛਣਾ ਵੀ ਆਪਣਾ ਤੁਸੀਂ ਕੀ ਖਾਓ ਪੀਓਗੇ ਓਏ ਕੀ ਕਹਿੰਦਾ ਕਿਸੇ ਕੋ ਕੀ ਖਾ ਜਾਣਾ ਤੇ ਉਸਤਾਦ ਜੀ ਉਹਨਾਂ ਨੇ ਕਹਿਣਾ ਇੱਕ ਬੱਕਰਾ ਲਿਆਵੋ ਤੇ ਬੱਕਰਾ ਸਾਡੇ ਸਾਹਮਣੇ ਜ਼ਿਬਾ ਕਰੋ, ਦੇਸੀ ਘਿਓ ਦੇ ਵਿੱਚ ਬੱਕਰਾ ਉਹਨੂੰ ਬਣਾਓ ਖਵਾਓ ਸਾਰਾ ਕੁਝ ਤੇ ਉਹ ਉਹਨਾਂ ਨੇ ਖਾ ਕੇ ਫਿਰ ਪੂਰਾ ਦਿਨ ਕਰਦੇ। ਹਾਂ ਉਹ ਜ਼ੋਰ ਲੱਗਦਾ ਵਾ। ਇਹਨੂੰ ਵੀ ਪੁੱਛ ਅਸਲ ਗੱਲ ਤੇ ਆ ਇਹਨੂੰ ਉਹਨਾਂ ਨੇ ਪੁੱਛਿਆ ਉਹਨਾਂ ਕਿ ਕੀ ਖਾਣਾ ਕਹਿੰਦਾ ਬੱਕਰਾ ਲਾ ਕੇ ਉੱਠਾ ਤੇਰੀ। ਨਹੀਂ ਬੇਸਿਕਲੀ ਤੁਸੀਂ ਦੇਖਣਾ ਸਿੰਗਰ ਜਿਹੜਾ ਨਾ ਦੇਸੀ ਨਹੀਂ ਉਹਨਾਂ ਨੇ ਕਿਹਾ ਕੀ ਖਾਣਾ? ਕਹਿੰਦਾ ਜੀ ਬੱਕਰਾ। ਉਹਨਾਂ ਨੇ ਕਿਹਾ ਆ ਕਰ। ਇਹਨੇ ਕਿਹਾ ਆ। ਉਹਨਾਂ ਨੇ ਕਿਹਾ ਓਏ ਦਾਲ ਦੀ ਪਲੇਟ ਤੇ 2 ਰੋਟੀਆਂ ਲੈ ਕੇ ਆ। ਅਗਲੇ ਆਪ ਹੀ ਪਛਾਣਦੇ ਆ। ਅਲਾਪ ਲਾਇਆ ਨਹੀਂ ਤੇ ਤੁਹਾਡਾ ਬੱਕਰਾ ਤੇ ਗਿਆ। ਅੱਗੇ ਤਾਂ ਉਸਤਾਦ ਜੀ ਨੂੰ ਪਤਾ ਲੱਗ ਗਿਆ ਤੇ ਨਾਲ ਜਿੱਥੇ ਖਾਣ ਜਾਂਦਾ ਸੀ ਟਿਫਨ ਨਾਲ ਰੱਖਦੇ। ਨਹੀਂ ਹੁਣ ਕੀ ਕਰਨਾ ਉਸਤਾਦ ਜੀ ਹਨੀ ਸਿੰਘ ਭਾਈ ਨਾਲ ਗੱਲਬਾਤ ਕੋਈ ਸਿੰਗਰ ਹਨੀ ਸਿੰਘ ਭਾਜੀ ਬੀਜ਼ੀ ਨੇ ਇਸ ਟਾਈਮ, ਮੇਰਾ ਕੋਈ ਰਾਬਤਾ ਨਹੀਂ ਹੋ ਰਿਹਾ ਜਦੋਂ ਦੇ ਟੂਰ ਸ਼ੂਰ ਤੇ ਗਏ। ਤੁਸੀਂ ਸਾਡਾ ਕਰਕੇ ਉਹ ਯਾਰ ਬੀਜ਼ੀ ਨੇ ਨਾ, ਅੱਲਾ ਦੇ ਬੰਦੇ ਇਸ ਟਾਈਮ ਦੇਖਦੇ ਸੀ ਨਾ ਉਹ ਫਿਰ ਰਹੇ ਨੇ ਬੰਬੇ ਪੂਨਾ ਪਟਨਾ ਹਰ ਜਗ੍ਹਾ ਤੇ ਸ਼ੋਅ ਸਾਨੂੰ ਵੀ ਨਾਲ ਲੈ ਚੱਲਣ। ਉਹ ਹੱਸੀ ਜਾਂਦਾ ਕੀ ਗੱਲ ਘੁੱਗੀ ਚੜ ਗਈ ਉਹ ਕਿਤੇ ਗੱਲ ਵੀ ਕਰ ਕਿਤੇ ਚਾਂਸ ਆਉਂਦੇ ਉਹ ਕੀ ਹੋਇਆ ਵਾ
ਤਿੰਨ ਤੇ ਕਾਹਤੋਂ ਹੋ ਗਿਆ? ਲੈ 3 ਤੇ ਹੋ ਗਿਆ ਕਹਿੰਦਾ, ਇਹ ਪੱਖਾ ਨਹੀਂ 3 ਤੇ ਕਰਦੀ। ਬੱਕਰੇ ਵਾਲੇ ਕੋਲ ਤੇ ਭਾਜੀ ਇਹ ਵੀ ਚਲਾ ਗਿਆ ਇਹਨੇ। ਉਹ ਕਹਿੰਦੇ ਜੀ ਤੁਸੀਂ ਕੀ ਖਾਓਗੇ? ਕਹਿੰਦਾ ਭਾਜੀ ਮੈਂ ਨਾ ਉਹ ਚੂਨਾ ਤੇਲ ਲਵਾ ਲਿਆ ਸੀ ਜ਼ਬਾਨ ਪਾਟੀ ਇਹਨਾਂ ਨੂੰ। ਮੈਨੂੰ ਕੋਈ ਮਿੱਠੀ ਚੀਜ਼ ਦੇ ਦਿਓ ਤੁਸੀਂ। ਨਹੀਂ ਤੁਸੀਂ ਨਾ 2 ਹੀਰੋ ਕਹਿਣੇ ਆ ਬਸ। ਓਕੇ, ਇੱਕ ਤੂੰ ਕਰਨ ਅਰਜੁਨ 4 ਬਣਨੇਗੀ। ਕਰਨ ਅਰਜੁਨ 4। ਜੋੜੀ ਬੈਠੀ ਕਰਨ ਅਰਜੁਨ 4। ਨਹੀਂ, ਨਾਲੇ ਤੂੰ ਉਹ ਦੂਜਾ ਕਹਿੰਦਾ ਸਾ ਪੰਜਾਬੀ, ਉਹ ਪੰਜਾਬੀ ਉਹ ਭਾਈ ਹਨੀ ਸਿੰਘ ਨੇ ਬਣਾਉਣੀ ਹੈ। ਉਹ ਰਹਿ ਨਾ ਤੇਰਾ ਪੰਜਾਬੀ ਕੰਮ ਆ, ਤੂੰ ਕਰਨ ਅਰਜਨ ਚ ਕਿੱਧਰ ਵੜੀ ਜਾਣਾ? ਚਲੋ ਜੀ ਉਹ ਉਹ ਬਣਾਓ। ਉਧਰ ਕੀ ਕਰਨ ਅਰਜਨ ਜਾਣਾ? ਦੋਹਰਾ ਪੰਜਾਬ ਫਿਲਮ ਦਾ ਨਾਮ। ਹਾਂ, ਦੋਹਰਾ ਇਹ ਨਹੀਂ, ਹਨੀ ਸਿੰਘ ਭਾਈ ਨਾਮ। ਦੋਹਰਾ ਹੈ ਹੀ ਨਹੀਂ, ਇੱਕੋ ਹੀ ਇਹਨੇ ਪੰਜਾਬ। ਗੱਲ ਸਮਝੇ ਵੀ ਦੋਹਰਾ ਪੰਜਾਬ ਹੋਇਆ ਕਿੱਦਾਂ ਹੈ? ਕੀ ਆ ਪਹਿਲੇ ਦੋਹਰਾ ਹੋ ਗਿਆ ਸੀ, ਚੜਦਾ ਲੈਂਦਾ ਪੰਜਾਬ। ਐ ਤਾਂ 2 ਹੋ ਗਏ, ਫਿਰ ਚੜ੍ਹਦਾ ਆਲ ਲੱਗਦਾ। ਭਲਵਾਨ ਸਾਹਿਬ ਨੇ ਕਿਹਾ ਜੀ ਮੈਂ ਮੈਦਾਨੀ ਗਾਣਾ ਗਾਣਾ ਤੇ ਮੈਂ ਸਾਰਾ ਦਿਨ ਗਾਣਾ ਵਾ ਤੇ ਰੱਜ ਕੇ ਰੋਟੀ ਖਵਾ ਦੇ। ਤਾਂ ਜੀ ਉਹਨਾਂ ਨੇ ਇਹਨੂੰ ਦਾਲ ਦੀ ਪਲੇਟ ਦਿੱਤੀ ਤੇ ਉਹਨੇ ਬਾਈਪਾਸ ਤੇ ਚੜਦਾ ਇਹ ਉੱਤੇ ਖਲੋਤਾ ਚਿਮਟੇ ਨਾਲ ਗਾਈ ਜਾ। ਇਹ ਫਿੱਕੇ ਉੱਥੇ ਨਾ ਬੱਸ ਰੁਕਦੀ ਸੀ ਵੀ ਚਲੋ ਕਿ ਠੀਪੇ ਚਟ ਕੇ ਨਿਕਲ ਜਾਂਦੇ। ਉੱਥੇ ਨਾ ਕੇ ਵੀ ਕਹਿੰਦੇ ਸੀ ਯਾਰ ਹਲੇ ਹਸਰਤ ਪੂਰੀ ਨਹੀਂ ਹੋਈ, ਇੱਕ ਗਾਣਾ ਹੋਰ ਸੁਣਾ ਜੋ। ਫਿਰ ਸੁਣਾ ਕੇ ਫੇਕ ਗਏ। ਉਹਨਾਂ ਨੇ ਇਹਨੂੰ ਪੁੱਛਿਆ ਕੀ ਖਾਣਾ, ਕਹਿੰਦਾ ਬਾਅਦ ਗਾਣਾ ਸੁਣਾ ਕੇ ਗਾਣਾ ਹੀ ਖਾਣੇ ਆ। ਨਹੀਂ, ਤੂੰ ਇੱਕ ਦੇਖਣਾ, ਇਹ ਪ੍ਰੋਬਲਮ ਆ ਤੇਰੇ ਦੀ ਆਰਟਿਸਟ ਨੂੰ ਇਹ ਸਮਝ ਲੱਗਦੀ। ਅੱਧਾ ਘੰਟਾ ਪਹਿਲੇ ਤੂੰ ਸਿੰਗਰ ਬਣਨਾ ਸੀ, ਫਿਰ ਉਸ ਤੋਂ ਬਾਅਦ ਤੂੰ ਪੰਜਾਬੀ ਫਿਲਮ ਜਾਣਾ ਸੀ, ਹੁਣ ਤੂੰ ਇੰਡੀਅਨ ਫਿਲਮ 'ਚ ਵੀ, ਦੂਜੀ 'ਚ ਹਿੰਦੀ ਫਿਲਮਾਂ 'ਚ ਵੀ ਵੜ ਗਿਆ। ਤੈਨੂੰ ਇਹ ਨਹੀਂ ਸਮਝਦੀ ਪਹਿਲੇ ਆਪਣਾ ਇੱਕ ਦਿਸ਼ਾ ਤੇ ਆਪਣੀ ਇੱਕ ਰੱਖ। ਉਹ ਸਿੰਗਰ ਹਲੇ ਮੈਂ ਬਣਨਾ ਹੈ। ਮੈਂ ਕਹਿ ਰਿਹਾ ਤੁਸੀਂ ਤੁਸੀਂ ਸਿੰਗਰ ਹੀ ਹੈ ਨਾ। ਨਹੀਂ ਨਹੀਂ ਉਹ ਤੇ ਇੱਕ ਅਲੱਗ ਸਬਜੈਕਟ ਆ। ਨਹੀਂ, ਤੈਨੂੰ ਇਹ ਕਿਹਨੇ ਦੇਤਾ ਸਰਟੀਫਿਕੇਟ ਕਿ ਤੂੰ ਬਣ ਗਿਆ? ਨਹੀਂ ਨਹੀਂ ਉਹ ਚਾਹਤ ਪਤਾ ਨਹੀਂ ਖਾਤਾ ਨੂੰ ਕਿਹਨੇ ਦਿੱਤਾ। ਜਦੋਂ ਵਿਊ ਪੈ ਜਾਣ ਤੂੰ ਤਾਂ ਮੰਨਦਾ ਉਹਨਾਂ ਨੂੰ ਸਿੰਗਰ? ਨਹੀਂ ਕੱਖ ਤੇ ਵੀ। ਫਿਰ ਤੂੰ ਕਿੱਦਾਂ ਕਰ ਲਿਆ? ਉਹ ਮੈਂ ਤੇ ਉਹਨਾਂ ਤੋਂ ਅੱਛਾ ਨਾ, ਲੋਕੀ ਤੇ ਉਹਨੂੰ ਮੰਨਦੇ ਆ ਨਾ, ਲੋਕਾਂ ਨਾਲ ਤੁਸੀਂ ਚੱਲਣਾ। ਇਹ ਦਿਲਦਾਰੀ ਕਰਦੇ ਹੋ ਤੇ ਉਹ ਸਿੰਗਰ ਉਹ ਹੈ ਵਾ, ਅਸੀਂ ਮੰਨਦੇ ਹਾਂ ਸਾਡੀ। ਜਿਨ੍ਹਾਂ ਨੂੰ ਪਤਾ ਵਾ ਵੀ ਸਾਨੂੰ ਪਤਾ ਵਾ ਕਿਉਂਕਿ ਸਿੰਗਰ ਦੀ ਕੁਆਲਿਟੀ ਇਹੋ ਹੀ ਹੁੰਦੀ ਹੈ ਕਿ ਮਤਲਬ ਘਰੋਂ ਆਉਂਦਾ ਵਾ। ਬਣਾ ਲਾ ਬੇਟਾ, ਫਿਰ ਬਣਾ ਲਾ YouTube ਦਾ ਚੈਨਲ ਇੱਕ। ਆਹੋ, ਲੇਕਿਨ 2 ਸਬਸਕ੍ਰਾਈਬਰ ਤੇ ਤੇਰੇ ਹੈਗੇ ਇੱਥੇ। ਨਹੀਂ ਤੀਜਾ ਵੀ ਆ, ਭਾਵੇਂ ਨਹੀਂ ਜਾਗਣ ਡਿਆ ਸਬਸਕ੍ਰਾਈਬ ਕਰੇਗਾ। ਮਿੱਠਾ ਜੀ ਤੁਹਾਨੂੰ ਕੋਈ ਲੋੜ ਨਹੀਂ ਆ YouTube ਚੈਨਲਾਂ ਦੀ। ਟੀ ਸੀਰੀਅਸ ਵਾਲੇ ਨੇ ਤੇਰੇ ਮਗਰ ਪੈ ਜਾਣਾ। ਹਾਂ, ਪਾਗਲ। ਟੀ ਮਜ਼ਾਕ ਵਾਲਿਆਂ ਵੀ। ਨੈਟਫਲਿਕਸ ਵਾਲੇ ਜਿਹੜੇ ਆ ਉਹ ਤੇਰੇ ਭਰਾ ਨੂੰ ਹੱਥੋਂ ਹੱਥੀ ਲੈਣ ਫਿਰਦੇ ਆ। Spotify ਵਾਲੇ ਤੇਰਾ ਘਰ ਨਾ। ਨਹੀਂ ਨਹੀਂ, ਉਹ ਆਪਣੀ ਲੈਣ ਨੂੰ ਫਿਰ ਰਹੇ, ਉਹ ਬੋਲਰ ਦੀ ਦੁਆ ਕਰ ਰਹੇ, ਇਹਨੂੰ ਹੱਥੋਂ ਲੈ ਲਾ। ਥਰ ਪ੍ਰੋਡਕਸ਼ਨ ਵਾਲੇ ਨਹੀਂ, ਕੌਣ? ਥਰ ਪ੍ਰੋਡਕਸ਼ਨ ਵਾਲੇ ਜਿਹੜੇ ਥਰ ਥਰ ਕੰਬਦੇ ਫਿਰਦੇ। ਆਹ ਨਹੀਂ ਸੀਰੀਅਸਲੀ ਮੈਨੂੰ ਇੰਨਾ ਪਤਾ ਉਸਤਾਦ ਜੀ, ਮੈਂ ਅਗਰ ਸੀਰੀਅਸ ਹੋ ਕੇ ਗਾਵਾਂ ਮੇਰੀ ਕਰਾਚੀ ਹੋਇਆ, ਉਹਨਾਂ ਨੇ ਕਿਹਾ ਮਿੱਠੇ ਕੀ ਬਣਿਆ ਤੂੰ ਟੀ ਸੀਰੀਜ਼ ਵਾਲੇ ਦਾ? ਕਿਸੇ ਕਹਿੰਦਾ ਟੀ ਸੀਰੀਅਸ ਹੀ ਨਹੀਂ ਹੈ ਮੇਰੇ ਕੋਲ। ਨਹੀਂ ਉਸਤਾਦ ਜੀ ਮੈਨੂੰ ਇੱਕ ਮੇਲ ਆਈ ਹੋਈ, ਉੱਤੇ ਲਿਖਿਆ ਟੀ ਸੀਰੀਅਸ, ਅਗਰ ਤੁਸੀਂ ਸਾਡਾ ਗਾਉਣਾ ਚਾਹੁੰਦੇ ਹੋ ਤੇ ਆਓ। ਉਹ ਉੱਥੇ ਲਿਖਿਆ ਬੀ ਸੀਰੀਅਸ। ਹੁਣ ਮੈਂ ਉੱਤੇ ਮੈਂ ਨਾਮ ਵੀ ਮੇਲ ਪੜ੍ਹੀ ਨਹੀਂ ਹੈਗੀ, ਉੱਤੇ ਪਤਾ ਨਹੀਂ ਉਹ ਲਿਖਿਆ ਸੀਗਾ ਪਵਨਦੀਪ ਇਦਾਂ ਦਾ ਕਰਕੇ ਨਾਮ ਮੁੰਡਾ ਹਿੱਟ ਰਿਹਾ ਹੋਇਆ। ਪਵਨਦੀਪ ਸਲਮਾਨ ਅਲੀ ਖਾਨ ਲਿਖਿਆ ਹੋਇਆ ਸੀਗਾ। ਕੋਈ 7-8 ਦਾ ਮੁੰਡਿਆਂ ਦਾ ਹੈਗਾ ਕੋਰਸ, ਉਹ ਮੈਨੂੰ ਨਾਲ ਲੈਣਾ ਚਾਹੁੰਦੇ ਨੇ। ਅੱਛਾ, ਡਾਂਸ ਦਾ ਕੀ? ਨਹੀਂ ਨਹੀਂ ਡਾਂਸ ਦਾ ਕੀ, ਉਹ ਤਾਂ ਫਿਰ ਇਹ ਤਾਂ ਬੰਦਾ ਭਾਜਨ ਇਹ ਪਤਾ ਕੀ ਹੈ, ਹ੍ਰਿਤਿਕ ਰੋਸ਼ਨ ਟੈਪ ਡਾਂਸ ਵੀ ਹੋਣਾ ਚਾਹੀਦਾ ਫਿਲਮਾਂ 'ਚ ਕੰਮ ਕਰਨ ਲਈ। ਅੱਛਾ ਜੀ। ਹਾਂਜੀ, ਉਹ ਦੇਖਿਆ ਇੱਕ ਪੰਜਾਬੀ ਉਹ ਰਿਕਾਰਡ ਕਾਇਮ ਕਰਤਾ ਉਹਨਾਂ ਨੇ, ਜਿਹੜਾ ਸਪੀਡ 'ਚ ਡਾਂਸ ਕੀਤਾ 2 ਜਣੇ ਹੀਰੋਆਂ ਨੇ। ਉਹਨਾਂ ਨੇ ਉਹ ਕੀ ਫਿਲਮ ਆ, ਗਾਣਾ ਸੁਣਿਆ ਉਹਨਾਂ ਦਾ? ਭਾਵੇਂ ਡਾਂਸ ਦੇਖੋ ਤੁਸੀਂ, ਤਾਂ ਤੁਹਾਨੂੰ ਜੇ ਲੱਗਣਾ ਫਾਰਵਰਡ ਕੀਤੀ ਫਿਲਮ, ਕਿ ਉਹਨਾਂ ਨੇ ਜੈਨੂਇਨ ਉਸ ਸਪੀਡ ਦੇ ਵਿੱਚ ਕੀਤਾ। ਉਹ ਯਾਰ 2 ਹੀਰੋ ਨੇ ਇਹਦੇ ਇੱਧਰ ਦੇ ਹੀ ਜਿਹੜਾ ਬਾਲੀਵੁੱਡ ਦੇ। ਨਹੀਂ ਯਾਰ, ਜਿਹੜੀ ਦੂਜੀਆਂ ਫਿਲਮਾਂ ਬਣਦੀਆਂ। ਮਲਿਆਲਮ, ਆਹੋ ਕੇਰਲਾ ਦਾ। ਓਹੋ ਮੈਂ ਸਮਝ ਗਿਆ, ਇੱਕ ਉਹ ਨਵੀਨ ਆਹੋ, ਡਿੱਚ ਚਿੱਟਾ ਉਹ ਸਪੀਡ ਵੇਖੀ ਉਹ ਜੀ ਤੋਂ ਗੈਲਸ ਫੜ ਕੇ ਹਾਂ ਗੈਰਸ ਆਹੋ, ਉਹ ਸਪੀਡ ਦੇਖੀ ਉਹਨਾਂ ਦੀ। ਉਹ 3G KG 4G ਯਾਰ ਕਿਹੜੀ ਫਿਲਮ ਨਹੀਂ ਨਹੀਂ, ਉਹ ਉਹੀ, ਲੇਕਿਨ ਉਹ 2 ਜਣੇ ਉਹ ਵੇਖ ਕੇ ਉਦਾਂ ਡਾਂਸ ਤੂੰ ਕਰ ਲੇਗਾ? ਮੈਂ ਤਾਂ ਕਰ ਲਾਂਗਾ, ਲੇਕਿਨ ਨਾਲ 2 ਹੋਣੇ ਚਾਹੀਦੇ ਆ। ਨਹੀਂ, ਉਹ ਅਗਰ ਤੇਰੇ ਕੋਲ ਇਕੱਲੇ ਕੋ ਵੀ ਉਦਾਂ ਦਾ ਕਰਾਉਣ ਤੇ ਤੂੰ ਕਰ ਲੈ। ਕਰ ਲਾਂਗੇ, ਜਗ੍ਹਾ ਪੱਕੀ ਹੋਣੀ ਚਾਹੀਦੀ। ਹਾਂਜੀ, ਇੱਕ ਡਰਾਮਾ ਸੁਰਖ ਸ਼ੇਖਰ ਇੱਕ ਹੋਇਆ ਸੁਰ ਕੇ ਸ਼ੇਟਰ, ਉਹਦੇ ਚ ਆਸ਼ਾ ਜੀ ਨੇ ਨਾ ਇੱਕ ਬੱਚਾ ਸੀ ਮੁਲਾਜ਼ਮ ਹੁਸੈਨ, ਬਹੁਤ ਅੱਛਾ ਕਰਾਚੀ। ਸੁਰਖੇਤਰ, ਸੁਰਖੇਤਰ। ਸੁਰ ਕੇ ਸ਼ੇਤਰ। ਸੁਰਖੇਤਰ। ਉਹਦੇ ਚ ਉਹਨਾਂ ਨੇ ਨਾ ਉਹਨੂੰ ਸੁਣਿਆ ਤੇ ਕਹਿੰਦੀ ਕਿ ਕਾਸ਼ ਮੁਲਾਜ਼ਮ ਹੁਸੈਨ ਤੁਮ ਮੇਰੇ ਬੇਟੇ ਹੋਤੇ। ਹਾਂ, ਸਾਜੀ ਹੈ ਸਾਜ਼ ਆਸ਼ਾ ਜੀ ਨੇ ਲਿਖਾ। ਹਲਕਾ ਯਾਗਨਿਕ ਨੇ ਮੈਨੂੰ ਇਹ ਕਿਹਾ ਇਹਨੇ ਵੀ ਗਾਇਆ। ਭਾਈ ਨਾ ਅਗਲੀ ਗੱਲ ਸੁਣ ਲੈ, ਜਿਹਦੇ ਕਰਕੇ ਉਹਨੇ ਕੀਤੀ। ਉਹ ਤਾਂ ਸੁਣ ਲੈ, ਅਗਲਾ ਯਾਗਨਿਕ ਹਾਸਲੇ ਕਲਾਮ ਤੂੰ ਵਿੱਚ ਆਪਣਾ ਅਗਲਾ ਯਾਗਨਿਕ ਨਾ ਪਾ ਲਿਆ ਕਰ। ਨਹੀਂ ਨਹੀਂ ਨਹੀਂ, ਲਤਾ ਜੀ ਨੇ ਉੱਠ ਕੇ ਕਿਹਾ ਉਹ ਅਮਰ ਨੇ ਆਖਿਆ ਤੂੰ ਅੱਬੂ ਵਾਲੀ ਗੱਲ ਵੀ ਤੂੰ ਹੀ ਕਹੀ ਸੀ। ਕਾਸ਼ ਆਪ ਮੇਰੇ ਵਾਲਿਦ ਹੁੰਦੇ। ਮੈਂ ਐਵੇਂ ਤੁਹਾਨੂੰ ਝੂਠ ਬੋਲਣ ਇੰਡੀਆ ਨਹੀਂ ਮੈਂ ਗਿਆ, ਮੈਂ ਵੌਇਸ ਆਫ ਪਾਕਿਸਤਾਨ ਜਿਹੜਾ ਇੱਥੇ ਇੰਡੀਅਨ ਆਈਡਲ ਹੋਇਆ ਸੀ ਨਾ, ਉਹਦੇ ਵਿੱਚ ਲਾਜ਼ਮੀ ਗਿਆ ਪਾਕਿਸਤਾਨ। ਸੋ ਪਾਕਿਸਤਾਨ ਇੰਡੀਆ। ਜਿਹੜਾ ਵਾਈਸ ਆਫ ਪਾਕਿਸਤਾਨ ਇੱਥੇ ਇੰਡੀਅਨ ਆਈਡੀਅਲ ਹੋਇਆ ਸੀ ਨਾ, ਉਹ ਚ ਮੈਂ ਲਾਜ਼ਮੀ ਗਿਆ। ਅਜ਼ਮਤ ਅਲੀ ਖਾਨ ਸਾਹਿਬ ਜਿਹੜੇ ਸੀਗੇ
ਆਹੋ ਆਹੋ ਤੇ ਹਤੀਕਾ ਕੈਨੀ ਸਾਹਿਬ ਨਾਲ ਉਜ਼ਮਾ ਬੁਸ਼ਰਾ ਜੀ ਬੈਠੇ ਸੀ ਤੇ ਸ਼ੇਖ ਬੋਲ ਜਵੇਦ ਸ਼ੇਖ ਸਾਹਿਬ। ਸ਼ੇਖ ਜਵੇਦ ਸਾਹਿਬ ਬੈਠੇ ਸੀ। ਕਿੱਡੀ ਛੇਤੀ ਜਵੇਦ ਸ਼ੇਖ ਸਾਹਿਬ ਜਵੇਦ ਸ਼ੇਖ ਸਾਹਿਬ ਬੈਠੇ ਸੀ, ਸ਼ੇਖ ਜਵੇਦ ਜਿਹੜੇ ਸਾਹਿਬ ਦੱਸ ਰਹੇ ਸੀ ਕਿ ਇੱਥੋਂ ਸਹੀ ਨਹੀਂ ਗਾਇਆ, ਇੱਥੋਂ ਸਹੀ ਗਾਇਆ। ਸ਼ੇਖ ਸਾਹਿਬ ਦੱਸ ਰਹੇ। ਉੱਥੋਂ ਮੈਂ ਜਦੋਂ ਗਾਇਆ ਸੀ ਨਾ, ਉੱਥੋਂ ਕਹਿੰਦੇ ਮੇਲ ਆਈ ਆ ਆਸ਼ਾ ਭੋਸਲੇ ਸਾਹਿਬਾ ਦੀ ਕਿ ਉਹ ਕਹਿਣ ਡਈ ਆ ਸਲਾਮ ਪ੍ਰਣਾਮ ਭੇਜਿਆ ਹੈ ਮਾਂ ਜੀ ਨੇ, ਬਾਜੀ ਨੇ, ਦੀਦੀ ਨੇ। ਕਿਹਨੂੰ? ਉਹਨਾਂ ਨੇ ਤੁਸੀਂ ਭੇਜਿਆ ਹੋਣਾ। ਮੇਰੇ ਸਾਹਮਣੇ ਵੈਸੇ ਗੱਲ ਕਰ ਰਹੇ ਸੀ ਕਿ ਸਾਜੀ ਆਪਣਾ ਸਾਜੀ ਅਲੀ ਸ਼ੇਰ ਗਾਇਆ ਸੀ ਸਾਰੇ ਕੰਮ ਭਾਜੀ, ਤੁਹਾਨੂੰ ਪਤਾ ਮਾਸ਼ਾਅੱਲਾ ਦਲੇਰ ਭਾਜੀ ਨੇ ਉਹਨਾਂ ਨੂੰ ਆਪਣਾ ਲੋਕਟ ਲਾ ਕੇ ਤੇ ਉਹਨੂੰ ਪਾ ਦਿੱਤਾ। ਹਾਂ, ਉਹਨੇ ਕਿਹਾ ਲੈ ਲੈ ਵਾਪਸੀ ਦਾ ਕਿਰਾਇਆ ਨਿਕਲਦਾ ਹੀ ਤੇ ਪਹੁੰਚਿਆ ਮੇਰਾ ਪੁੱਤਰ ਟਾਈਮ ਨਾਲ ਸਾਇਆ ਕਰ। ਫਿਰ ਮੈਂ ਕੱਢੀ ਆ ਮਿੱਠਾ ਵੀ ਗਾਇਆ, ਮਿੱਠਾ ਵੀ ਗਾਇਆ। ਮਿੱਠਾ ਜਦੋਂ ਆਇਆ ਨਾ ਸਟੇਜ ਤੇ, ਉਹਦਾ ਲੋਕਟ ਬਾਹਰ ਸੀ, ਉਹਨੇ ਹਿਸਾਬ ਨਾਲ ਇੰਜ ਕਰਕੇ ਨਾ ਅੰਦਰ ਐ ਕਰਕੇ ਬਹਿ ਗਏ। ਉਹਨੇ ਲੋਕਟ ਦੇਣਾ ਸੀ ਜਦੋਂ ਗਾ ਗਿਆ ਡੇਲ, ਉਹਨੇ ਕਿਹਾ ਓਏ ਉੱਥੋਂ ਵੱਡਾ ਸੰਗਲ ਲਿਆਓ। ਵੱਡਾ ਸੰਗਲ ਉਹ ਮੈਨੂੰ ਪੱਪੀ ਲੈ ਕੇ ਸਾਹ ਬਣਾਉਣਾ ਚਾਹੁੰਦਾ ਸੀ। ਕੌਣ? ਮੇਰੇ ਪੂਰਾ 골ਡਨ ਦਾ ਸੀ ਉਹ ਪੱਪੀ ਕੀ ਬੱਪੀ? ਓਏ ਬੱਪੀ ਉਹ ਅਗਰ ਮੈਂ ਨਾ ਅਗਲੇ ਪਵਨਦੀਪ ਦਾ ਖਿਆਲ ਕੀਤਾ, ਮੈਂ ਕਿਹਾ ਯਾਰ ਇਹ ਜਿੱਤ ਜਵੇ ਤਾਂ ਅਸੀਂ ਤਾਂ ਹੋਰ ਮੈਦਾਨ ਮਾਰ ਲਾਂਗੇ। ਬੱਚਾ ਅਸੀਂ ਹੈ, ਪਲੰਗ ਬੰਦੇ ਆ ਅਸੀਂ ਅਸੀਂ ਤਾਂ ਦਰਵੇਸ਼ ਬੰਦਾ, ਅਸੀਂ ਤਾਂ ਕਿਤੇ ਵੀ ਜਿੱਤ ਜਾਾਂਗੇ। ਇਹਨੇ ਗਾਣਾ ਗਾਇਆ, ਮਹਿੰਦੀ ਸਾਹਿਬ ਆਇਆ ਕਰਕੇ ਲਾਕਟ ਲਾ ਰਹੇ ਤੈਨੂੰ ਦੇ ਰਹੇ, ਕਹਿੰਦਾ ਨਹੀਂ ਕਰੰਟ ਵਾਲਾ ਨਾ। ਲੇਕਿਨ ਇੱਕ ਵਾਰ ਜਿਹੜਾ ਸਾਈਡ ਵਾਈਡ ਨਹੀਂ ਦੋਵੇਂ ਭਰਾ, ਮੈਂ ਜਦੋਂ ਗਾਣਾ ਉਹਦੇ ਪਤਾ ਨਹੀਂ ਕੀ ਮੁੱਕੀਆਂ ਬਹੁਤ ਵੱਟਦੇ ਚੇਂਜ ਕਰ ਗਏ। ਆਹੋ ਲੇਕਿਨ ਯਾਰ ਸੁਰ ਪਤਾ ਫੌਤ ਹੋ ਗਿਆ ਨਾ ਇੱਕ ਜਿਹੜਾ ਛੋਟਾ ਸੀ। ਸਾਇਦ ਤੁਰ ਗਿਆ। ਆਹੋ ਨਹੀਂ ਉਹ ਹੋਰ ਫੌਤ ਹੋਏ ਨੇ। ਵਾਜਦ ਫੌਤ ਹੋਇਆ। ਵਾਜਦ ਫੌਤ ਇੱਕ ਹੋਰ ਵੀ ਫੌਤ ਹੋਏ ਨੇ ਪਹਿਲੇ, ਉਹਦਾ ਸਤੀਸ਼ ਕੀ ਨਾਂ ਸੀ ਉਹਨਾਂ ਦਾ, ਇਕੱਲੇ ਜਿਹੜੇ ਬੈਠੇ ਹੁੰਦੇ ਸੀ, ਉਹ ਵੀ ਫੌਤ ਹੋ ਗਏ ਨੇ। ਸੰਦੇਸ਼ ਕਿਸ ਤਰ੍ਹਾਂ ਦਾ ਕੋਈ ਨਾਮ ਸੀ ਉਹਨਾਂ ਦਾ। ਤਾਜੀ ਉਹਨਾਂ ਨੇ ਲੋਕੜ ਪਾਇਆ ਨਾ ਮੁੰਡੇ ਨੂੰ, ਤੇ ਇਹਨੇ ਵੀ ਗਾਇਆ ਤਾਜੀ, ਤੇ ਉਹਨੇ ਇਹਨੂੰ ਹੱਥ ਕੜੀਆਂ ਲਾ ਦਿੱਤੀ। ਉਹ ਫਰੋਜ਼ਾ ਲੱਗਾ ਸੀ ਹੱਥ ਕੜੀ 'ਚ, ਉਹ ਡਾਇਮੰਡ ਦੀਆਂ ਹੁੰਦੀਆਂ। ਤਾਜੀ ਸਾਰੇ ਕੰਮ ਪਾਜ ਚਲਾ ਗਿਆ ਉੱਥੇ, ਭਾਈ ਪਿੱਕਾ ਗਾ ਕੇ ਭਾਈ ਸੋਨੂੰ ਨੂੰ ਕਹੀਏ ਭਾਜੀ ਇਹ ਟਿੱਡੀ ਦੀ ਆਵਾਜ਼ ਆਉਂਦੀ ਹੈ। ਆ ਵੇਖੋ ਮੈਨੂੰ ਡਿਸਟਰਬ ਕਰ ਰਹੀ ਟਿੱਡੀ ਦੀ ਆਵਾਜ਼। ਇਹ ਮੈਨੂੰ ਕਹਿੰਦਾ ਮੈਂ ਡਿਸਟਰਬ ਹੋ ਰਿਹਾ। ਮਾਮਾ ਉਹਨਾਂ ਨੇ ਕਿਤੇ ਤੂੜੀ ਵਾਲੇ ਕਮਰੇ 'ਚ ਰੱਖਿਆ ਸੀ। ਨਹੀਂ, ਉੱਥੇ ਬੜਾ ਸਿਸਟਮ। ਰਿਤਿਕ ਰੋਸ਼ਨ ਨੇ ਤਾਜੀ ਲੱਖ ਰੁਪਏ ਦਾ ਚੈੱਕ ਦਿੱਤਾ ਸੀ। ਹਾਂ ਅੱਛਾ ਹਾਂ ਬਹੁਤ ਉਹਨਾਂ ਨੇ ਨਹੀਂ ਇਹ ਵੀ ਗਾਇਆ। ਯਾਰ ਤੂੰ ਉਹਦੀ ਗੱਲ ਅਗਲੀ ਸੁਣਨੀ ਆ, ਵਿੱਚ ਨਹੀਂ ਕੱਟਣੀ। ਜਦੋਂ ਏਦਾਂ ਗੱਲ ਕਰੇ ਨਾ, ਉਸ ਤੋਂ ਬਾਅਦ ਉਹਦੀ ਅਸਲ ਗੱਲ ਹੁੰਦੀ ਆ। ਹਾਂ ਉਹਨੇ ਇਹ ਵੀ ਗਾਇਆ ਉਸਤਾਦ ਜੀ, ਉਹਨੇ 250 ਰੁਪਇਆ ਲਿਖਿਆ ਵੀ ਵਾਪਸ ਚਲ ਜਾ, ਥੱਲੇ ਉਹਨੇ ਗੰਦੀ ਗਾਲ ਉਹਨੇ ਕਿਹਾ ਤੂੰ ਹੋਵੇ ਤੇ ਨਾ ਜਾਵੇ। ਰਿਤਿਕ ਰੋਸ਼ਨ ਸਾਹਿਬ ਲੱਖ ਰੁਪਏ ਦਾ ਚੈੱਕ ਦੇ ਦਿੰਦੇ ਤੇ ਉਹਨੇ ਕਹਿੰਦਾ ਨਹੀਂ 81-71 ਤੋਂ ਆ ਗਏ। ਰਿਤਿਕ ਰੋਸ਼ਨ ਸਾਹਿਬ ਚੈੱਕ ਲਿਖਣ ਨੇ ਉਹਨਾਂ ਕਹਿੰਦਾ ਨੇ ਚੈੱਕ ਦਿੱਤਾ ਲੱਖ ਰੁਪਏ, ਉਹਨੂੰ ਕਹਿੰਦਾ ਭਾਜੀ ਖੁੱਲੇ ਦੇ ਦਿਓ, ਮੈਂ ਭਾਣ ਕਿੱਥੋਂ ਲੱਭਦਾ ਫਿਰ। ਉਹ ਚੈੱਕ ਲਿਖਣ ਦੇ ਤੇ ਉਹਨੂੰ ਕਿਹਾ ਨਾਲ ਦੇ ਨੂੰ ਕਹਿੰਦਾ ਬੇਦੀ ਨਹੀਂ ਕੰਪਿਊਟਰ। ਨਹੀਂ, ਕਾਸ਼ਿਮ ਹਸਨ ਸਾਹਿਬ ਨੇ ਉਦੋਂ ਮੇਰੀ ਗੱਲ ਕਰਾਈ ਅਸਮਲ ਦਰਬਾਰ ਸਾਹਿਬ ਨੇ, ਉਹਨਾਂ ਨਾਲ ਯਕੀਨ ਮੰਨੋ ਅਸਮਲ ਦਰਬਾਰ ਸਾਹਿਬ ਨੇ 27 ਸਾਲ ਸੁਣਾਈ, ਪਤਾ ਨਹੀਂ ਕੋਈ ਕਾਕਾ ਤੋਂ ਕੱਟ ਕੇ। ਤਾਜੀ ਕ੍ਰਿਸ਼ ਨੇ ਇਹਨੂੰ ਉਹ ਚੈੱਕ ਦਿੱਤਾ ਤੇ ਉਹਨਾਂ ਨੂੰ ਕਹਿੰਦਾ ਭਾਜੀ ਇਹ ਕੀ ਮੰਗਾਇਆ ਵਾ ਕੀ ਅੱਛਾ ਉਹਨੇ ਕੋਈ ਦਵਾਈ ਲਿਖ ਕੇ ਦਿੱਤੀ ਵੀ ਆ ਲੈ। ਕਾਲਕ ਨੇ ਉਹਨਾਂ ਨੇ ਚੈੱਕ ਲਿਖ ਕੇ ਤਾਂ ਮੈਡੀਕਲ ਸਟੋਰ ਵਾਲੇ ਜਾ ਕੇ ਤਾਂ ਯਾਰ 3 ਦਿਨ ਦੀ ਬਣਾ ਦੇ। ਦੱਸ ਯਾਰ, ਨਹੀਂ ਹੁਣ ਸਾਡਾ ਕਿਤੇ ਕੋਈ ਜੁਗਾੜ ਲੱਗੇਗਾ। ਲਾ ਦੇ ਕਿ ਤੇਰਾ ਜੁਗਾੜ ਲੱਗ ਜਾਏਗਾ। ਨਹੀਂ ਹੁਣ ਕਿਤੇ ਸਾਡਾ ਜੁਗਾੜ ਲਾਓ, ਹੁਣ ਬਹੁਤ ਉਮਰ ਹੋ ਗਈ, ਹੁਣ ਤਾਂ ਚਿੱਟੇ ਆਉਣ ਲੱਗੇ ਆ। ਅਰਜ਼ਾ ਕਰਦਿਆਂ ਦੇ ਚਿੱਟੇ ਵਾਲ ਹੋ ਗਏ। ਕ੍ਰਿਸ਼ ਨੇ ਇਹਨੂੰ ਚੈੱਕ ਦਿੱਤਾ ਤੇ ਉਹਨੂੰ ਕਹਿੰਦਾ ਭਾਜੀ ਜੀ ਤੇ ਚੈੱਕ ਦਿੱਤਾ ਛੋਟੇ ਭਰਾ ਨੂੰ ਕੰਮ ਤੇ ਵੀ ਕਿਤੇ ਅੱਛਾ ਕਹਿੰਦੇ ਕ੍ਰਿਸ਼ ਨੇ, ਰਿਤਿਕ ਰੋਸ਼ਨ ਨਹੀਂ ਨਾ ਇਹਦੇ ਜਿਗਰੋਂ ਨੂੰ ਕ੍ਰਿਸ਼। ਹਾਂ ਨਹੀਂ ਹੁਣ ਕੋਈ ਫਿਲਮ ਦਾ ਕੋਈ ਗਾਟੀ ਪਾਓ। ਕੀ ਕਰਨਾ ਕੀ ਚਾਹੁੰਦਾ ਤੂੰ ਮੈਨੂੰ ਦੱਸ। ਹੁਣ ਪੰਜਾਬੀ ਫਿਲਮਾਂ 'ਚ ਭੇਜੋ। ਨਹੀਂ ਉਹਦੇ ਚ ਕੀ ਰੋਲ, ਹੀਰੋ ਹੀਰੋ ਹੀ ਆਉਣਾ। ਹੀਰੋ ਦਾ ਭਰਾ, ਵਿਲਨ ਕੀ? ਐ ਫਿਜ਼ੀਕ ਬੋਡੀ ਡਾਇਟਾਂ ਕਰਕੇ ਇੰਨਾ ਜੁੱਸਾ ਬਣਾ ਕੇ 6 ਪੈਕ ਤੇ ਹੀਰੋ ਦੇ ਭਰਾ ਹੀ ਹੋਣਾ, ਹੀਰੋ ਆਵਾਂਗੇ ਅੱਛਾ ਹੀਰੋ ਹੋਣਾ ਤੂੰ, ਜੀ। ਠੀਕ। ਹੀਰੋਇਨ ਕੌਣ ਹੋਵੇ ਨਾਲ? ਹੀਰੋਇਨ ਦੇਖੋ ਜੀ ਸੋਨਮ ਬਾਜਵਾ ਸਾਹਿਬ। ਨੀਰੂ? ਨਹੀਂ ਉਹ ਤਾਂ ਹੁਣ ਸਿਆਣੇ ਹੋ ਗਏ ਆ, ਅੰਮੀ ਦਾ ਰੋਲ ਕਰਨਗੇ ਉਹ, ਸੋਨਮ ਬਾਜਵਾ ਜੀ। ਅੱਛਾ ਜਾਂ ਸੋਨਮ ਬਾਜਵਾ ਜੀ ਜਾਂ ਨਿਮਰਤ ਖੀਰਾ ਜੀ ਜਾਂ ਇੱਕ ਹੋਰ ਆ ਭੈਣ ਸਾਡੀ, ਉਹ ਤਾਂ ਨਾ ਕਰਨਾ ਵੀ ਮੈਨੂੰ। ਆਹ ਨਹੀਂ ਠੀਕ ਹੈ, ਉਹ ਤੇ ਕੰਮ ਹੋਣਾ ਫਿਰ। ਲੇਕਿਨ ਸੋਨਮ ਬਾਜਵਾ ਜੀ ਨਾਲ ਹੋ ਜਾਣਾ 100 ਰੁਪਏ ਵੱਧ ਵੀ ਦੇਣਾ ਪਵੇ, ਉਹ ਕੋਈ ਰੌਲਾ ਨਹੀਂ। ਫੀਸ ਘੱਟ ਲੈ ਲਾਂਗੇ। ਫਿਲਮ ਲਵ ਸਟੋਰੀ, ਐਕਸ਼ਨ ਜਾਂ ਕਿਹੜੀ ਫਿਲਮ ਬਣਾਉਣੀ? ਕਿਤੇ ਬਾਗਾਂ 'ਚ ਪਾ ਕੇ ਸਾਨੂੰ ਕਿਤੇ ਕੈਮਰਾਮੈਨ ਲੈ ਕੇ ਨਿਕਲ ਜਾਂਦਾ। ਪਾ ਕੇ ਨਹੀਂ ਹੁਣ ਯਾਰ ਉੱਥੇ ਯਾਰ ਪਿੰਡ ਵਾਈ ਕੈਮਰਾਮੈਨ ਲੈ ਕੇ ਨਿਕਲ ਜਿਹੜੇ ਐਨ ਸਾਈਡ ਤੇ ਨਾ, ਉਹਨੇ ਇਹਨੂੰ ਬਿਠਾ ਦੇਣਾ ਗੱਡੀ ਤੇ ਨੀਰੋ ਬਾਜਵਾ ਨੂੰ ਲੈ ਕੇ ਅੱਗੇ। ਨਹੀਂ ਹੋਰ ਵੀ ਰੋਮਾਂਟਿਕ ਹੀ ਚੱਲੇ। ਐਂਡ ਦਾ ਕੁੱਪਾ ਵੇਲਾ ਦਾ ਹੀਰੋ ਮਾਰ ਕੇ ਵਿਲਨ ਨੂੰ ਇੰਜ ਕਰਕੇ ਮੈਂ ਹੀਰੋਇਨ ਤੱਕ ਪਹੁੰਚਾਂ। ਫਿਰ ਉਹ ਟ੍ਰੈਟੀ ਰੋਲ ਜਿਹੜਾ ਪੂਰਾ ਨਾ, ਫਿਰ ਭੱਜੀ ਭਜਾਈ ਆਵੇ ਬਾਗਾਂ ਦੇ ਵਿੱਚ ਦਾ ਗਾਣਾ ਪੂਰਾ ਨਾ, ਦਾ ਚੀਜ਼ ਮੁਲੂਕੀ ਹੋ ਜਾਏ ਇੱਕ ਵਾਰੀ ਦਾ।
ਹੁਣ ਤੁਸੀਂ ਹਨੀ ਸਿੰਘ ਭਾਈ ਨਾਲ ਗੱਲ ਕਰਨੀ, ਮੇਰੀ ਗੁਫ਼ਤਗੂ ਦਾ ਹੱਲ ਕੀ? ਚਲੋ ਜੀ ਠੀਕ, ਡਨ ਹੋ ਗਿਆ ਭਾਜੀ, ਮੈਂ ਕਰ ਲੈਣਾ ਇਹ ਜਨਾਬ। ਤੁਸੀਂ ਕਿੰਨੀ ਵਾਰੀ ਕਿਹਾ ਵਾ? ਨਹੀਂ ਮੈਂ ਕਰ ਲੈਣਾ। ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਭਾਜੀ ਇਹ ਮਿੱਠਾ, ਉਹ ਤੈਨੂੰ ਜਾਣਦੇ ਹੋ ਯਾਰ। ਜਾਣਦੇ ਤਾਂ ਹੈਗੇ ਆ ਅਸੀਂ ਹੁਣ ਤਲਕ ਇਹ ਹਨੀ ਸਿੰਘ ਭਾਜੀ ਦੇ ਸਿੰਗਰ ਨੇ, ਉਹ ਕਿਹੜਾ ਵੀ ਫਿਲਮਾਂ ਤੈਨੂੰ ਪੰਜਾਬੀ ਚ ਕੀ ਉਹ ਇਹਨਾਂ ਤੇ ਹੱਥ ਪੈਂਦਾ ਫਿਲਮਾਂ ਇਹਨੇ ਉਹ ਕੀਤੀ। ਯਾਰ ਹੱਥ ਤੇ ਫਿਰ ਸਾਰਿਆਂ ਦਾ ਪੈਂਦਾ, ਲੇਕਿਨ ਅਸੀਂ ਉਸ ਰਿਲੇਟਡ ਕਿਸੇ ਬੰਦੇ ਨਾਲ ਗੱਲ ਕਰਦੇ ਨਾ। ਗੀਪੀ ਭਾਈ ਦਾ ਤੜ ਹੁਣ ਘੁੱਗੀ ਭਾਜੀ ਕੋਲ ਤੁਸੀਂ 2-2 ਘੰਟੇ ਬਹਿ ਕੇ ਸਾਦਾ ਹੀ ਆ ਗਏ, ਉੱਠ ਕੇ ਚਾਹ ਬਿਸਕੁਟ ਖਾ ਕੇ। ਤੇ ਮੈਂ ਕੀ ਕਰਾਂ? ਗੱਲ ਟੋਕ ਲਈ ਸੀ ਕੋਈ ਕਿ ਸਾਡਾ ਬੱਚਾ ਫਿਲਮਾਂ ਚ ਆਉਣਾ ਚਾਹੁੰਦਾ। ਯੰਗ ਯੂਥ ਵਾ ਹੁਣ ਚਿੱਟੇ ਆਏ ਨੇ, ਮੁੜ ਕੇ ਸੀ ਟੈਲੈਂਟ ਲੈ ਕੇ ਸਾਰਾ ਕਵਰ ਚੱਲ ਜੀਏ। ਇਹਨੂੰ ਉਦੋਂ ਫਿਲਮਾਂ 'ਚ ਮੌਕਾ ਮਿਲਣਾ ਜਦੋਂ ਇਹਨੂੰ ਆ ਰੋਲ ਮਿਲਿਆ। ਅੱਲਾ ਦਾ ਮਾਲ ਸੀ ਉਹਨੇ ਆਹ ਵੀ ਮੈਂ ਉਸ ਵੀ ਬੂੜਾ ਪੁੱਛ ਰਿਹਾ ਕਰਕੇ ਆਈ ਜਾਵਾਂ। ਨਹੀਂ ਸਾਨੂੰ ਹੁਣ ਹੀਰੋ 5-7 ਸਾਲ ਆ ਬਸ, ਅੱਜ ਕਰਦੇ ਆ ਸੁਪਨਾ ਪੂਰਾ। ਲੇਕਿਨ ਮੈਨੂੰ 17 ਸਾਲਾਂ ਤੱਕ ਮੇਰੇ ਝੁਰੀਆਂ ਨਹੀਂ ਪੈਣਗੇ, ਤੁਹਾਨੂੰ ਮੈਂ ਦੱਸਦਾ ਹੀ। ਮੈਂ ਸਟੀਲ ਪਾਰਟੀ ਗਿਆ ਮਿੱਠੇ ਪਤਾ ਕੀ ਗੱਲ ਆ, ਮੈਂ ਸੋਚਦਾ ਵੀ ਤੇਰੇ ਕੋਲ ਕਿੱਦਾਂ ਉਹ ਸੀਨ ਕਰਾਉਣਗੇ। ਕਿਉਂ ਉਸਤਾਦ ਜੀ? ਨਹੀਂ ਮਤਲਬ ਪਹਿਲੀ ਤਾਂ ਗੱਲ ਤੇ ਕੋਈ ਸਿੱਧਾ ਖਲੋਤੇ ਨਾ, ਤੇਰੀ ਡਿੱਗੀ ਬਾਹਰ ਹੁੰਦੀ। ਹਾਂਜੀ ਇਹ ਕੁਦਰਤ ਦੇ ਕੰਮ ਆ ਵੀ ਮੈਂ ਕਿਹੜਾ ਆਪ ਵਿੱਚ ਕੋਈ ਪਾਣਾ ਰਹਿ ਗਿਆ। ਇਹ ਕੁਦਰਤ ਦੇ ਕੰਮ ਆ। ਕੋਈ ਰੰਗੀਲਾ ਟਾਈਪ ਸਾਹਿਬ ਮਿਲਣਾ ਵਾ ਕੰਮ। ਕਾਮੇਡੀਅਨ ਬਣਨਾ ਤੂੰ, ਹੀਰੋ ਨਹੀਂ ਤੂੰ ਬਣ ਸਕਦਾ, ਕਾਮੇਡੀਅਨ ਤੂੰ ਬਣ ਸਕਦਾ। ਮੇਰੀ ਸੁਣੋ ਗੱਲ ਜੀ ਸੀਰੀਅਸਲੀ, ਅਮਰਿੰਦਰ ਗਿੱਲ ਸਾਹਿਬ ਇਹ ਵੇਖੋ ਮੇਰੇ ਕੋਲ ਨੈਣ ਨਕਸ਼ੀ ਉਹਨਾਂ ਦੇ ਵਿੱਚ ਉਹ ਐਡਾ ਨਹੀਂ ਉਹਨਾਂ ਨਾਲ ਸੋਹਣਾ ਤੂੰ ਛੱਡ, ਇਹ ਵੀ ਇਹ ਕਿਉਂ ਕਰਨ ਨੇ ਤੇਰੇ ਵਰਗੇ। ਫਰਕ ਕਰ ਉਹਨਾਂ ਨੂੰ, ਤੂੰ ਆਪਣੇ ਆਪ ਨੂੰ ਸੋਹਣਾ ਕਹਿ। ਹਾਏ ਹਾਏ ਹਾਲਾ ਤਾਂ ਜ਼ਿੰਦਗੀ ਕਰੇ ਉਸਤਾਦ ਜੀ, ਖਰਬੂਜਾ ਲਿਆਇਆ ਪਹਿਲੇ ਕੱਟ ਕੇ ਫਾੜੀ ਧਮ ਦੇਣੀ। ਹਾਂ ਠੀਕ ਆ ਜਨਾਬ। ਲੋ ਜੀ ਦਲੀਪ ਸਾਹਿਬ ਨੂੰ ਵੇਖਿਆ ਤੇ ਇੱਕ ਬੰਦੇ ਨੇ, ਓਏ ਉਹਨਾਂ ਨੇ ਵੇਖ ਕੇ ਤੇ ਉਹਨਾਂ ਨੇ ਕਿਹਾ ਨਜ਼ਰ ਸ਼ਨਾਸ ਇਹਨਾਂ ਕਿ ਫਿਲਮ में काम करूंगा। ਸਾਜੀ ਨੂੰ ਵੀ ਇੱਕ ਬੰਦੇ ਨੇ ਵੇਖਿਆ, ਹਾਂ ਇਹਨੂੰ ਕਹਿੰਦਾ ਕਰਾਤਾ ਦਾ ਕਰ ਲੈ। ਮੈਂ ਨਾ ਘਰ ਰਿਹਰਸਲ ਕਰਦਾ ਰਿਹਾ, ਰਿਹਰਸਲ ਮੈਂ ਜਿਹੜਾ ਰੋਲ ਕਰਦਾ ਸੀ ਨਾ ਹਫਤਾ ਫਿਰ ਮੇਰੇ ਅੰਦਰ ਰਹਿੰਦਾ ਸੀ। ਮੇਰਾ ਵੀ ਦਲੀਪ ਸਾਹਿਬ ਵਾਲਾ ਹਾਲ ਹੋਇਆ। ਮੈਂ ਕਿਹਾ ਸੱਚ ਕਹਿ ਰਿਹਾ। ਹਾਂਜੀ ਸਾਜੀ ਹਾਂ ਸਹੀ ਗੱਲ ਨਹੀਂ। ਇਹ ਦਲੀਪ ਸਾਹਿਬ, ਇਹ ਦਲੀਪ ਸਾਹਿਬ ਵਾਕਈ ਉਦੋਂ ਬੜੇ- ਮੇਰਾ ਕੰਮ ਰੋਲਾਂ ਦੇ ਚਿਪਸ ਸਮੋਸੇ ਰੋਲ ਸਾਰੇ ਬਣਾਉਂਦਾ ਸੀ ਮੈਂ। ਨਹੀਂ ਹੁਣ ਮਿਹਰਬਾਨੀ ਕਰਕੇ ਕਿਸੇ ਨੇ ਮੇਰੀ ਹਰੀ ਸਿੰਘ ਭਾਈ ਨਾਲ ਡਾਇਰੈਕਟ ਗੱਲ ਕਰਾ ਦੇ। ਮੈਂ ਕਰਾ ਦੇਣਾ ਭਾਜੀ, ਵੀਡੀਓ ਕਾਲ ਤੇ ਮੈਂ ਸਾਰਿਆਂ ਦਾ। ਨਹੀਂ ਹੁਣ ਫੇਰ ਕਰੋ ਕੁਛ। ਚਲੋ ਕਰ ਲੈਂਦੇ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਬਹੁਤ ਖਿਆਲ ਰੱਖੋ। ਤੇ ਉਹ ਜਿਹੜੀ ਮੈਂ ਗੱਲ ਕਹੀ ਸੀ ਕਿ ਯਾਰ ਉਹ ਮੇਲ ਕਰ ਦਿਓ, ਉਹ ਕੀਤੀ ਹੋਣੀ ਆ। ਹੋਰ ਵੀ ਕਰੋ ਸਾਰੇ ਜਿਹੜੇ ਮੇਲ ਉਹਦੇ 'ਚ ਕਿ ਵੀ ਟੀ ਟਾਈਮ 'ਚ ਆਉਣਾ ਅਤੇ ਅਤਵਾਰ ਬਾਜ਼ਾਰ 'ਚ ਆਉਣ ਵਾਸਤੇ ਜੁਗਤਾਂ ਦਾ ਮੇਲਾ ਵਿਦ ਇਨਾਮਾਤ। ਹਾਂਜੀ ਠੀਕ ਹੈ ਜੀ। ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।